ਬਾਬਾ ਜੀ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ, ਪਰ ਹਿਸਾਬ ਜਿਹਾ ਨਹੀਂ ਆ ਰਿਹਾ ਜੀ। ਤੁਸੀਂ ਹੈ ਕਿਹੜੇ ਪਾਸੇ ਹੋ? ਮੈਂ ਸਾਹਮਣੇ ਦੇਖ ਕੇ ਗੱਲ ਕਰ ਲੈਣਾ। ਬਾਬਾ ਜੀ ਨੇ ਇੱਕ ਸਾਡੇ ਵਾਲੇ ਬਾਬਾ ਜੀ ਨੂੰ ਸੁਨੇਹਾ ਲਾ ਦਿਓ ਜੀ ਕਿ ਜੀ ਨਿਹਾਲ ਕੈਨੇਡਾ ਪਹੁੰਚ ਗਿਆ ਤੇ ਛੋਟੀ ਜਿਹੀ ਪ੍ਰੋਬਲਮ 'ਚ ਫਸ ਗਿਆ। ਬਾਬਾ ਜੀ ਤੁਹਾਨੂੰ ਸੱਚ ਬੋਲਦਾ, ਦੇਖੋ ਥੋਤੋਂ ਕਾਹਦਾ ਲਕੋਆ, ਤੁਹਾਨੂੰ ਤਾਂ ਪਤਾ ਹੀ ਲੱਗ ਜਾਣਾ ਵੀ ਸੱਚ ਕੀ ਆ। ਬਸ ਕੈਨੇਡਾ 'ਚ ਪ੍ਰੋਬਲਮ ਆ ਜੀ। ਦੇਖੋ ਇੰਡੀਆ ਤਾਂ ਤੁਹਾਨੂੰ ਪਤਾ ਸੂਤੇ ਆ। ਤੁਹਾਡੀ ਮਿਹਰਬਾਨੀ ਦੇ ਨਾਲ ਜੀ 82 ਦੇ ਵਿੱਚ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀ। 3600 ਘਰੇ ਖੜਾ ਜੀ। ਜੌਨ ਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ। 60 ਕਿੱਲੇ ਪੈਲੀ ਆ ਜੀ, 18 ਕਿੱਲੇ ਤਾਂ ਐਤਕੀ ਠੇਕੇ ਤੇ ਲਏ ਨੇ। ਪਰ ਬਾਬਾ ਜੀ ਦੇਖੋ ਸੋਚਣ ਵਾਲੀ ਗੱਲ ਤਾਂ ਇਹੀ ਹੈ ਨਾ ਜੀ, ਹੁਣ ਬੇਬੇ ਕੱਲੀ ਥੋੜਾ ਬਾਊਗੀ ਉਹਨੂੰ। ਮੈਨੂੰ ਇਹ ਚਾਹੀਦਾ ਨਾ ਜੀ ਮੈਂ ਉੱਥੇ ਹੋਵਾਂ। ਪਰ ਬਾਬਾ ਜੀ ਜੇ ਤੁਸੀਂ ਮੇਰੀ ਮਦਦ ਕਰ ਦੋਗੇ ਨਾ, ਸਾਰੇ ਦਾ ਸਾਰਾ ਕੰਮ ਸੂਤ ਆਜੂ। ਬਾਬਾ ਜੀ ਬਸ ਐਤਕੀ ਬਚਾ ਲਓ, ਮਿਹਰਬਾਨੀ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਉਹ ਕੜਾਹ ਪ੍ਰਸ਼ਾਦ ਦਾ ਇੰਤਜ਼ਾਮ ਜੀ ਤੁਸੀਂ ਵੀ ਕਹੋਗੇ ਕਿਹੋ ਜਿਹਾ ਬੰਦਾ ਜੀ। ਬਾਬਾ ਜੀ ਭੁੱਖ ਬਹੁਤ ਲੱਗੀ ਆ, ਸਵੇਰ ਦੇ ਨੇ ਚਾਹ ਦਾ ਕੱਪ ਨਹੀਂ ਪੀਤਾ ਜੀ। ਇੱਕ ਪੁੜੀ ਭੁੱਕੀ ਦੀ ਸੀਗੀ ਜੀ, ਉਹ ਵੀ ਦਿੱਲੀ ਕਸਟਮ ਵਾਲਿਆਂ ਨੇ ਆਉਣ ਵੇਲੇ ਕੱਢ ਲਈ। ਮੈਂ ਤਾਂ ਜੀ ਬਸ ਬੁਰੇ ਹਾਲ ਨੇ। ਤੂੰ ਇੱਥੇ ਕਰਦੀ ਆ ਹੁਣ, ਕਿਤੇ ਇਹ ਨਾ ਕਹਿੰਦੀ ਵੀ ਢੀਂਡਸਾ ਸਾਹਿਬ ਤੈਨੂੰ ਆ ਜਗ੍ਹਾ ਵੀ ਵੇਚ ਗਏ। ਰਿਲੈਕਸ ਓਏ ਸਿਰ ਨੰਗਾ, ਪੈਰਾਂ 'ਚ ਜੁੱਤੀ ਮਾਰਾਂ ਤੇਰੇ ਚੱਕ ਕੇ ਮੋਮਬੱਤੀ ਮੈਂ। ਤੇਰਾ ਦਿਮਾਗ ਠੀਕ ਹੈ? ਓਕੇ ਇਹ ਚਰਚ ਹੈ, ਇੱਥੇ ਏਦਾਂ ਹੀ ਹੁੰਦਾ ਹੈ। ਹਾਂ ਚਰਚ ਹੋਵੇ ਚਾਹੇ ਜੋ ਮਰਜ਼ੀ ਹੋਵੇ, ਸਾਡੇ ਮਾਪਿਓ ਨੇ ਇਹੀ ਸਿਖਾਇਆ ਵੀ ਬੰਦੇ ਦਾ ਸਿਰ ਟਕਿਆ ਹੋਣਾ ਚਾਹੀਦਾ ਤੇ ਪੈਰ ਨੰਗੇ ਹੋਣੇ ਚਾਹੀਦੇ ਆ। ਤੂੰ ਤਾਂ ਲੱਤਾਂ ਵੀ ਨੰਗੀਆਂ ਲਈ ਫਿਰਦੀ ਆ। ਓਕੇ ਆਮ ਸੌਰੀ, ਮੇਰੇ ਤੋਂ ਗਲਤੀ ਹੋ ਗਈ ਨਾ। ਤੇਰੇ ਤੋਂ ਗਲਤੀ ਨਹੀਂ ਹੁੰਦੀ। ਮੇਰੇ ਤੋਂ ਗਲਤੀ? ਹਾਂ ਮੇਰੇ ਤੋਂ ਗਲਤੀ? ਯੈਸ ਮੇਰੇ ਤੋਂ ਗਲਤੀ ਹੋਈ ਆ ਯਾਰ, ਗਲਤੀ ਹੋਈ ਆ। ਮੈਂ ਤਾਂ ਬੈਠ ਤਾਂ ਸਕਦਾ ਨਾ ਚਰਚ 'ਚ। ਹਾਂ ਲੰਡੂ ਜੇ ਬੰਦਿਆਂ ਪਿੱਛੇ ਲੱਗ ਕੇ ਮੈਂ ਕੈਨੇਡਾ ਆ ਗਿਆ। ਆ ਦੇਖ ਲੈ ਸਵੇਰ ਦਾ ਚਾਚੇ ਨੂੰ ਲੱਭਦਾ ਫਿਰਦਾ ਵਾਂ। ਕਿੱਥੇ ਆ ਢੀਂਡਸਾ ਸਾਹਿਬ, ਕਿੱਥੇ ਆ ਢੀਂਡਸਾ ਸਾਹਿਬ? ਹੈਗੇ ਨੇ ਢੀਂਡਸਾ ਸਾਹਿਬ। ਹੈ ਹੈਗੇ ਨੇ? ਪਹਿਲਾਂ ਇਹ ਦੱਸ ਕਾਫੀ ਪੀਏਗਾ? ਕਿਹਦੇ ਨਾਲ? ਮੇਰੇ ਨਾਲ। ਕੁੜੀ ਨਾਲ ਕਾਫੀ? ਹਾਂ ਬਈ ਸਿਰਾ ਹੀ ਹੈ ਬਾਬਾ ਜੀ ਤੁਹਾਡਾ ਤਾਂ। ਅੱਜ ਪਤਾ ਲੱਗਿਆ ਵੀ ਕੈਨੇਡਾ ਕਿੰਨਾ ਫਾਸਟ ਆ। ਅਜੇ 2 ਮਿੰਟ ਪਹਿਲਾਂ ਮੈਂ ਸੁਨੇਹਾ ਲਾਇਆ, ਤੁਸੀਂ ਸਾਡੇ ਬਾਬੇ ਤੱਕ ਪਹੁੰਚਾ ਵੀ ਦਿੱਤਾ। ਸਲੂਟ ਹੈ ਬਾਬਾ ਜੀ, ਲਵ ਯੂ। ਕਮਾਲ ਹੈ, ਕਿਸੇ ਕੁੜੀ ਦੀ ਫੋਟੋ ਨੂੰ ਫੇਸਬੁੱਕ ਤੇ ਦੇਖਿਆ ਤੇ ਉਹਨੂੰ ਮਿਲਣ ਲਈ ਇੰਨੀ ਦੂਰ ਆ ਗਿਆ। ਉਹ ਇਹਦੀ ਤਾਂ ਮੈਂ ਫੋਟੋ ਦੇਖ ਕੇ ਆਇਆ ਜੀ, 2-3 ਕੁੜੀਆਂ ਪਿੱਛੇ ਤਾਂ ਮੈਂ ਇਹੀ ਚਲੇ ਗਿਆ। ਮੇਰੇ ਯਾਰਾਂ ਦੋਸਤਾਂ ਨੇ ਕਹਤਾ ਬਾਹਲੀ ਆਰਡਰ ਕੁੜੀ ਹੈ। ਹੈਲੋ, ਉਹ ਸ਼ਹਿਰ ਦੀ ਸਭ ਤੋਂ ਰਿਚ ਕੁੜੀ ਹੈ, ਸਮਝ ਆਈ? 2 ਮਹੀਨੇ ਕੀ 2 ਜਨਮ ਵੀ ਉਹਦੇ ਪਿੱਛੇ ਲਾ ਦੇ ਨਾ ਤਾਂ ਵੀ ਨਹੀਂ ਤੇਰੀ ਗੱਲ ਬਣਨੀ। ਨਹੀਂ ਤਾਂ ਮੈਂ ਮਾਤੜਾ ਆ ਸਨ 82 ਚ ਮੇਰੇ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀ। ਦੱਸਿਆ ਸੀ ਮੈਨੂੰ ਨਾ। ਹੁਣ ਮੈਨੂੰ ਢੀਂਡਸਾ ਸਾਹਿਬ ਦੇ ਘਰੇ ਲੈ ਕੇ ਜਾਣਾ ਜਾਂ ਇੱਥੇ ਠੰਡ 'ਚ ਮਾਰਨਾ? ਤੈਨੂੰ ਇੱਕ ਗੱਲ ਦੱਸਾਂ, ਉਹ ਜਿਹੜਾ ਘਰ ਸੀ ਨਾ ਜਿੱਥੇ ਤੂੰ ਮੈਨੂੰ ਪਹਿਲੀ ਵਾਰੀ ਮਿਲਿਆ ਸੀ, ਉਹ ਢੀਂਡਸਾ ਅੰਕਲ ਦਾ ਹੀ ਹੈ। ਹਾਂ, ਤੇ ਉਹ ਜਿਹੜਾ ਗਰੋਸਰੀ ਸਟੋਰ ਹੈ ਨਾ, ਉਹ ਵੀ ਢੀਂਡਸਾ ਅੰਕਲ ਦਾ ਹੀ ਹੈ। ਤੂੰ ਝੂਠ ਕਿਉਂ ਬੋਲਿਆ ਮੈਨੂੰ? ਐਕਚੁਅਲੀ ਮੈਂ ਵੀ 90 ਤੋਂ ਹੀ ਹਾਂ। 90 ਤੋਂ? ਤੂੰ? ਹਾਂ। ਉਹ ਸੀਬ ਲੱਗੀ। ਹਾਂ ਇੱਕ ਮਿੰਟ ਗੱਲ ਤਾਂ ਸੁਣ ਲੈ। ਪਰ ਨਾ 90 ਤੋਂ 2 ਸਾਲ ਪਹਿਲਾਂ ਨਾ ਮੈਂ ਇੱਕ ਬੇਵਕੂਫੀ ਕੀਤੀ ਸੀ। ਅੱਛਾ। ਪਰ ਮੈਂ ਨਾ ਇੱਕ ਮੁੰਡੇ ਨੂੰ ਇੰਟਰਨੈਟ ਤੇ ਲਾਈਕ ਕਰਦੀ ਸੀ। ਇੰਟਰਨੈਟ ਤੇ? ਫੇਰ? ਉਹਦੇ ਨਾਲ ਵਿਆਹ ਕਰਾਉਣ ਲਈ ਮੈਂ ਇੱਥੇ ਆ ਗਈ, ਆਪਣੇ ਮੰਮਾ ਪਾਪਾ ਦੀ ਮਰਜ਼ੀ ਦੇ ਅਗੇਂਸਟ। ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਉਹ 1 ਨੰਬਰ ਦਾ ਧੋਖੇਬਾਜ਼ ਹੈ। ਕਹਿੰਦਾ ਕਿ ਜੇ ਤੂੰ ਆਪਣੇ ਪੇਰੈਂਟਸ ਨੂੰ ਛੱਡਦਾ ਤੇ ਇਹਦਾ ਮਤਲਬ ਤੇਰੇ ਕੋਲ ਹੁਣ ਪ੍ਰਾਪਰਟੀ ਰਹੀ ਨਹੀਂ ਤੇ ਮੈਨੂੰ ਤੇਰੇ 'ਚ ਕੋਈ ਇੰਟਰਸਟ ਨਹੀਂ ਰਿਹਾ। ਮੈਨੂੰ ਦੱਸ ਸਾਲਾ ਕਿੱਥੇ ਆ? ਨਾਸਣਾ ਭਾਂਦੀਆਂ ਮੈਂ ਸਾਲੇ ਦੀਆਂ। ਮੈਨੂੰ ਕੀ ਪਤਾ ਕਿੱਥੇ ਹੈ। ਮੰਮੀ ਪਾਪਾ ਤੇ ਇਹੀ ਸਮਝਦੇ ਆ ਨਾ ਕਿ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਤੇ ਮੈਂ ਬਹੁਤ ਖੁਸ਼ ਹਾਂ। ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਫੋਨ ਤੇ ਉਹਨਾਂ ਦੀ ਗੱਲ ਕਰਾਵਾਂ, ਉਹਨਾਂ ਦੇ ਜਵਾਈ ਦੇ ਨਾਲ। ਪਰ ਮੈਂ ਹੀ ਹਮੇਸ਼ਾ ਟਾਲਦੀ ਰਹਿੰਦੀ ਆ। ਇਸੇ ਕਰਕੇ ਮੈਂ ਡਰ ਗਈ ਸੀ ਜਦ ਤੂੰ ਕਿਹਾ ਨਾ ਕਿ ਤੂੰ 90 ਤੋਂ ਹੈ। ਮੈਨੂੰ ਲੱਗਿਆ ਕਿ ਸ਼ਾਇਦ ਮੰਮਾ ਪਾਪਾ ਨੇ ਤੈਨੂੰ ਮੇਰੇ ਪਿੱਛੇ ਭੇਜਿਆ ਮੇਰੀ ਜਾਸੂਸੀ ਕਰਨ ਵਾਸਤੇ। ਚੱਲ ਹੁਣ ਮੈਨੂੰ ਠੰਡ 'ਚ ਮਾਰੇਂਗੀ ਜਾਂ ਔਰ ਢੀਂਡਸਾ ਸਾਹਿਬ ਨੂੰ ਵੀ ਮਿਲਾਏਂਗੀ? ਉੱਥੇ ਵੀ ਇੱਕ ਪੰਗਾ ਹੈ ਨਾ, ਪਿਓ ਮੰਨਦਾ ਤੇ ਪੁੱਤ ਨਹੀਂ ਮੰਨਦਾ, ਜੇ ਪੁੱਤ ਮੰਨਦਾ ਤੇ ਪਿਓ ਨਹੀਂ ਮੰਨਦਾ। ਉਹ ਨਿਹਾਲ ਸਿੰਘ ਤਾਂ ਸਾਰੇ ਪਿੰਡ ਨੂੰ ਮਨਾਈ ਫਿਰਦਾ, ਇਹ ਤਾਂ ਬੰਦੇ ਹੀ 2 ਨੇ। ਚੱਲ ਡੈਡ ਪਲੀਜ਼ ਤੁਸੀਂ ਮੇਰੀ ਗੱਲ ਮੰਨੋ ਪਲੀਜ਼। ਉਹ ਨਹੀਂ, ਮੈਂ ਆਪਣਾ ਗਰੋਸਰੀ ਸਟੋਰ ਬੰਦ ਨਹੀਂ ਕਰ ਸਕਦਾ। ਓਏ ਅਕਲ ਨੂੰ ਹੱਥ ਮਾਰ ਖੋਤਿਆ, ਅਕਲ ਨੂੰ ਹੱਥ ਮਾਰ। ਅਸੂਲ ਦੀ ਗੱਲ ਕਰ। ਮੈਂ ਆਪਣਾ ਗਰੋਸਰੀ ਸਟੋਰ ਕਿਵੇਂ ਬੰਦ ਕਰਦਾ ਵਾਂ? ਖੋਤੇ ਦਾ ਪੁੱਤ ਨਾ ਹੋਵੇ ਤਾਂ। ਓ ਗॉड ਡੈਡ, ਬੰਦ ਕਰਨ ਦੀ ਕੌਣ ਗੱਲ ਕਰਦਾ? ਤੁਸੀਂ ਮੇਰੀ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ। ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਉਹਦੀ ਜਗ੍ਹਾ ਆਪਾਂ ਕਲੱਬ ਖੋਲਾਂਗੇ ਜਿੱਥੇ ਡਾਂਸ ਹੋਊਗਾ। ਤੇਰਾ ਮਤਲਬ ਹੈ ਖੋਤਿਆ ਮੈਂ ਆਪਣਾ 25 ਸਾਲ ਪੁਰਾਣਾ ਸਟੋਰ ਬੰਦ ਕਰਕੇ ਸ਼ਕੀਲਾ ਦੀ ਤਰ੍ਹਾਂ ਕੱਛਾ ਪਾ ਕੇ ਉੱਥੇ ਡਾਂਸ ਕਰਾਂ? ਓ ਗॉड ਡੈਡ, ਮੈਂ ਤੁਹਾਡੀ ਗੱਲ ਥੋੜੀ ਕਰਦਾ। ਤੁਸੀਂ ਥੋੜੀ ਡਾਂਸ ਵੈਂਸ ਕਰਨਾ ਹੈ। ਡੈਡ ਜ਼ਰਾ ਸੋਚ, ਆਪਣੇ ਢੀਂਡਸਾ ਗਰੋਸਰੀ ਸਟੋਰ ਦੀ ਢੀਂਡਸਾ ਜਗ੍ਹਾ। ਨਹੀਂ, ਢੀਂਡਸਾ। ਉਹ ਬੋਲਣਾ ਤਾਂ ਸਿੱਖ ਲੈ। ਓ ਡੈਡ ਜ਼ਰਾ ਸੋਚ, ਆਪਣੇ ਗਰੋਸਰੀ ਸਟੋਰ ਦੀ ਜਗ੍ਹਾ ਡੀ ਕਲੱਬ ਹੋਊਗਾ।
ਹੈ ਲਿਮੋਜ਼ਿਨ ਵਿੱਚੋਂ ਤੁਸੀਂ ਉਤਰੋਗੇ ਚਾਰੋਂ ਪਾਸੇ ਟੀਵੀ ਰਿਪੋਰਟਰ ਹੋਣਗੇ ਸੋਹਣੀ ਸੋਹਣੀ ਕੁੜੀਆਂ ਆਲੇ ਦੁਆਲੇ ਡਾਂਸ ਕਰਨਗੀਆਂ ਕੁੜੀਆਂ ਦੀਆਂ ਮੰਮੀਆਂ ਵੀ ਹੋਣਗੀਆਂ ਉੱਥੇ। ਓਹ ਗॉड ਡੈਡ ਮੰਮੀ ਡੈਡੀ ਥੋੜੀ ਆਉਂਦੇ ਆ ਪੇਰੈਂਟਸ ਆਰ ਨਾਟ ਅਲਾਉਡ ਡੈਡ ਨਹੀਂ ਪਰ ਗੱਲੇ ਤੇ ਤਾਂ ਮੈਂ ਹੀ ਬੈਠੂੰਗਾ ਨਾ। ਉਹ ਡੈਡ ਗੱਲਾਂ ਵੀ ਨਹੀਂ ਹੁੰਦਾ ਫਿਰ ਮੈਂ ਕਲੱਬ ਖੋਲ ਕੇ ਕੀ ਕਰਨਾ ਜਦੋਂ ਉੱਥੇ ਮੇਰਾ ਕੋਈ ਕੰਮ ਹੀ ਨਹੀਂ ਹੈ। ਨਾਲੇ ਇਹ ਸਾਡੇ ਕਲਚਰ ਦੇ ਖਿਲਾਫ ਹੈ। ਅਸੂਲ ਦੀ ਗੱਲ ਕਰ ਤੂੰ। ਨਿਹਾਲ ਮੈਨੂੰ ਲੱਗਦਾ ਕਿ ਆਪਾਂ ਗਲਤ ਟਾਈਮ ਤੇ ਆ ਗਏ ਹਾਂ। ਉਹ ਨਿਹਾਲੇ ਵੀ ਕਦੇ ਕੋਈ ਟਾਈਮ ਗਲਤ ਜਾਂ ਠੀਕ ਹੋਇਆ। ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਨੂੰ ਹੀ ਕਲਚਰ ਕਹਿੰਦੇ ਆ। ਕੱਲ ਨੂੰ ਤੂੰ ਬੁੱਢੇ ਮਾਂ-ਬਾਪ ਨੂੰ ਕਹੇਗਾ ਬਈ ਪੁਰਾਣੇ ਪੈ ਗਏ ਇਹਨਾਂ ਨੂੰ ਬਾਹਰ ਸਿੱਟ ਦੋ। ਇਹ ਹੈ ਕਲਚਰ ਤੁਹਾਡਾ। ਲਾਨਤ ਇਹ ਜੇ ਕਲਚਰ ਦੇ ਉੱਤੇ। ਬਿਲਕੁਲ ਸਹੀ ਗੱਲ ਆ ਚਾਚਾ ਜੀ। ਆਪਣੇ ਇੱਕ ਮਿੰਟ ਓਏ ਜੇ ਆਪਾਂ ਆਪਦੀਆਂ ਜੜ੍ਹਾਂ ਭੁੱਲ ਕੇ ਤਾਂ ਆਪਾਂ ਥੱਲੇ ਨਹੀਂ ਡਿੱਗਾਂਗੇ। ਬਿਲਕੁਲ ਅਸੂਲ ਦੀ ਗੱਲ ਕੀਤੀ ਹੈ। ਇਹੀ ਕਲਚਰ ਹੈ ਗੋਰਿਆਂ ਦਾ ਆਪਣੇ ਬੱਚਿਆਂ ਨੂੰ ਪੂਰੀ ਫ੍ਰੀडम ਦਿੰਦੇ ਇਹ ਵੀ ਗੱਲ ਆ। ਦੇਖੋ ਜੀ ਇੱਕ ਗੱਲ ਤਾਂ ਮੰਨਣੇ ਵਾਲੀ ਆ ਗੋਰੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਕੁੱਕੜੀਆਂ ਵਾਂਗੂ ਤਾੜ ਕੇ ਨਹੀਂ ਰੱਖਦੇ ਹੈਗੇ। ਨਹੀਂ ਪਰ ਜੇ ਪਤੰਗ ਦੀ ਡੋਰੀ ਕੱਟ ਗਈ ਫਿਰ ਤਾਂ ਜ਼ਮੀਨ ਤੇ ਡਿੱਗੂਗੀ। ਵਾਹ ਚਾਚਾ ਜੀ ਵਾਹ ਕੀ ਬਾਤ ਹੈ ਚਾਚਾ ਜੀ। ਆਏ ਹਾਏ ਧੰਨ ਭਾਗ ਮੇਰੇ ਕਿ ਮੈਨੂੰ ਐਡੀ ਮਹਾਨ ਸ਼ਖਸੀਅਤ ਦੇ ਘਰੇ ਰਹਿਣ ਦਾ ਮੌਕਾ ਮਿਲਿਆ ਚਾਚਾ ਜੀ। ਗ੍ਰੇਟ ਹੋ ਤੁਸੀਂ ਗ੍ਰੇਟ। ਪਰ ਮੁੰਡੇ ਐਨਾ ਗ੍ਰੇਟ ਵੀ ਨਹੀਂ ਹੈ ਉਹ। ਮੈਂ ਬਸ ਜੀ ਸਦਕੇ ਤੇਰਾ ਆਪਣਾ ਘਰ ਹੈ ਤੂੰ ਰਹਿ ਸਕਦਾ ਹੈ। ਇੱਕ ਮਿੰਟ ਫੜੀ। ਉਹ ਮੈਂ ਤੈਨੂੰ ਪਛਾਣਿਆ ਨਹੀਂ ਤੂੰ ਹੈ ਕੌਣ? ਮੈਨੂੰ ਨਹੀਂ ਪਛਾਣਿਆ ਚਾਚਾ ਜੀ। ਕਮਾਲ ਦੀ ਗੱਲ ਆ ਉਹ ਮੈਂ ਤੁਹਾਡਾ ਆਪਣਾ ਨਿਹਾਲ ਚਾਚਾ ਜੀ ਛੋਟਾ ਨਿਹਾਲ। ਕਿਹੜਾ ਨਿਹਾਲ? ਉਹ ਚਾਚਾ ਜੀ ਪਿੰਡੋਂ ਨਾਭੇ ਤੋਂ ਤਾਰੀ ਦਾ ਦੋਸਤ ਨਿਹਾਲ ਸਿੰਘ ਘਰਿਆ। ਤਾਰੀ ਤਾਂ ਨਹੀਂ ਆਇਆ ਕਿਤੇ? ਉਹਨੂੰ ਕਿਨੇ ਵੀਜ਼ਾ ਦੇਣਾ ਜੀ ਕੈਨੇਡਾ ਦਾ। ਤਾਰੀ ਕਿਤੇ ਮੈਂ ਇਕੱਲਾ ਹੀ ਆਇਆ। ਬੜਾ ਕਰੈਕਟਰਲੈਸ ਜਿਹਾ ਮੁੰਡਾ ਹੈ ਉਹ। ਜਮਾਂ ਹੀ ਤੁਹਾਡੇ ਤੇ ਜੀ ਹਾਂ। ਗਿਆ ਹੀ ਨਹੀਂਗਾ ਤੁਹਾਡੇ ਤੇ। ਦੇਖੋ ਬਿਲਕੁਲ ਹੀ ਨਹੀਂ ਗਿਆ ਹੈਗਾ। ਕਿੱਥੇ ਤਾਰੀ ਕਿੱਥੇ ਤੁਸੀਂ ਕਿਆ ਗ੍ਰੇਟ ਪਰਸਨੈਲਿਟੀ ਜੀ ਚਾਚਾ ਜੀ। ਸਵਾਦ ਆ ਗਿਆ ਸਿਰਾ ਲੱਗ ਗਿਆ। ਬੇਟਾ ਤੂੰ ਅੱਜ ਤੋਂ ਇੱਥੇ ਰਹੇ ਜੀ। ਅੱਜ ਤੋਂ ਇਹ ਮੇਰਾ ਪਤੀ ਸਾਡੇ ਘਰ ਦੇ ਵਿੱਚ ਸਾਡੇ ਨਾਲ ਹੀ ਰਹੂਗਾ। ਤੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਆ। ਸੌਰੀ ਚਾਚਾ ਜੀ ਆ ਮੇਰਾ ਰੂਮ ਕਿੱਥੇ ਜੀ ਆਪਣਾ? ਉੱਪਰ ਚੜ ਕੇ ਨਾ ਖੱਬੇ ਹੱਥ ਨੂੰ ਦੂਜਾ ਥੈਂਕ ਕਮਰਾ। ਯੂ ਚਾਚਾ ਜੀ ਚਾਹ ਤੇ ਮਿਲ ਗਿਆ ਦਈ ਵੀਰੇ। ਸੁਣਿਆ ਤੂੰ ਹੁਣ ਖਿਆਲ ਰੱਖੀ। ਮੈਡਮ ਜੀ ਬੇਬੇ ਨੇ ਨਿਹਾਲ ਨਾ ਐਂ ਨਹੀਂ ਸੀ ਰੱਖਿਆ। ਜਿੱਥੇ ਜਾਈਦਾ ਜਨਤਾ ਨਿਹਾਲ ਕਰ ਦੇਦੀ ਆ। ਮਿਲਦੇ ਆ ਜੀ। ਉਹ ਨਹੀਂ ਕਮਾਲ ਦੀ ਗੱਲ ਆ ਨਿਹਾਲ ਸਿਆ। ਮੈਂ ਆਪਣੇ ਦੁੱਖੜੇ ਸੁਣਾਉਣਾ ਜਿਹੜਾ ਸੁਣਦਾ ਉਹ ਪਤੰਦਰ ਹੱਸਣ ਲੱਗ ਜਾਂਦਾ। ਉਹ ਸੱਚੀ ਸਵਾਦ ਆ ਗਿਆ। ਆ ਕੀਤੀ ਹੈ ਜੱਟਾਂ ਵਾਲੀ ਗੱਲ। ਪੰਗਾ ਪਿਆ ਕਬਰੇ ਕੁਬਰੇ ਨਹੀਂ। ਐਕਸ਼ਨ ਲਿੱਤਾ ਐਕਸ਼ਨ। ਐਕਸ਼ਨ ਤਾਂ ਲੈ ਲਿਆ ਪਰ ਕੀ ਹੁਣ ਇਹ ਸੋਚਿਆ ਕਿ ਅੱਗੇ ਕੀ ਕਰਨਾ ਹੈ? ਉਹ ਕੁੜੀਏ ਇਹ ਜੇ ਕੰਮ ਦੇ ਵਿੱਚ ਅੱਗੇ ਪਿੱਛੇ ਨਹੀਂ ਦੇਖੀਦਾ ਹੁੰਦਾ। ਇਹ ਬਿਨਾਂ ਸੋਚੇ ਇੱਥੇ ਆਇਆ ਹੁਣ ਬਿਨਾਂ ਸੋਚੇ ਅੱਗੇ ਤੁਰੂ। ਉਹ ਪਰ ਚਾਚਾ ਜੀ ਮੇਰੀ ਘੱਟੋ ਘੱਟ ਇੱਕ ਕੁੜੀ ਨਾਲ ਫੋਟੋ ਤਾਂ ਖਿਚਾ ਦਿਓ। ਉਹ ਪਿੰਡਤਾ ਤਾਈ ਨੇ ਮੇਰੀ ਬੇਬੇ ਦਾ ਗੱਲਾਂ ਸੁਣਾ ਬਲੱਡ ਪ੍ਰੈਸ਼ਰ ਵਧਾਇਆ ਪਿਆ ਹੋਣਾ। ਉਹਨਾਂ ਨੂੰ ਪਤਾ ਤਾਂ ਲੱਗ ਜੇ ਵੀ ਨਿਹਾਲ ਕੈਨੇਡਾ ਪਹੁੰਚ ਗਿਆ। ਠੀਕ ਹੈ ਚਲੋ ਫਿਰ ਫੋਟੋ ਖਿਚਾਈਏ। ਡੈਡ ਫੋਟੋ ਕਰਨ ਦੀ ਗੱਲ ਛੱਡੋ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਵੀ ਉਹ ਰਹਿੰਦੀ ਕਿੱਥੇ? ਉਹ ਮੂਰਖਾ ਸਾਰੀ ਦੁਨੀਆ ਨੂੰ ਪਤਾ ਹੈ ਉਹ ਕਿੱਥੇ ਰਹਿੰਦੀ ਹੈ। ਕਦੇ ਅਖਬਾਰ ਵੀ ਪੜ੍ਹ ਲਿਆ ਕਰ। ਸ਼ਹਿਰ ਦੀ ਸਭ ਤੋਂ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹ। ਚਾਚਾ ਜੀ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਦੀ ਵੇਟ ਕਰ ਰਿਹਾ। ਸਾਲਾ ਓਪਰਾ ਜਿਹਾ ਫੀਲ ਹੋ ਰਿਹਾ। ਪਤਾ ਨਹੀਂ ਕਦੋਂ ਆਊਗੀ। It's the sunshine in the moonlight, feeling on my face so bright. ਚਾਚਾ ਜੀ ਸਾਲੀ ਬਾਲੀ ਕੈਮਾ ਸਿਰਾ ਹੀ ਲਈ ਜਾਂਦੀ ਆ। ਫੋਟੋ ਵੀ ਟਪਾਤੀ ਇਹਨੇ ਤਾਂ। My heart is pumping out with the pace of love. There's a rhythm on my mind. ਚਾਚਾ ਜੀ ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ ਤੇ ਚਲਾਈਦਾ ਜਿਹਦੇ ਵਿੱਚ ਹੀ ਚੱਕਰੀਆਂ ਅਨਾਰ ਫੁੱਲਝੜੀਆਂ ਬੰਬ ਗੋਲੇ। ਉਹ ਪਟਾਕਾ ਹੈ। Turn it up and okay, alright. ਓਏ ਹੋਏ ਹੋਏ ਸਾਉਣ ਦਾ ਮਹੀਨਾ ਹੋਵੇ ਮਿੰਨੀ ਮਿੰਨੀ ਕਣੀ ਪੈਂਦੀ ਹੋਵੇ ਤੇ ਜੱਟ ਬੈਠਾ ਹੋਵੇ ਜੌਂਡੀਅਰ ਤੇ ਸੁਹਾਗਾ ਫੇਰਦਾ ਤੇ ਮੇਰੀ ਰਵੀਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ। ਸਵਾਦ ਹੀ ਆ ਜਾਵੇ। ਪਰ ਬੇਟਾ ਜੀ ਤੂੰ ਤਾਂ ਕਹਿੰਦਾ ਸੀਗਾ ਬਈ ਜੌਂਡੀਅਰ ਲੈਂਡ ਦੀਆਂ ਹਲੇ ਸਲਾਹਾਂ ਹੀ ਬਣ ਰਹੀਆਂ। ਉਹ ਚਾਚਾ ਜੀ ਆ ਵੀ ਤਾਂ ਸਲਾਹਾਂ ਹੀ ਬਣਦੀਆਂ ਨੇ। ਪਰ ਆ ਸਾਲੇ ਕਾਲੇ ਪੀਲੇ ਜਿਹੇ ਕੌਣ ਨੇ ਚਾਚਾ ਜੀ? ਇਹਦਾ ਪਾਪਾ ਐਮਪੀ ਆ। ਉਹ ਯਾਰ ਛੱਡ ਐਮਪੀ ਨੂੰ ਆਪਾਂ ਇਹਦੇ ਨਾਲ ਫੋਟੋ ਖਿਚਾਈਏ। ਚੱਲ ਬੈਠ ਗੱਡੀ 'ਚ।
ਨਿਹਾਲ ਬੇਟਾ ਜੀ ਇਹ ਹੈ ਆਪਣਾ ਵੈਂਕੂਵਰ ਦਾ ਡਾਊਨਟਾਊਨ। ਕੀ ਹੈ ਜੀ? ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸੱਥ ਹੁੰਦੀ ਹੈ ਨਾ, ਇਹ ਸੱਥ ਹੈ। ਅੱਛਾ ਜੀ। ਨਹੀਂ ਸਮਝਿਆ? ਨਹੀਂ। ਐ ਸਮਝ ਲੈ ਬਈ ਜਿਵੇਂ ਚੰਡੀਗੜ੍ਹ ਦਾ 17 ਸੈਕਟਰ, ਇਹ 17 ਸੈਕਟਰ ਹੈ। ਇਹਦਾ ਮਤਲਬ ਆ ਅੱਗੇ ਵੜ ਕੇ ਫੁਹਾਰਾ ਜੀ। ਫਵਾਰਾ ਫੁਵਰਾ ਕੁਛ ਨਹੀਂ ਹੈ ਇੱਥੇ, ਬਸ ਤੂੰ ਰੌਣਕ ਮੇਲਾ ਦੇਖ ਚਾਰੇ ਪਾਸੇ। ਪਰ ਆਪਣੀ ਰਵੀਨਾ ਟੰਡਨ ਤਾਂ ਕਿਤੇ ਦਿਖਦੀ ਨਹੀਂ ਜੀ। ਉਹ ਵੀ ਦਿਖ ਜੋ ਕਿਤੇ ਨਾ ਕਿਤੇ। Riding down the street in my favorite car, push it to the limit, staying on my game, baby. Addicted to ਆਹੋ ਖੜੀ ਆ ਸਾਹਮਣੇ। ਬਸ ਹੁਣ ਤੁਸੀਂ ਮਾੜਾ ਜਿਹਾ ਤਰੀਕੇ ਨਾਲ ਕਿਤੇ ਉਹੀ ਨਾ ਊਟ ਪਟਾਂਗ। ਹਾਂ ਹਾਂ ਤੂੰ ਘਬਰਾ ਨਾ। license plate says I got it like. ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਨਾ, ਮੰਨ ਜਾਏਗੀ ਤੂੰ ਵੀ। ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰੇ 'ਚ। ਅੰਕਲ ਫੋਟੋ ਖਿੱਚੋ। ਬੇਟਾ ਖਿੱਚ ਰਿਹਾ, ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ। ਆ ਦੇਖ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ। ਖਿੱਚਦੇ ਸਤਿ ਸ਼੍ਰੀ ਅਕਾਲ ਜੀ। ਦੇਖੀ ਫੋਟੋ ਚਾਚਾ ਜੀ, ਮੈਨੂੰ ਬਹੁਤ ਸੋਹਣੀ, ਬਹੁਤ ਦਿਖਾਓ। ਸੋਹਣੀ। ਦੇਖ ਲੈ ਮੈਨੂੰ ਦਿਖਾਓ। ਦੇਖ ਲੈ ਕਿਆ ਕਮਾਲ ਦੀ ਫੋਟੋ ਖਿੱਚੀ ਹੈ। ਮੰਨਦਾ ਹੁਣ? ਆਈ ਕੀਤਾ। ਕਿਉਂ ਇਹ ਤੇਰੀ ਫੋਟੋ ਹੈ? ਉਹ ਕਾਲੇ ਨਾਲ ਫੋਟੋ ਖਿੱਚੀ ਮੇਰੀ। ਯਾਰ ਤੂੰ ਕਾਲੇ ਨੂੰ ਕਿਉਂ ਦੇਖ ਰਿਹਾ? ਤੂੰ ਆਪਣੀ ਫੋਟੋ ਦੇਖ, ਐ ਲੱਗਦਾ ਜਿਵੇਂ ਜਵਾਨੀ ਦਾ ਧਰਮਿੰਦਰ ਹੋਵੇ। ਮੰਨਦਾ ਹੁਣ ਆਪਣੇ ਚਾਚੇ ਨੂੰ? ਕੁੜੀ ਕਿੱਥੇ ਆ? ਓਹੋ ਤੂੰ ਟੈਨਸ਼ਨ ਕਿਉਂ ਲੈਂਦਾ ਹੈ? ਤੇਰੀ ਫੋਟੋ ਖਿੱਚੀ ਜਾਣੀ ਹੈ। ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ। ਓਹੋ ਕੁੜੀ ਵੀ ਲੱਭ ਜੂਗੀ। ਉਹ ਖੜੀ ਹੈ ਤੇਰੀ ਰਵੀਨਾ ਟੰਡਨ। Get the card, please. ਹੁਣ ਤੂੰ ਫੋਟੋ ਚੱਜ ਨਾਲ ਖਿੱਚਦੀ Okay, ਬੇਬੀ ਦੀ tension ਤਾਂ ਨਾ ਹੋ ਲੈ। ਜਵੇ ਪਿੰਡ 'ਚ। ਉਹ ਹੋ ਜੂ ਤਾਂ ਨੇ। ਹੁਣ ਤੂੰ ਜਾ। What are you saying? Thank God for that. No. ਜੋ ਹੀ ਨਿਹਾਲ ਕੁੜੀ ਦੇ ਕੋਲ ਨੂੰ ਹੋਏ ਨਾ, ਉਦੋਂ ਕਲਿੱਕ ਕਰੀ। One sec. ਅਜੇ ਨਾ ਕਰੀ। ਠਹਿਰ ਥੋੜਾ ਜਾ। Yeah. Like that. ਮੈਂ ਕਹਾਂਗਾ 1 2 3। Oh damn! I missed her. ਹਲੇ ਮੈਂ ਤੈਨੂੰ ਕਹੇ ਨਹੀਂ, ਤੂੰ ਪਹਿਲਾਂ ਹੀ ਕੋੜਾ ਦੱਬਤਾ। ਬਣ ਗਈ ਵੱਡੀ ਫੋਟੋਗ੍ਰਾਫਰ। ਦਿਖਾਈ। ਬਹੁਤ ਸੋਹਣੀ, ਬਹੁਤ ਦੇਖ ਲੈ। ਆ ਕੀ? Sorry, ਮੈਂ ਤਾਂ ਫੇਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ। ਇਹ ਤਾਂ ਇਹਨੇ ਖਿੱਚੀ ਹੈ ਬੁੱਤ ਨਾਲ ਤੇਰੀ। Shit. Out. Yes. Oh God, Dad, नहीं यार. ओए, Dad थप्पड़ खाते मारे. ਉਹ ਤੈਨੂੰ ਆਪਣੇ ਪਿਓ ਦੀ ਕੋਈ ਇੱਜ਼ਤ ਉਹ ਨਹੀਂ ਛੋਟੂ। ਹੈ? ਤੂੰ ਮੇਰਾ ਫੋਨ Daddy, ਫੜਦਾ। मैं फोटो खींच. ਤੈਨੂੰ ਫੋਟੋ ਦੀ ਪਈ ਹੈ? ਤੈਨੂੰ ਆਪਣੇ ਪਿਓ ਉਹ ਦੀ? ਚਾਚਾ ਜੀ 1 ਮਿੰਟ ਫੋਟੋ ਦਿਖਾ। यार लगदा फोटो फोटो खींचनी हुई. डैडी फोन करी ਜਾਂਦਾ ਸੀ ਵਿੱਚ. ਗੁੱਸਾ ਹੀ ਬੜਾ ਚੜਿਆ ਹੋਇਆ ਮੈਨੂੰ ਤਾਂ। ਹੁਣ ਤੇਰੀ ਤੈਨੂੰ ਇੱਜ਼ਤ ਨਹੀਂ ਹੈ ਆਪਣੇ ਪਿਓ ਉਹ ਦੀ? ਚਾਚਾ ਜੀ ਕਾਫੀ ਕਿੱਥੇ ਆ? ਮੈਂ ਫਿਰ ਕਾਫੀ ਦਾ ਨਾ ਆਈਡੀਆ ਹੀ ਕੈਨਸਲ ਕਰ ਦਿੱਤਾ। ਮੈਂ ਸੋਚਿਆ ਕਾਫੀ ਨਾਲ ਨਾਲੇ ਤਾਂ ਮੂੰਹ ਬੇਸਵਾਦ ਹੋ, ਨਾਲੇ $8 ਲੱਗ ਜੂ। ਮੈਂ ਨਾ 2 ਨਿੰਬੂ ਲੈ ਲਏ, ਆਪਾਂ ਘਰ ਜਾ ਕੇ ਸ਼ਿਕੰਜਵੀ ਪੀਵਾਂਗੇ। ਮੈਨੂੰ ਮਾਫ ਕਰੋ, ਮੇਰੇ ਜੋੜੇ ਹੱਥ। ਮੇਰੀ ਇੱਕ ਹੈਲਪ ਕਰੋਗੇ ਤੁਸੀਂ? ਕੀ? ਮੇਰੀ ਕੋਈ ਹੈਲਪ ਨਾ ਕਰਿਓ। ਹਾਂ? ਮੈਂ ਤਾਂ ਸਟੈਂਡ ਲਿਆ ਹੀ ਆ ਹੁਣ। Slow down, Dad. ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਮੈਨੂੰ। ਤਾਰੀ ਨੇ ਸਲੇ ਨੇ ਫੋਟੋ ਤਾਂ ਸਿਰੇ ਦੇ ਪੁਰਜੇ ਦੀ ਵਿਖਾਈ ਆ। ਬੇਬੇ ਤੈਨੂੰ ਕੱਚ ਦੇ ਸਮਾਨ ਵਾਂਗੂ ਰੱਖੂਗੀ ਸਾਂਭ ਕੇ। ਜੀ ਕਰਦਾ ਇਹਦੇ ਮੂਹਰੇ ਬੈਠ ਕੇ ਨਾ ਬਸ ਦੇਖੀ ਜਾਵਾਂ। Your coffee. ਥੈਂਕਸ। ਲੱਗਦਾ ਐ ਨਹੀਂ ਬਣਨੀ ਗੱਲ। ਜਗਾੜ ਤਾਂ ਲਾਉਣਾ ਹੀ ਪੈਣਾ।
ਭੋਲੂ ਜੀ ਸਤਿ ਸ੍ਰੀ ਅਕਾਲ। ਯਾਰ ਆ ਕੀ ਕੀਤਾ? ਆਵਾਜ਼ ਵੀ ਨਹੀਂ ਆਈ। ਦੱਸ ਦੋ। ਇਹ ਤਾਂ 5 ਹੀ ਹੈ। 6ਵਾਂ ਕਿੱਥੇ? ਵਾਹਿਗੁਰੂ ਤੇਰੀ ਆਤਮਾ ਨੂੰ ਸ਼ਾਂਤੀ ਬਖਸ਼ੇ। ਔਰ ਇੰਨਾ ਟੰਡਾ ਚੱਲੀ ਓਏ। ਮੈਡਮ ਉਹ ਨਿਕਲ ਗਏ ਜੀ। ਉਹ ਮੈਂ ਕੋਸ਼ਿਸ਼ ਤਾਂ ਬੜੀ ਕੀਤੀ, ਫੜੇ ਨਹੀਂ ਗਏ ਜੀ। ਪਰ Excuse me, who are you? Mind your own business, all right? ਟਾਕਿੰਗ ਟੂ ਹਰ ਯਾਰ। ਮੈਡਮ ਵੈਰੀ ਗੁੱਡ ਇੰਗਲਿਸ਼ ਜੀ, ਬਟ ਮਾਈ ਸੈਲਫ ਨਿਹਾਲ ਸਿੰਘ ਗਰੇਵਾਲ ਜੀ, ਪਾਰਟੀ ਪ੍ਰੈਜ਼ੀਡੈਂਟ ਰਪਦਮਨ ਕਾਲਜ ਨਾਭਾ। All right, Oh, all right, God, all right, yeah, all right. Whoever you are, ਤੁਸੀਂ ਜੋ ਵੀ ਹੋਗੇ ਇੱਥੇ ਸੀਨ ਨਾ ਕ੍ਰੀਏਟ ਕਰੋ ਪਲੀਜ਼। ਪਰ ਮੈਂ ਤੁਹਾਡੇ ਲਈ ਜੀ ਉਹ। ਪਰ ਮੈਡਮ ਮੇਰੀ ਗੱਲ ਤਾਂ ਸੁਣ। ਹੈਲੋ, ਤੂੰ ਆਈ ਕਦੇ ਨਾ ਬੇ ਠੋਲੇ ਮਾਰ ਮਾਰ ਪੋਪੜ ਪਾੜ ਦੂੰ ਸਾਲੇ ਦਾ। ਟਾਟਾ ਹੁਣ ਪੈਰ ਮਿੱਧ ਤੋਂ ਗਰੀਬ ਦਾ। ਚਾਚਾ ਜੀ ਆਪਣੇ ਆਪ ਨੂੰ ਸਮਝਦੇ ਕੀ ਆ? ਭੈਣ ਫੁਕਰੀ ਸਾਲੀ ਕਿਵੇਂ ਕਾਟ ਕਰ ਕੁੱਤੀ ਸਾਲੀ। ਬੁर्रा स्वाद आ गया गाल दा ਤਾਂ ਸੱਚੀ ਸਵਾਦ ਆ ਗਿਆ। ਕਿਹੜਾ ਪੰਜਾਬ ਦਾ ਚੇਤਾ ਕਰਾ ਦਿੱਤਾ ਤੂੰ। ਇੱਕ ਵਾਰ ਫਿਰ ਗਾਲ ਕੱਢ। ਚਾਚਾ ਜੀ ਮੈਂ ਕਹੀ ਜਾਂਦਾ ਮੇਰੀ ਸਾਲੀ ਬੇਇੱਜ਼ਤੀ ਹੋ ਗਈ ਭੈਣ ਫੁਕਰੀ ਸਾਲੀ। ਮਜ਼ਾ ਆ ਗਿਆ, ਮਜ਼ਾ ਆ ਗਿਆ। ਇਹ ਹੁੰਦੀ ਆ ਗਾਲ। ਇੱਥੇ ਦਾ ਗਾਲ ਕੱਢ ਲੂਗੇ ਮੂੰਹ ਵਿੱਚ ਕੇ। ਸਟੂਪਿਡ ਇਡੀਅਟ। ਗਾਲ ਉਹ ਹੁੰਦੀ ਹੈ ਜੇ ਮੱਝ ਨੂੰ ਕੱਢੀ ਜਾਏ ਨਾ, ਸਾਲੀ 2 ਦਿਨ ਦੁੱਧ ਨਾ ਦੇਵੇ, ਫਿਰ ਗਾਲ ਦਾ ਸਵਾਦ ਹੈ। ਕੱਢ ਇੱਕ ਵਾਰੀ ਫੇਰ। ਮੈਂ ਕਿਹਾ ਚਲੋ ਮੇਰੀ ਬੇਇੱਜ਼ਤੀ ਹੋ ਗਈ ਭੈਣ। 4 ਬੰਦੇ ਸਾਲੀ ਕਹਿੰਦੀ ਹੂ ਆਰ ਯੂ। ਯਾਰ ਫੇਰ ਕੀ ਹੋ ਗਿਆ ਜੇ ਕਹਿਤਾ ਹੂ ਆਰ ਯੂ? ਪਹਿਲਾਂ ਕਦੇ ਨਹੀਂ ਕਿਸੇ ਨੇ ਤੈਨੂੰ ਕਿਹਾ ਹੂ ਆਰ ਯੂ? ਮੈਨੂੰ ਹਾਂ ਰਾਮਗੜ੍ਹ ਵਾਲੀ ਰਿੰਪੀ ਨੇ ਕਿਹਾ ਸੀ। ਦੱਸ ਦੇ ਕੀ ਕਿਹਾ ਸੀ ਰਾਮਗੜ੍ਹ ਵਾਲੀ ਨੇ? ਚਾਚਾ ਦਾਰੂ ਪੀ ਕੇ ਮੈਂ ਠਰਕੀ ਜਿਹਾ ਹੋ ਜਾਣਾ ਤੂੰ। ਮੈਂ ਕੱਲਾ ਥੋੜੇ ਹੋ ਜਾਂਦਾ, ਸਾਰੀ ਦੁਨੀਆ ਦਾਰੂ ਪੀ ਕੇ ਠਰਕੀ ਹੋ ਜਾਂਦੀ ਹੈ। ਸੁਣਾ ਕੀ ਕਿ ਹਸੀਆਂ ਨੇ। ਬਸ ਐਵੇਂ ਹੀ ਚਾਚਾ ਮੈਨੂੰ ਸਾਲੀ ਕਹਿੰਦੀ ਹੂ ਆਰ ਯੂ। ਹਾਂ ਬਸ ਜੱਟ ਨੇ ਚਲਾਇਆ ਜਾਦੂ ਫਿਰ। ਹਾਂ 2-4 ਦਿਨਾਂ ਮਗਰੋਂ ਜੱਟ ਦੇ ਜਿੰਦ ਮਾਰਦੀ ਫਿਰਦੀ ਸੀ। ਐਵੇਂ ਪੀਤੀ ਖਾਦੀ ਜੀ ਚਾਚਾ ਫੋਨ ਲਾ ਲਿਆ ਮੈਂ। ਉਹ ਜੇ ਨੰਬਰ ਪਤਾ ਨਹੀਂ ਸਾਲਾ 98 154 75075 ਸੀ। ਪਤਾ ਨਹੀਂ ਸਾਲਾ 92 34 ਸੀ। ਚੱਲ ਕੋਈ ਨਹੀਂ ਤੂੰ ਗੱਲ ਸੁਣ। ਹਾਂ ਕੀ ਕਹਿੰਦੇ? ਚਾਚਾ ਬੈਲ ਵੱਜਦੀ ਆ ਹਲੇ ਗੱਲ। ਅੱਛਾ ਹੈਲੋ ਰਿੰਪੀ ਮੈਂ ਬੋਲਦਾ। ਕੀ ਕਹਿੰਦੇ? ਚਾਚਾ ਗੱਲ ਕਰਨ ਤੋਂ ਪਹਿਲਾਂ ਕਿੱਥੇ ਹੈ? ਕੀ ਕਹਿੰਦੇ ਦੱਸ। ਵੇ ਪਿੰਡ ਮਾਸੀ ਦੇ ਗਈ 1 2 3 ਓ ਮੈਂ ਕਿਹਾ ਕਿੱਥੇ ਆ? ਵੇ ਪਿੰਡ ਮਾਸੀ ਦੇ ਗਈ ਸੀ। ਕੀ ਕਰਦੀ ਸੀ? ਕਹਿੰਦੀ ਭਾਬੀ ਨਾ ਵਈ ਸੀ। ਓ ਮੈਂ ਕਿਹਾ ਕਿੱਥੇ ਆ? ਪਿੰਡ ਮਾਸੀ ਦੇ ਗਈ ਸੀ। ਕੀ ਕਰਦੀ ਸੀ? ਕਹਿੰਦੀ ਭਾਬੀ ਨਾ ਵਈ ਸੀ। ਜਦੋਂ ਹੀ ਤੇਰਾ ਨੀ ਮੈਂ ਫੋਨ ਟਰਾਈ ਕੀਤਾ, ਰਾਤੀ ਨੀਂਦ ਨਾ ਆਈ ਨੀ ਤੂੰ ਯਾਰ ਸ਼ੁਦਾਈ ਕੀਤਾ। ਕਾਤੋਂ ਚੱਕਿਆ ਨਹੀਂ ਵੇ ਮੇਰੀ ਅੱਖ ਲੱਗ ਗਈ ਸੀ। ਓ ਮੈਂ ਕਿਹਾ ਕਿੱਥੇ ਹੈ?
ਗਈ ਸੀ ਉਹ ਮੈਂ ਕਿਹਾ ਕਿੱਥੇ ਹੈ ਪਿੰਡ ਮਾਸੀ ਦੇ ਗਈ ਸੀ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਕਿਉਂ ਨੋ ਕੋਲੇ ਜਾ ਕੇ ਬੇਬੇ ਨੂੰ ਭੁੱਲ ਗਿਆ? ਕਿੱਦਾਂ ਦੀਆਂ ਗੱਲਾਂ ਕਰਦੀ ਹੈ ਬੇਬੇ ਕਿੱਥੇ ਆ ਪੁੱਤ ਨੋ ਰਾਣੀ ਸਾਡੀ? ਮੇਰੇ ਨਾਲ ਆ। ਮਤਲਬ ਮੈਨੂੰ ਡਾਊਨਟਾਊਨ ਘਮਾਉਣ ਲਈ ਆ ਕਿੱਥੇ? ਡਾਊਨਟਾਊਨ? ਸ਼ਹਿਰ ਹੁੰਦਾ ਬੇਬੇ ਸ਼ਹਿਰ ਹਾਂ ਉਹ ਬੇਬੇ ਬਸ ਮੈਂ ਤਾਂ ਸਕੂਟਰ ਵਾਂਗੂ ਭਜਾਈ ਫਿਰਦੀ ਆ ਕਦੇ ਰਿਸ਼ਤੇਦਾਰੀਆਂ ਕਦੇ ਸਾਲੀਆਂ ਬਸ ਗੱਲਾਂ ਹੀ ਛੱਡ ਦੇ ਚਾਰੇ ਪਾਸੇ ਜੀਜਾ ਜੀ ਹੁੰਦੀ ਆ ਅੱਜ ਤਾਂ ਸੇਵੀਆਂ ਖਲਾਈਆਂ ਮੈਨੂੰ ਆਪਦੇ ਹੱਥੀ ਬਣਾਈਆਂ ਸੀ ਤੇਰੀ ਨੂੰਹ ਨੇ ਸੇਵੀਆਂ ਬਣਾ ਕੇ ਖਵਾਈਆਂ ਹੱਥਾਂ ਨਾਲ। ਮੇਰਾ ਹੀ ਝੂਠ ਭਲਾ ਕੈਨੇਡਾ ਵਾਲੀ ਨੂੰ ਵੀ ਸੇਵੀਆਂ ਬਣਾਉਣੀਆਂ ਆਉਂਦੀਆਂ ਹੋਣੀਆਂ ਕਹਿ ਤਾ ਉਹਨੂੰ ਗੱਲ ਕਰਾਵੇ ਮੇਰੀ ਨੂੰਹ ਰਾਣੀ ਨਾਲ। ਆ ਲੈ ਤੇਰੀ ਤਾਈ ਗੱਲ ਕਰਨਾ ਚਾਹੁੰਦੀ ਆ ਨੋ ਰਾਣੀ ਦੇ ਨਾਲ। ਗੱਲ ਕਰਨੀ ਆ ਤਾਈ ਨੇ ਕਦੇ ਆਪਦੀ ਨੂੰਹ ਨਾਲ ਗੱਲ ਨਹੀਂ ਕੀਤੀ ਹੈਗੀ ਦੂਜਿਆਂ ਦੀਆਂ ਨੂੰਹਾਂ ਨਾਲ ਗੱਲਾਂ ਕਰਨੀਆਂ ਇਹਨੇ ਫੱਫੇ ਕੁੱਟਣੀ ਤਾਈ ਮੈਂ ਨਹੀਂ ਕਰਾਉਂਦਾ। ਬਹੁਤੀਆਂ ਗੱਲਾਂ ਨਾ ਕਰ ਮੇਰਾ ਵੀ ਜੀ ਕਰਦਾ ਗੱਲ ਕਰਵਾ। ਬੇਬੇ ਤੇਰੀ ਨੂੰਹ ਹੈ ਤੂੰ ਜੀ ਸਦ ਕੇ ਗੱਲ ਕਰ ਪਰ ਹੋ ਆਪਣੇ ਹੈਲੋ ਬੇਬੇ ਹੈਲੋ ਹੈਲੋ ਨਿਹਾਲ ਹੈਲੋ ਲੱਗਦਾ ਫੋਨ ਕੱਟਿਆ ਗਿਆ। ਕੀ ਪਤਾ ਕੱਟਿਆ ਗਿਆ ਕਿ ਕੱਟਤਾ ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ। ਲੈ ਆ ਗਿਆ। ਹੈਲੋ ਨਿਹਾਲ। ਹੈਲੋ ਸਤਿ ਸ਼੍ਰੀ ਅਕਾਲ ਬੇਬੇ ਜਸਨੀਤ ਬੋਲ ਰਹੀ ਹਾਂ ਕੀ ਹਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਧੀਏ ਜਿਉਂਦੀ ਰਹਿ ਬੁੱਢ ਸੁਹਾਗਣ ਹੋਵੇ। ਅਸੀਂ ਤਾਂ ਕਦੋਂ ਦੇ ਤੈਨੂੰ ਉਡੀਕਦੇ ਆ। ਓ ਰੀਅਲੀ ਬੇਬੇ ਮੈਂ ਵੀ ਤੁਹਾਨੂੰ ਬਹੁਤ ਮਿਸ ਕਰਦੀ ਹਾਂ ਪਰ ਤੁਸੀਂ ਚਿੰਤਾ ਨਾ ਕਰੋ ਅਸੀਂ ਜਲਦੀ ਤੁਹਾਨੂੰ ਮਿਲਣ ਆ ਰਹੇ ਹਾਂ। ਆ ਬੇਟਾ ਆਪਦੀ ਤਾਈ ਨਾਲ ਗੱਲ ਕਰ ਲੈ ਮੈਂ ਫੋਨ ਸਪੀਕਰ ਤੇ ਲਾਉਣ ਲੱਗੀ ਆ। ਤਾਈ ਸਪੀਕਰ ਤੇ ਹਾਂ ਹੈਲੋ ਤਾਈ ਹਾਂ ਕੁੜੇ ਕੀ ਹਾਲ ਹੈ ਨੂੰਹ ਰਾਣੀਏ? ਹਾਂ ਫੋਨ ਸਪੀਕਰ ਤੇ ਕਿਉਂ ਲਵਾਇਆ ਗੁਰਦੁਆਰੇ ਵਾਲੇ ਸਪੀਕਰ ਤੇ ਲਵਾ ਦੇਣਾ ਸੀ ਸਾਰੇ ਪਿੰਡ ਨੂੰ ਸੁਣਾ ਦੇ ਤਾਈ ਸੂਹਾਂ ਲੈਂਦੀ ਫਿਰਦੀਆਂ ਤੂੰ ਲੋਕਾਂ ਦੇ ਘਰਾਂ ਦੀਆਂ ਸਭ ਪਤਾ ਮੈਨੂੰ ਤਾਈ ਨੂੰ ਕਰਕੇ ਫੋਨ ਤੇਰਾ ਸਪੀਕਰ ਬੰਦ ਕਰਾਉਣਾ ਹੀ ਬਣਾ ਮੈਨੂੰ। ਹਾਂ ਕੁੜੇ ਬੰਦ ਕਰ ਇਹਨੂੰ ਫੂਕਣੇ ਨੂੰ ਇਹ ਤਾਂ ਭੌਂਕਣ ਲੱਗਿਆ ਆਲੇ ਦਾਲੇ ਨਹੀਂ ਵੇਖਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈਲੋ ਓਹ ਨਿਹਾਲ ਹਾਂ ਤੂੰ ਤਾਈ ਨੂੰ ਇਹਨਾਂ ਔਖਾ ਕਿਉਂ ਬੋਲਿਆ? ਉਹ ਇਹਨਾਂ ਕਰਕੇ ਤਾਂ ਸਾਰੇ ਪੰਗੇ ਪਏ ਨੇ ਮੈਨੂੰ ਕਹਿੰਦੇ ਫੋਟੋ ਨਹੀਂ ਕੁੜੀ ਲੈ ਕੇ ਆ ਕੁੜੀ ਗਾਂ ਸਾਲੀ ਸਮਾਨ ਪੈਕ ਕਰੀ ਬੈਠੀ ਆ ਵੀ ਜਿਹੜੀ ਮੈਂ ਕਹੂੰਗਾ ਚੱਲ ਤੇ ਚੱਲ ਪੂਗੀ ਫੋਟੋ ਨੇ ਪੰਗੇ ਪਾ ਕੇ ਰੱਖਤੇ। ਚੰਗਾ ਹੁੰਦਾ ਨਾ ਜੇ ਬੇਬੇ ਨੂੰ ਮੇਰੀ ਫੋਟੋ ਦਿਖਾਈ ਹੁੰਦੀ। ਅੱਛਾ ਫਿਰ ਤਾਂ ਬੇਬੇ ਨੇ ਮੈਨੂੰ ਆਉਣੀ ਨਹੀਂ ਸੀ ਦੇਣਾ। ਨਿਹਾਲ
आशिक चो आशिकी कर दिए तो फट बाकी, बंदे चो डर कर दिए तो झट बाकी। ਕੀ ਨਾਂ ਦੱਸਿਆ ਆਪਣਾ? ਨਿਹਾਲ। ਵੈਰੀ ਗੁੱਡ। ਨਾ ਸਾਡੀ ਕਿਸੇ ਨਾਲ ਕੋਈ ਲਾਗ ਡਾਟ ਹੈ, ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ। ਫਿਰ ਪਤਾ ਨਹੀਂ ਮੇਰੀ ਭਤੀਜੀ ਤੇ ਅਟੈਕ ਕੌਣ ਕਰਵਾ ਰਿਹਾ, ਕੌਣ ਬਣਿਆ ਮੇਰੀ ਬੱਚੀ ਦੀ ਜਾਨ ਦਾ ਦੁਸ਼ਮਣ। ਸਿੱਧੂ ਸਾਹਿਬ ਮੈਂ ਪੱਕਾ ਤਾਂ ਨਹੀਂ ਕਹਿ ਸਕਦਾ, ਪਰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਕਿਸੇ ਨੇ ਜਸਨੀਤ ਦੇ ਫਾਦਰ ਦੀ ਵਸੀਅਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਅਨੁਸਾਰ ਜੇ 21 ਸਾਲ ਦੀ ਹੋਣ ਤੋਂ ਪਹਿਲਾਂ ਜਸਨੀਤ ਨੂੰ ਕੁਝ ਹੋ ਜੇ ਤਾਂ ਸਾਰੀ ਦੀ ਸਾਰੀ ਪ੍ਰਾਪਰਟੀ ਰਿਸ਼ਤੇਦਾਰਾਂ ਦੇ ਬਰਾਬਰ ਵੰਡੀ ਜਾਏਗੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਦੇਖੋ ਮੈਨੂੰ ਗਲਤ ਨਾ ਸਮਝੋ, 1 ਮਹੀਨਾ ਪਹਿਲਾਂ ਹੀ ਡਾਕੂਮੈਂਟ ਲੀਕ ਆਊਟ ਹੋਏ ਨੇ ਤੇ ਉਦੋਂ ਤੋਂ ਹੀ ਜਸਨੀਤ ਤੇ ਅਟੈਕ ਹੋ ਰਹੇ ਨੇ। ਮੈਨੂੰ ਲੱਗਦਾ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੈ। ਹੋ ਸਕਦਾ ਹੈ। ਤੂੰ ਇੱਕ ਕੰਮ ਕਰ ਬੇਟੀ, ਮੈਂ ਤਾਂ ਕਹਿੰਦਾ 2 ਮਹੀਨੇ ਘਰੋਂ ਬਾਹਰ ਹੀ ਨਾ ਨਿਕਲ। ਤੇ ਜੇ ਦੁਸ਼ਮਣ ਘਰ 'ਚ ਹੀ ਬੈਠਾ ਹੋਵੇ ਫੇਰ? ਤੇਰਾ ਕੀ ਮਤਲਬ ਹੈ? ਮੈਂ ਆਪਣੀ ਭਤੀਜੀ ਤੇ ਅਟੈਕ ਕਰਵਾ ਰਿਹਾ? ਤੁਹਾਨੂੰ ਤੇ ਆਪਣਾ ਹੀ ਪਾਲਾ ਖਾ ਰਿਹਾ। ਮੈਂ ਕਿਸੇ ਤੇ ਉਂਗਲ ਨਹੀਂ ਚੁੱਕੀ। ਮੇਰੀ ਭਤੀਜੀ ਹੈ ਉਹ, ਮੇਰਾ ਆਪਣਾ ਖੂਨ। ਤੇਰੇ ਵਾਂਗੂ ਮਤਲਈ ਨਹੀਂ ਜੋ ਆਉਂਦੇ ਹੀ ਮੇਰੇ ਭਰਾ ਨੂੰ ਖਾ ਗਈ। 1 ਮਹੀਨਾ ਹੋਇਆ ਸੀ ਵਿਆਹ ਹੋਏ ਨੂੰ, ਮੇਰਾ ਭਰਾ ਐਕਸੀਡੈਂਟ 'ਚ ਮਾਰਿਆ ਗਿਆ। ਮੈਨੂੰ ਤਾਂ ਉਹ ਵੀ ਤੇਰੇ ਦੀ ਸ਼ੱਕ ਹੈ, ਤੂੰ ਹੀ ਕੀਤਾ ਇਹ ਕਾਰਾ। ਹੁਣ ਚਲਿੱਤਰ ਕਰਦੀ ਹੈ ਸਾਡੇ ਸਾਹਮਣੇ। ਬੇਟਾ ਤੂੰ ਮੇਰੇ ਕੋਲ ਰਹਿ, ਮੈਂ ਦੇਖਦਾ ਤੇਰੇ ਤੇ ਕੌਣ ਕਰਦਾ ਅਟੈਕ। ਹਾਂ ਹਾਂ ਲੈ ਜਾ ਮੇਰੀ ਬੇਟੀ ਨੂੰ ਆਪਣੇ ਨਾਲ, ਤਾਂ ਕਿ ਉਹਦੀ ਕੋਈ ਹੁੱਕ ਸੁਗੀ ਨਾ ਲੱਗੇ। ਤੇ ਉਹ एक मिनट मॉम, can you guys please stop fighting? Uncle, if you really care for me, ਨਿਹਾਲ ਨੂੰ ਮੇਰੇ ਬਾਡੀਗਾਰਡ ਲਈ ਹਾਇਰ ਕਰ ਲਿਆ। ਐਜ ਯੂ ਵਿਸ਼ ਬੇਟਾ। ਬੇਟਾ ਕੀ ਤੁਸੀਂ ਜਸਨੀਤ ਦੇ ਬਾਡੀਗਾਰਡ ਦੀ ਜੌਬ ਲੈਣ ਲਈ ਤਿਆਰ ਹੋ? ਫੁੱਲ ਤਿਆਰ ਹੈ ਜੀ। ਸੋਚ ਲਓ ਬੇਟਾ, ਤੁਹਾਨੂੰ ਹਰ ਟਾਈਮ ਜਸਨੀਤ ਦੇ ਨਾਲ ਰਹਿਣਾ ਪੈਣਾ ਹੈ। ਸੋਚਣ ਵਾਲੀ ਕੀ ਗੱਲ ਹੈ ਜੀ, 24 ਆਵਰ ਸਰਵਿਸ ਹੈ ਜੀ, ਡੈਡੀਕੇਸ਼ਨ ਨਾਲ ਜੌਬ ਕਰੀਦੀ ਹੈ ਜੀ। ਗੁੱਡ, ਬਸ ਫਿਰ ਠੀਕ ਹੈ। ਜਦੋਂ ਤੱਕ ਜਸਨੀਤ ਪੂਰੇ 21 ਸਾਲਾਂ ਦੀ ਨਹੀਂ ਹੋ ਜਾਂਦੀ, ਉਦੋਂ ਤੱਕ ਉਹਦੀ ਜਾਨ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ। ਤੁਸੀਂ ਚਿੰਤਾ ਹੀ ਨਾ ਕਰੋ ਜੀ, ਡੋਂਟ ਟੇਕ ਚਿੰਤਾ। ਮੈਂ ਕਹਾਂ ਜੀ 21 ਸਾਲ ਛੱਡੋ, 91 ਸਾਲਾਂ ਤੱਕ ਜ਼ਿੰਮੇਵਾਰੀ ਮੇਰੀ ਜੀ। ਦੈਟਸ ਗੁੱਡ ਬੇਟਾ, ਥੈਂਕ ਯੂ ਬੇਟਾ, ਥੈਂਕ ਯੂ। ਕਮਾਲ ਹੈ, ਪਿੰਡ ਲੋਕੀ ਨਿਹਾਲ ਸਿੰਘ ਤੋਂ ਆਪਣੀਆਂ ਕੁੜੀਆਂ ਬਚਾਉਂਦੇ ਸੀ, ਇੱਥੇ ਕੁੜੀ ਬਚਾਉਣ ਲਈ ਨਿਹਾਲ ਸਿੰਘ ਨੂੰ ਰੱਖਿਆ ਜਾ ਰਿਹਾ। ਸਮਾਰਟ ਲੋਕ ਨੇ ਕੈਨੇਡਾ ਦੇ, ਨਿਹਾਲ ਸਿੰਘ ਦਾ ਟੈਲੈਂਟ ਸਮਝ ਗਏ। It's the sunshine in the moonlight, feeling on my face so bright. My heart is pumping out with the pace of love. There's a rhythm on my mind. Bring up the low, can you ride? Oh yeah, party, party tonight. Oh yeah, gonna get yourself some Friday. Come on, step on me, get on me, beat it, beat it, beat it, beat it.
निहाल, what do you want to have? ना जी बस ये कुछ नहीं पीना पोना जी। मतलब कुछ तो ले ले, कॉफी, कोल्ड ड्रिंक, समथिंग। इस टाइम जी कॉफी कोल्ड ड्रिंक क्यों इस टाइम मतलब? इस टाइम ਨੂੰ ਤਾਂ ਜੜ ਦੋਸਤ ਨੇ ਪੈਗ ਲੈ ਕੇ ਸੁੱਤੇ ਪਏ ਹੁੰਦੇ ਜੀ। ਤਾਂ ਫਿਰ ਲਾ ਲੈ। ਪੈਗ ਲਾਵਾ? ਹਾਂ, have one। ਅੱਛਾ ਜੀ, ਪਰ ਦੇਖੋ ਜੀ ਮੈਂ ਡਿਊਟੀ ਦੇ ਟਾਈਮ 'ਚ ਦਾਰੂ ਦੂਰੂ ਪੀਣ ਦੇ ਹੱਕ 'ਚ ਹੈ ਨਹੀਂ। ਬਾਡੀਗਾਰਡ ਆ ਜੀ, ਮੈਂ ਕਿਹੜਾ ਪੁਲਿਸ ਵਾਲਾ ਵੀ ਜਿਹੜਾ ਟੋਨਿਆ ਫਿਰੂੰਗਾ। ਪਰ ਤੁਸੀਂ ਕਹਿੰਦੇ ਹੋ ਤਾਂ ਇੱਕ ਲਾ ਲੈਣਾ ਜੀ, ਬਟ ਮੈਨੂੰ ਰੋਕ ਦਿਓ ਜੀ। ਦੇਖੋ ਮੈਂ ਨਾ ਇੱਕ ਪੈਗ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਤਾਂ ਵੀ ਡੱਫ ਜਾਣਾ ਕਈ ਵਾਰੀ। ਹੈ ਜੀ, चल ला ले जी। रोक लेंगे। मैडम जी उदा तो गल कोई नहीं, साली ना दारू पी के ना जी साडे साला प्यार जाग जाता। दिल की गल कहने नूं जी कर रहा होंदा भी जिवें हुण तुसीं मेरे सामने बैठे हो, मतलब कह दे भी जिवें आई लव यू मैडम जी। नहीं मतलब ਐ ਨਹੀਂ ਵੀ ਜੇ ਬੰਦਾ ਪਿਆਰ ਕਰਦਾ ਹੋਵੇ ਤੇ ਉਹਦੀ ਗਰਲਫ੍ਰੈਂਡ ਸਾਹਮਣੇ ਬੈਠੀ ਹੋਵੇ ਉਹਦੇ ਕਹਿਣ ਨੂੰ ਮਤਲਬ ਜਿਗਰ ਆਉਂਦਾ, ਸਾਲੀ ਦਲੇਰੀ ਰਹਿ ਜਾਂਦੀ ਹੈ ਨਾ। ਉਦੋਂ ਮੈਡਮ ਅੱਜ ਹੁਣ ਜਦੋਂ ਸਾਲੀ ਪੀ ਲਈ ਆ ਮੈਂ ਤੁਹਾਨੂੰ ਦੱਸ ਦੇਣਾ ਬਈ ਤੁਸੀਂ ਸੋਹਣੇ ਬਹੁਤ ਆ ਮੈਡਮ, ਕੰਮ ਸਾਲਾ ਤੇਰਾ ਹੀ ਆ। ਮੈਂ ਜਦੋਂ ਪਹਿਲੀ ਵਾਰੀ ਦੇਖਿਆ ਨਾ ਤੁਹਾਨੂੰ ਮਤਲਬ ਦਿਲੋਂ ਆਵਾਜ਼ ਨਿਕਲੀ, ਦਿਲੋਂ ਅੰਦਰ ਤੇ ਵੀ ਸਾਲੀ ਚੋਬਰ ਭਈਆ ਜਮਾ ਹੀ। चोबर मतलब जी जिमें गुंदमा जिहा माल। मैडम भी तुसी मेरे लगता गल समझ गए भाई, यू आर वेरी ब्यूटीफुल। थैंक यू निहाल। अंग्रेजी फिल्म दी हीरोइन हुंदी ना सेम टू सेम डिट्टो ही बस। तू अंग्रेजी फिल्मां वेखदा है? हाँ जी, साले तारी दी मोटर ते होर की करी दे जी, आगे गल दसवा करी दे। तारी दी मोटर ते की केड़ी फिल्म वेखी तू तारी दी मोटर ते? तुसी छड्डो जी होता बस। पर ओदा मैं टाइटैनिक भी देखी जी मोबाइल च। मोबाइल ते क्यों वेखी, घर टीवी ते क्यों नहीं वेखी? मैडम ऐसी फिल्मां घरे तो ना देखी दियां ने जी। अरे साफ सुथरी तो फिल्म है। टाइटैनिक और किदा दी गल करदे जी, ਉਹ ਤਾਂ ਸਾਲਾ ਜਹਾਜ਼ ਟਾਈਮ से डूब गया, ਉਹਨਾਂ ਨੇ ਤਾਂ ਗੰਦ ਪਾਉਣ ਦੀ ਪੂਰੀ ਤਿਆਰੀ ਕਰ ਲਈ ਸੀ। ਹੈ ਜੀ, ਸਾਰੇ ਪਿੰਡਾਂ ਪੁੰਡਾਂ ਬਣਾਈ ਗਏ ਜੀ, ਸਾਰੇ ਪਿੰਡ ਦੇ ਮੋਬਾਈਲ ਵਾਲੇ ਮੁੰਡਿਆਂ ਕੋਲੇ ਮੋਬਾਈਲ ਦੇ ਵਿੱਚ ਆਉ ਫਿਲਮ। ਕਈਆਂ ਨੇ ਤਾਂ ਸਾਲਿਆਂ ਨੇ ਸੀਲ ਹੀ ਕੱਟ ਉਹ ਪਾਇਆ ਹੋਇਆ। ਤੁਸੀਂ ਵੀ ਕਹਿੰਦੇ ਹੋਵੋਗੇ ਮੈਡਮ ਕਿਹੜੇ ਸਾਲੇ ਮਾਤੜ ਨਾਲ ਪੰਗਾ ਪੈ ਗਿਆ। ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇਹ ਸਾਲੀ ਅਮੀਰੀ ਗਰੀਬੀ ਹੈ ਨਾ ਮੈਡਮ, ਇਹ ਕੁਛ ਨਹੀਂ, ਇਹ ਸਮਾਂ ਹੈ। ਬੰਦੇ ਦੇ ਦਿਲ ਮਾ ਪਿਆਰ ਹੋਣਾ ਚਾਹੀਦਾ। एक अमीर गरीब नू प्यार कर सकता है, गरीब अमीर नू प्यार कर सकता है। सही गल है निहाल, प्यार च कदे कोई अमीरी गरीबी नहीं होंदी। सही गल है, प्यार बस प्यार ही होंदा है। जे अमीरी गरीबी दा कोई फर्क होंदा शायद मेरी जिंदगी च रूप नहीं होंदा। रूप ओ जिन्नू मैं प्यार करदी हां। हुण कित्थे रूप मैडम? रूप ज्यादातर अमेरिका ही रहता है बिजनेस के सिलसिले च। ਤੁਹਾਡੇ ਤੇ ਏਡੇ ਵੱਡੇ ਵੱਡੇ ਹਮਲੇ ਹੋ ਰਹੇ ਨੇ ਤੇ ਰੂਪ ਅਮਰੀਕਾ ਬੈਠਾ। रूप ਨੂੰ पता ही नहीं है निहाल, क्योंकि मैं ਉਹਨੂੰ ਦੱਸਿਆ ਹੀ ਨਹੀਂ। यही सच्चा प्यार है। ਜੇ ਮੈਂ ਉਹਨੂੰ ਇੱਕ ਵਾਰੀ ਦੱਸ ਦਿੰਦੀ ਉਹ ਭੱਜਿਆ ਇੱਥੇ ਆਂਦਾ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪ ਰੂਪ ਨੂੰ ਡੇਂਜਰ ਚ ਪਾਵਾਂ। ਉਹਦੀ ਜਾਨ ਨੂੰ ਵੀ ਤਾਂ ਖਤਰਾ ਹੋ ਸਕਦਾ ਹੈ। ਸੱਚਾ ਪਿਆਰ ਇਹਨੂੰ ਕਹਿੰਦੇ। मैं फोन करके आया। हेलो और तारी तेनू सड़े ही कुड़ी लभी सी, एक तो पंजाबी नहीं बोलती, उत्तों सड़े इन्ने अमीर खानदान दी कुड़ी आ, उत्तों 5 बाडीगार्ड, उत्तों साली ने बॉयफ्रेंड भी रखा होया। उत्तों बेबे ने खुशी च खंड पाठ रखा लिया गुरुद्वारे। उत्तों बेबे ने सारे पिंड नूं फोटो दिखाती। उत्तों खुसरे तोड़े घरे नच के 21,000 रुपया ले गए। नाले गल सुन शेरा, हुण तां जेड़ा गल च ढोल पिया ना बस इहनूं चुप करके बजाई चल। हाँ ओ नहीं, हुण कुछ नहीं हो सकता, कुछ नहीं हो सकता।
हाँ सच एक आइडिया आया है तू ऐ कर 90 वापस चला जा ते जांदे सारी पिंड वालियां दे ना पैरी पै जा कहती मेथों गलती हो गई भतीज जवानी च गलती हो जाती है एक मिनट जिद्दां ना ਨਿਹਾਲ ਤੂੰ ਇੰਨਾ ਸੈਡ ਕਿਉਂ ਬੈਠਾ ਹੈ ਫਿਰ ਕੀ ਹੋਇਆ ਜੇ ਉਹਦਾ ਬॉयਫ੍ਰੈਂਡ ਹੈਗਾ ਤੂੰ ਉਹਨੂੰ ਇੱਥੇ ਆਪਣੀ ਗਰਲਫ੍ਰੈਂਡ ਤਾਂ ਬਣਾਉਣ ਆਇਆ ਨਹੀਂ ਸੀ ਹੈ ਨਾ ਦੇਖ ਤੂੰ ਉਹਦੇ ਡਰ ਨੂੰ ਆਪਣੀ ਤਾਕਤ ਬਣਾ ਵੈਸੇ ਵੀ ਉਹ ਤੇਰੇ ਤੇ ਵਿਸ਼ਵਾਸ ਤਾਂ ਕਰਦੀ ਹੈ ਨਹੀਂ ਤੇ ਤੈਨੂੰ ਰੂਪ ਬਾਰੇ ਕਿਉਂ ਦੱਸਦੀ ਸ਼ੀ ਫੀਲ ਸੇਫ ਵਿਦ ਯੂ ਨਿਹਾਲ ਮੈਨੂੰ ਇੱਕ ਆਈਡੀਆ ਆਇਆ ਯਾਰ ਕਿਉਂ ਨਾ ਆਪਾਂ ਮਿਲ ਕੇ ਉਹਨੂੰ ਇੰਨਾ ਡਰਾਈਏ ਕਿ ਉਹਨੂੰ ਲੱਗੇ ਕਿ ਉਹ ਸਿਰਫ ਨਿਹਾਲ ਦੇ ਨਾਲ ਸੇਫ ਫੀਲ ਕਰਦੀ ਹੈ ਚਾਹੇ ਉਹ ਇੰਡੀਆ ਹੋਵੇ ਚਾਹੇ ਕੈਨੇਡਾ ਬਾਈ ਦਾ ਵੇ ਕੱਲ ਦਾ ਉਹਦਾ ਕੀ ਪਲਾਨ ਹੈ ਸਕ੍ਰੈਪ ਯਾਰਡ ਕਿੱਥੇ ਮਰ ਗਿਆ ਬਈ ਕੁੜੀ ਨੂੰ ਡਰਾਉਣ ਦੇ ਚੱਕਰ 'ਚ ਕਿਤੇ ਆਪ ਹੀ ਨਾ ਡਰ ਗਿਆ ਹੋਵੇ ਪਤੰਦਰ ਸੜਕਾਰਾਂ ਦੇ ਕਬਰਸਤਾਨ 'ਚ ਛੱਡ ਗਿਆ ਟਾਈਮ ਵੀ ਬਹੁਤ ਹੋ ਗਿਆ ਯਾਰ It's sorted. Thank you. Thank you. बंदूक देख साले ने किमें लाई आ जेवड़ा वाह ओए सूरमिया छड़ कुड़ी नू पिस्तौल दिखाउंदा गोली मारेगा ते हैं डरो ना जी गल्ले कोई नहीं इत्थे मार जट दे टका के मथे च जे तेरी गोली च दामा इत्थे प्रॉपर हैं मार देखदा गया जट खड़ा बच गया निहाल सिया गोली खा के लांगी जे बेबे कोले जोंदी ले जानी है ना कुड़ी तक कनेडा छड्डना ही पैना साले चल चल बैठ फिर सोके गड्डी च बैठ निहाले हो की रहा है मेरी तो कुछ समझ नहीं आ रहा है कौन है जो सब कुछ छड़ के मेरी जान दे पिछे पिया होया है मैं किसी दा की विगाड़िया है सीधी जी गल है मैडम 2 हफ्ते तक तुसी 21 सालां दे हो जाना ते तुहाडी सारी प्रॉपर्टी तुहाडे कोले आ जानी आ पर मैनूं लगदा कि तुहाडा अपना ही कोई ये गल चाहुंदा नहींगा कि तुसी अपनी प्रॉपर्टी दे मालक बनो अपने व्हाट डू यू मीन मम्मी चाचा जी नो दिस इज हार्ड टू बिलीव पर जो कोई भी है पता तो मैं करके ही छूंगी
ਪਤਾ ਕਰਾਉਣ ਦੇ ਲਈ ਮੈਡਮ ਪਹਿਲਾਂ ਬੰਦੇ ਨੂੰ ਜਿਉਂਦਾ ਰਹਿਣਾ ਪੈਣਾ, ਤੇ ਜਿਹੜੇ ਹਾਲਾਤ ਚੱਲ ਰਹੇ ਨੇ ਨਾ ਬਹੁਤਾ ਚਿਰ ਤੁਸੀਂ ਜਿਉਂਦੇ ਰਹਿਣਾ ਤੇ ਨਾ ਮੈਂ। ਨਾਲੇ ਇਸ ਬਗਾਨੇ ਮੁਲਕ ਦੇ ਵਿੱਚ ਮੈਂ ਕਿੰਨਾ ਕੁ ਚਿਰ ਤੁਹਾਡਾ ਬਚਾਅ ਕਰ ਸਕਦਾ ਹੈ? ਮੇਰੀ ਮੰਨੋ, ਆਹ 2 ਹਫ਼ਤੇ ਜਦ ਤੱਕ ਤੁਸੀਂ 21 ਸਾਲਾਂ ਦੇ ਨਹੀਂ ਹੋ ਜਾਂਦੇ, ਬਿਨਾਂ ਕਿਸੇ ਨੂੰ ਦੱਸੇ ਤੋਂ ਮੇਰੇ ਨਾਲ ਪੰਜਾਬ ਚੱਲੋ। ਪੰਜਾਬ। ਪਰ ਮੇਰਾ ਕੌਣ ਹੈ ਪੰਜਾਬ 'ਚ? ਹਲੇ ਵੀ ਪੁੱਛਦੇ ਹੋ ਕਿ ਤੁਹਾਡਾ ਕੌਣ ਹੈ ਪੰਜਾਬ 'ਚ? ਨਿਹਾਲ ਸਿੰਘ ਮਰਦਾ ਮਰ ਜੂਗਾ, ਪਰ ਜਸਨੀਤ ਕੌਰ ਨੂੰ ਧਰਤੀ ਬਾਹ ਨਹੀਂ ਲੱਗਣ ਦਿੰਦਾ। ਪਰ ਰੂਪ ਨੂੰ ਬਿਨਾਂ ਦੱਸੇ ਮੈਂ ਨਹੀਂ ਜਾ ਸਕਦੀ। ਉਹਨੂੰ ਤਾਂ ਮੈਨੂੰ ਦੱਸਣਾ ਹੀ ਪੈਣਾ ਹੈ। ਉਹ ਵਿਚਾਰਾ ਖਾਮਖਾ। ਮੈਡਮ, ਆਪਾਂ ਛਪਾਰ ਦੇ ਮੇਲੇ ਨਹੀਂ ਚਲੇ ਮੈਡਮ, ਇਹ ਮੌਤ ਦਾ ਖੇਡ ਹੈ। ਤੁਹਾਨੂੰ ਤਾਂ ਮੈਂ ਬਚਾ ਲੂੰਗਾ, ਪਰ ਤੁਹਾਡੇ ਰੂਪ ਨੂੰ ਕੌਣ ਬਚਾਊਗਾ? ਬਥੇਰੇ ਲੋਕਾਂ ਤੇ ਭਰੋਸਾ ਕਰਕੇ ਦੇਖ ਲਿਆ ਤੁਸੀਂ, ਇੱਕ ਵਾਰੀ ਨਿਹਾਲ ਸਿੰਘ ਤੇ ਵੀ ਭਰੋਸਾ ਕਰਕੇ ਦੇਖ ਲਓ। ਵੇਖੀ, ਮੇਰਾ ਭਰੋਸਾ ਤੋੜੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੀਟ ਵਾਲਾ ਨਿਹਾਲ ਆਪਣੀ ਹੋਣ ਵਾਲੀ ਵਹੁਟੀ ਜਸਨੀਤ ਨੂੰ ਕੈਨੇਡਾ ਤੋਂ ਲੈ ਕੇ ਆ ਰਿਹਾ ਹੈ। ਉਹ ਕੀ ਹੋ ਗਿਆ ਤੈਨੂੰ? ਓਏ ਕਿਉਂ ਰੋਈ ਜਾਨੀ ਹੈ? ਦੱਸ ਤਾਂ ਸਹੀ। मामा जी मैं बर्बाद होगी, मेरे दिल दे बाग ही उजड़ गए। ਮੈਂ ਤਾਂ ਆਪ ਹੈਰਾਨ ਆ, ਇਸ ਮਲੰਗ ਨੂੰ ਕੁੜੀ ਦੇ ਕੀ ਨਹੀਂ ਦਿੱਤੀ। ਤੁਸੀਂ ਤਾਂ ਕਹਿੰਦੇ ਸੀ ਉਹਦੇ ਕਰਮਾਂ 'ਚ ਕੋਈ ਮਾਤਾ ਪੰਛੀ ਵੀ ਨਹੀਂ ਹੈਗੀ। ਮਹਾਰਾਜ ਤਾਂ ਪੂਰੀ ਦੀ ਪੂਰੀ ਤੀਵੀਂ ਲੈ ਕੇ ਆ ਗਿਆ। ਉਹ ਪਤਾ ਨਹੀਂ ਨਿਹਾਲ ਕਿਸ ਮਿੱਟੀ ਦਾ ਬਣਿਆ ਹੋਇਆ, ਉਹ ਤਾਂ ਮੇਰੇ ਨਾਲ ਦਾ ਗ੍ਰਹਿ ਵੀ ਚੱਕ। ਮੈਂ ਹੈਰਾਨ ਹੈ, ਉਹ ਸਾਲਾ 9ਵੀਂ ਫੇਲ ਤੇ ਮੈਂ ਬੀਐਡ ਪਾਸ, ਉਹਨੂੰ ਕੈਨੇਡਾ ਦੀ ਕੁੜੀ ਦੇ ਕਿਨੇ ਦਿੱਤੀ? ਇਹ ਤਾਂ ਮੈਂ ਮੰਨਦੀ ਹਾਂ ਵੀ ਨਿਹਾਲ ਬੜਾ ਸਕੀਮੀ ਹੈ, ਪਰ ਇਹੋ ਜਿਹੀ ਕਿਹੜੀ ਸਕੀਮ ਲੜਾ ਗਿਆ ਬਈ ਕੈਨੇਡਾ ਦੀ ਕੁੜੀ ਕੱਢ ਲਿਆ? ਹਾਂ ਜੀ ਭੂਆ ਜੀ, ਤੁਸੀਂ ਚਾਹ ਪੀ ਚੱਲ ਕੇ ਪੀਓ। ਬਾਹਰ ਹੀ ਟੱਪਿਆ ਏ ਲੈ, ਇੰਨੀ ਛੇਤੀ ਬਾਹਰ ਟੱਪਿਆ ਆ। ਉਹ ਕਮਾਲ ਹੈ, ਜਿਸ ਹਿਸਾਬ ਨਾਲ ਉਹਨੇ ਸਪੀਡ ਫੜੀ ਆ, ਸਾਲਾ ਕਿਤੇ ਗਾਹੀ ਨਾ ਲੰਘ ਜੇ। ਤੂੰ ਜਾ ਕੇ ਸੜਕ ਤੇ ਖੜ। ਤਾਰੀ ਪੁੱਤ, ਮੈਨੂੰ ਇਹ ਦੱਸ ਕਿ ਸਾਰੇ ਕੰਮ ਹੋ ਗਏ ਕਿ ਨਹੀਂ? ਹਾਂ, ਬਾਕੀ ਸਾਰੇ ਕੰਮ ਤਾਂ ਹੋ ਗਏ ਚਾਚੀ, ਬਸ ਇੱਕੋ ਕੰਮ ਰਹਿ ਗਿਆ। ਉਹ ਕਿਹੜਾ? ਦੇਖ ਸਾਰੇ ਬਹਿ ਗਏ ਚਾਚੀ, ਹੁਣ ਮੇਰੀ ਵੀ ਹੱਥ ਪੀਲੇ ਕਰ ਦੇ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਖੱਖਰ ਵਾਲੇ ਬਾਬੇ ਦੇ ਜਾ ਕੇ ਚਾਦਰ ਚੜਾ ਦੇ। ਚਾਦਰ ਕੀ, ਮੈਂ ਤਾਂ ਬਿਸਤਰਾ ਝਾਉਣ ਨੂੰ ਤਿਆਰ ਹਾਂ, ਪਰ ਸਾਲਾ ਕਿਤੇ ਕੰਮ ਵੀ ਬਣੇ। Stop the car right now! ਉਹ ਕੀ ਹੋ ਗਿਆ ਹੁਣ? ਗੱਡੀ ਕਾਸ ਤੋਂ ਰੁਕਵਾ ਲਈ ਆ। ਉਹ ਪਿੰਡ ਹਲੇ ਬਹੁਤ ਦੂਰ ਆ, ਕਾਹਤੋਂ ਵਿਚਾਲੇ ਰੋਕ ਲਈ ਗੱਡੀ? ਹੈਲੋ ਮੈਡਮ ਜੀ, ਕੀ ਹੋਇਆ ਦੱਸੋ? No way! I'm not wearing these kind of clothes. Bloody bed sheets ਕਿੰਨੀ ਗਰਮੀ ਲੱਗੀ ਜਾਂਦੀ ਹੈ ਮੈਨੂੰ ਇਹਨਾਂ ਵਿੱਚ। ਮੈਂ ਨਹੀਂ ਪਾਣੇ ਇਹ ਕੱਪੜੇ। ਕਮਾਲ ਦੀ ਗੱਲ ਆ, ਪਹਿਲੀ ਕੁੜੀ ਆ ਜਿਹੜੀ ਕਹਿੰਦੀ ਮੈਂ ਕੱਪੜੇ ਨਹੀਂ ਪਾਉਣੇ ਹੈਗੇ। ਕਿੱਦਾਂ ਦੇ ਕੱਪੜੇ ਪਵਾਤੇ ਨੇ? ਕਾਰ ਦੇ ਏਸੀ 'ਚ ਵੀ ਗਰਮੀ ਲੱਗੀ ਜਾਂਦੀ ਹੈ। ਐਕਚੁਅਲੀ ਕਾਰ ਦਾ ਏਸੀ ਖਰਾਬ ਆ। ਚੱਲਦਾ ਹੈ ਭਾਜੀ। ਸੜਿਆ ਚਲਾਇਆ ਨਹੀਂ ਫਿਰ ਭਾਜੀ। ਤਾਰੀ ਭਾਜੀ ਨੇ ਪੈਸੇ ਨੌਨ ਏਸੀ ਦੇ ਦਿੱਤੇ ਨੇ। Gosh! ਇੰਨੇ ਸਾਰੇ ਕੱਪੜੇ ਉਹ ਤੋਂ ਕਾਰ ਦਾ ਏਸੀ ਵੀ ਨਹੀਂ ਚੱਲਦਾ। I need a change. ਡਰਾਈਵਰ ਡਿੱਕੀ ਓਪਨ ਕਰੋ। ਜੀ ਮੈਡਮ। ਓਏ ਨੋ ਓਪਨ। ਤੂੰ ਕੱਪੜੇ ਨਹੀਂ ਬਦਲ ਸਕਦੀ ਜਸਨੀਤ? ਕਰ ਲੈਣ ਦੋ ਭਾਜੀ। ਥੱਪੜ ਮਾਰੂ ਸਾਲੇ ਦੇ ਮੈਂ। ਚੱਲ ਗੱਡੀ 'ਚ ਬੈਠ। ਅਬ ਜਸਨੀਤ ਦੇਖ, ਤੈਨੂੰ ਇੱਥੇ ਆਪਣਾ ਆਇਡੈਂਟੀ ਕਾਰਡ ਲੁਕੋ ਕੇ ਰੱਖਣਾ ਪੈਣਾ। ਆਇਡੈਂਟੀ ਕਾਰਡ? ਮਤਲਬ ਕਿ ਤੈਨੂੰ ਕੋਈ ਪਛਾਣ ਨਾ ਲਵੇ। ਪਰ ਇੱਥੇ ਮੈਨੂੰ ਕੌਣ ਪਛਾਣੇਗਾ? ਜਿੰਨਾ ਤੈਨੂੰ ਸਾਡੇ ਪਿੰਡ 'ਚ ਪਛਾਣਦੇ ਆ, ਸਾਰੀ ਦੁਨੀਆ 'ਚ ਨਹੀਂ ਪਛਾਣਦੇ ਹੋਣੇ। ਯਾਰ ਜੇ ਛੋਟੇ ਛੋਟੇ ਕੱਪੜੇ ਪਾ ਕੇ ਘੁੰਮੇਗੀ, ਕੋਈ ਨਾ ਕੋਈ ਤਾਂ ਸਾਲਾ ਪਛਾਣੇ ਲਊਗਾ। ਅੱਜ ਕੱਲ ਪਿੰਡਾਂ ਦੇ ਵਿੱਚ ਇੰਟਰਨੈਟ, ਗੂਗਲਾਂ ਸਭ ਕੁਝ ਚੱਲਦਾ। ਲੋਕ ਸਾਲੇ ਮੋਟਰਾਂ ਤੇ ਬੈਠ ਕੇ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਦੇ ਨੇ। ਮੇਰੀ ਗੱਲ ਸੁਣਾ, ਦੇਖ ਤੇਰੇ ਪਿੱਛੇ ਮੈਂ ਦਾੜੀ ਰੱਖ ਲਈ ਆ। ਆਪਣਾ ਆਇਡੈਂਟੀ ਕਾਰਡ ਮੈਂ ਬਦਲਤਾ ਵਾ। ਪਲੀਜ਼ ਟਰਾਈ ਟੂ ਅੰਡਰਸਟੈਂਡ। ਜਸਨੀਤ ਤੂੰ ਇੱਥੇ ਜਸਨੀਤ ਨਹੀਂ, ਜਸਨੀਤ ਕੌਰ ਹੈ। ਕੌਰ ਦਾ ਮਤਲਬ ਟੌਰ। ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨੂੰ ਪਿਆਰ ਕਰੋ। ਜੇ ਕੋਈ ਸ਼ੱਕ ਹੈ ਤਾਂ ਸਾਈਡ ਤੇ ਆ ਕੇ ਨਿਹਾਲ ਸਿੰਘ ਨਾਲ ਵਿਚਾਰ ਕਰੋ। ਹੁਣ ਚਲੋ ਗੱਡੀ 'ਚ ਬੈਠੋ, ਬਾਕੀ ਗੱਲਾਂ ਆਪਾਂ ਘਰੇ ਜਾ ਕੇ ਕਰਦੇ ਹਾਂ। ਸ਼ੁਕਰ ਆ ਇੱਥੇ ਤਾਂ ਬਚ ਗਿਆ ਨਿਹਾਲ ਸਿੰਘ। ਹਲੇ ਘਰੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਝੂਠ ਬੋਲਣੇ ਪੈਣੇ ਆ। ਚੱਲ ਚਾਚੀ, ਹਲਵਾਈ ਨੇ ਸਾਰਾ ਕੰਮ ਰੈਡੀ ਕਰਤਾ, ਹੁਣ ਸੈੱਟ ਆ ਜਮਾ। ਹਾਂ ਪੂਰਾ ਫਿੱਟ ਲੈ। ਆ ਗਏ ਆਓ ਜੀ, ਆਓ ਜੀ, ਆਓ ਲੱਥੋ ਜੀ। ਮੇਰੀ ਮੰਮੀ ਨੂੰ ਨਾ ਬੇਬੇ ਕਹੀ। ਨੀ ਸਿੰਪੋ, ਨੀ ਆਜੋ ਮੇਰਾ ਲਾਡਲਾ ਪੁੱਤ ਆ ਗਿਆ। ਮੰਮੀ ਨੂੰ ਨਾ ਬੇਬੇ ਵਧੀਆ ਲੱਗਦਾ। You mean baby, right? ਬੇਬੀ ਨਹੀਂ, ਬੇਬੇ। ਬੇ?
बे बे बेबे हाँ मेरा पुੱਤ मां सदके ले बेबे लियांदी कनेडा तो ओरिजिनल आ बॉर्न ब्रॉट अप कनेडा खड़ जा धीए सुखा सुखदी ਨੂੰ ਤਾਂ ਇਹ ਦੇਣ ਆਇਆ ਮੜ ਜਾ ਤੇਲ ਤਾਂ ਚੋ ਲੈਣ ਦੇ ਧੀਏ ਡਰੀ ਕਾ ਤੂੰ ਜਾਨੀ ਹੈ ਪੰਡਤ ਜੀ ਤੁਹਾਡੀਆਂ ਭਵਿੱਖਬਾਣੀਆਂ ਗਲਤ ਹੁੰਦੀਆਂ ਜਾਂਦੀਆਂ ਨੇ ਨਿਹਾਲ ਬੈਸਟ ਫਰੈਂਡ ਤਰਨਜੀਤ ਸਿੰਘ ਉਰਤਾਰੀ ਰਾਮ 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 ਐ ਹੋ ਨਹੀਂ ਸਕਦਾ ਇਹਦੇ ਵਿੱਚ ਜ਼ਰੂਰ ਕੋਈ ਭੇਦ ਹੈ 4 ਦਿਨ ਦੇਖਦੇ ਆ ਸੱਚ ਆਪਣੇ ਆਪ ਸਾਹਮਣੇ ਆ ਜਾਊ ਹੈ ਠੀਕ ਹੈ ਆਓ ਚਲਿਏ ਸਾਲਿਆ ਮੇਰੀ ਬਾਰੀ ਤੂੰ ਤਾਂ ਸੱਚੀ ਲਾਇਆ ਓਏ ਸ਼ੁਕਰੀਆ ਮਿਹਰਬਾਨੀ ਹੱਥ ਬਾਲੀ ਕੂਲੇ ਨੇ ਕੈਨੇਡਾ ਵਾਲੀ ਦੇ ਓਏ ਆਪਣੇ ਵਾਲੇ ਤਾਂ ਬੱਠਲ ਚੱਕ ਕੇ ਅੱਟਣ ਪਏ ਹੁੰਦੇ ਨੇ ਹਾਸੇ ਮਜ਼ਾਕ ਚ ਕਿਤੇ ਤੂੰ ਆਪਣੀਆਂ ਗੱਲਾਂ ਤੇ ਅੱਟਣ ਨਾ ਪਵਾਲੀ ਕੁੱਤਿਆ ਚੱਲ ਕੁੜੇ ਬਹੂ ਤਾਂ ਬੜੀ ਸੋਹਣੀ ਹੈ ਤੇਰੀ ਕਿੰਨੀ ਸੋਹਣੀ ਬਹੂ ਲੈ ਕੇ ਉਹ ਆਇਆ ਤੂੰ ਟਕੀ ਰਹਿ ਤਾਈ ਕੈਨੇਡਾ ਵਾਲੀ ਆ ਰੀਜਨਲ ਅਸਲੀ kind of a zoo is this? ये lady songs क्यों गा रही ने? And वो दूजी वाली आंटी, why did she call me Noo? ਤੈਨੂੰ ਕੀ ਦੱਸਾਂ ਜਸਨੀਤ ਅਬ ਤੈਨੂੰ ਪਤਾ ਸਾਡੇ ਪਿੰਡ ਆਖਰੀ ਵਿਆਹ ਕਦੋਂ ਹੋਇਆ ਸੀ When? ਸਨ 93 ਵਿੱਚ ਜਦੋਂ ਵੱਡੇ ਹੜ੍ਹ ਆਏ ਸੀ हड़? ਫਲੱਡ Oh. ਸਾਡੇ ਪਿੰਡ ਸੱਜਣ ਕੇ ਬਿੱਟੇ ਦਾ ਵਿਆਹ ਸੀਗਾ ਤੇ ਬਰਾਤ ਨਾਲ ਭਰੀ ਹੋਈ ਬੱਸ ਸਿੱਧੀ ਜੋੜੇ ਪੁਲਾਂ ਚੋਂ ਨਹਿਰ ਚ ਦੁੜਮ ਮਤਲਬ ਜੰਪ ਕਰ ਗਈ Oh my God! सच्ची? ਮੁੱਚੀ ਅਬ ਤਾਰੀ ਦਾ ਪਾਪਾ ਬੱਸ ਚਲਾਉਂਦਾ ਸੀਗਾ ਵਿੱਚੇ ਉਹ ਸ਼ਹੀਦ ਹੋ ਗਏ ਦੱਸ ਸਾਲਿਆ ਹਾਂ ਬਸ ਦੇ ਨਾਲ ਹੀ ਪਾਪਾ ਜੀ ਠੰਡ ਅਬ ਜਦੋਂ ਦੇ ਪਾਪਾ ਜੀ ਪੂਰੇ ਹੋਏ ਨੇ ਨਾ ਦੀ ਐਂਡ ਨੂੰ ਥੈਂਡ ਹੀ ਪੜਨ ਲੱਗ ਗਿਆ ਵਿਚਾਰਾ ਉਸ ਘਟਨਾ ਤੋਂ ਬਾਅਦ ਨਾ ਸਾਡੇ ਪਿੰਡ ਕਿਸੇ ਨੇ ਵੀ ਪੁੱਤ ਵਿਆਹਣ ਦੀ ਹਿੰਮਤ ਨਹੀਂ ਕੀਤੀ ਹੈਗੀ ਹੁਣ ਜਦੋਂ ਵੀ ਕੋਈ ਕੁਆਰੀ ਕੁੜੀ ਸਾਡੇ ਪਿੰਡ ਚ ਆਉਂਦੀ ਆ ਸਾਡੇ ਪਿੰਡ ਵਾਲੇ ਐਦਾਂ ਹੀ ਨੂੰ ਕਹਿ ਕੇ ਉਹਦੇ ਸ਼ਗਨ ਪੂਰੇ ਕਰ ਲੈਂਦੇ ਨੇ ਪਾਪਾ ਜੀ ਮੇਰਾ ਮਤਲਬ ਫਾਦਰ ਸਾਹਿਬ Tari, I'm so sorry yaar to hear that. ਅੱਛਾ ਜੀ ਵੇ ਕਿਉਂ ਮੇਰੀ ਕੁੜੀ ਨੂੰ ਤੰਗ ਕਰੀ ਜਾਂਦੇ ਆ ਚਲਤੀ ਏ ਅੰਦਰ ਚੱਲੀਏ ਕਿਉਂ ਸਾਲਿਆ ਤੇਰਾ ਕੀ ਢਿੱਡ ਦੁਖਦਾ ਸੀ ਅਗਲੀ ਮੇਰੇ ਜਿਉਂਦੇ ਪਿਓ ਦਾ ਅਫਸੋਸ ਕਰ ਰਹੀ ਸੀ ਜੇ ਬੇਬੇ ਨੇ ਅੰਦਰ ਪੈਰੋਂ ਕੱਢ ਲਈ ਨਾ ਸਾਰੇ ਪਿੰਡ ਨੇ ਆਪਣੇ ਅਫਸੋਸ ਤੇ ਬਹਿ ਜਾਣਾ ਚੱਲ ਕੀ ਗੱਲ ਪੁੱਤਰ ਤੂੰ ਇੰਨੀ ਉਦਾਸ ਕਿਉਂ ਆ ਉਹ ਮੈਨੂੰ ਸਭ ਕੁਝ ਦੱਸਤਾ ਨਿਹਾਲ ਨੇ ਬੇਬੀ ਜੀ ਸੁਣ ਕੇ ਬਹੁਤ ਅਫਸੋਸ ਹੋਇਆ ਕਿਹੜੀ ਗੱਲ ਦਾ ਅਫਸੋਸ ਹੋਇਆ ਬੇਟਾ ਉਹੀ ਬੱਸ ਵਾਲੀ ਗੱਲ God shouldn't do this to anyone. ਅਬ ਬੇਬੇ ਅਬ ਜਿਸਨੀ ਥੱਕ ਗਈ ਹੋਣੀ ਆ ਨਾ ਇੰਨੀ ਦੂਰੋਂ ਤੁਰ ਕੇ ਆਈ ਆ ਕੈਨੇਡਾ ਤੁਰ ਕੇ ਨਹੀਂ ਜਹਾਜ਼ ਤੇ ਆ ਮਤਲਬ ਇੱਕ ਗੱਲ ਆ ਜਾ ਤਾਰੀ ਜਾ ਕੇ ਰੂਮ ਦਿਖਾ ਇਹਨਾਂ ਨੂੰ ਹਾਂ ਜੀ ਚਲੋ ਪੁੱਤਰ ਇਹ ਕਿਹੜੀ ਬੱਸ ਤੇ ਗੱਲ ਕਰ ਰਹੀ ਸੀ ਅਬ ਉਹ ਬੇਬੇ ਜਦੋਂ ਤੂੰ ਮੱਸਿਆ ਗਈ ਸੀ ਪ੍ਰੀਤ ਵਾਲਿਆਂ ਦੀ ਮਿੰਨੀ ਬੱਸ ਬਹਿ ਕੇ ਮਲੇਰਕੋਟਲੇ ਗੁਰੂਸਰ ਗੁਰਦੁਆਰੇ ਪਰ ਮੈਂ ਕਦੋਂ ਗਈ ਸੀ ਗੁਰੂਸਰ ਗੁਰਦੁਆਰੇ ਬੇਬੇ ਉਦੋਂ ਹੀ ਜਦੋਂ ਤੁਹਾਡੀ ਬੱਸ ਦੇ ਮੂਹਰੇ ਬਹਿੜੀ ਆ ਗਈ ਸੀ ਤਾਂ ਇਹਦੇ ਚ ਅਫਸੋਸ ਵਾਲੀ ਕਿਹੜੀ ਗੱਲ ਆ ਕੈਨੇਡਾ ਤੋਂ ਆਈ ਆ ਤੇਰੀ ਨੂੰ ਉੱਥੇ ਜਾਨਵਰਾਂ ਤੇ ਬੰਦਿਆਂ ਨੂੰ ਬਰਾਬਰ ਸਮਝਦੇ ਆ ਹਾਉ ਕਹੇਗੀ ਬੇੜੀ ਦਾ ਵਿਚਾਰੀ ਕਿੰਨੀ ਮਲੂਕ ਜਿੰਦਾ ਮੇਰੀ ਧੀ ਉਦਾਂ ਤਾਂ ਤੂੰ ਕਦੇ ਕੋਈ ਚੰਗਾ ਕੰਮ ਕੀਤਾ ਨਹੀਂ ਪਰ ਆ ਮੇਰੀ ਨੂੰਹ ਨੂੰ ਲਿਆ ਕੇ ਤਾਂ ਤੂੰ ਮੇਰਾ ਦਿਲ ਜਿੱਤ ਲਿਆ ਪੁੱਤ ਜਿਉਂਦਾ ਰਹਿ ਪਤਾ ਨਹੀਂ ਬੱਸਾਂ ਮੂਰੇ ਬੈੜੀਆਂ ਲਿਆ ਕੇ ਕਿੰਨਾ ਚਿਰ ਬਚਾਂਗੇ ਵਾਹਿਗੁਰੂ ਵੇਅਰ ਆਰ ਯੂ ਉਹ ਕੀ ਹੋਇਆ ਰੋਈ ਕਿਉਂ ਜਾਨੀ ਹੈ मेरा दिल टूट गया ਦਿਲ ਟੁੱਟ ਗਿਆ ਫਿਰ ਗੈੜ ਗੰਨੇ ਕੋ ਖਾਈ ਜਾਨੀ ਹੈ दिल टूटे दंद ने टूटे ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਦੇ ਤੂੰ ਮਚਾਨ ਤੇ ਚੜ ਜਾਨੀ ਹੈ ਕਦੇ ਟੈਂਕੀ ਤੇ ਚੜ ਜਾਨੀ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਬੋਲ ਮੈਨੂੰ ਕਦੋਂ ਬੁਲਾਇਆ अनमोल तू मैनू पहला ये दस कि ओ कनेडा वाली चेजा की है जो मेरे च नहीं है मेरे वर्गी खांदे पींदे घर दी कुड़ी कि निहाल नू मिलनी है एक गोरा रंग एक तिखे नैनक्श एक कालियां जुल्फां दस मैनू की कमी है मेरे च अनमोल दस मैनू ਉਹ ਕਮਲੀਏ
ਤੇਰਾ ਤੇ ਉਹਦਾ ਕੀ ਮੁਕਾਬਲਾ ਹੈ? ਉਹ ਤੇਰੇ ਵਾਂਗੂ ਕਮਾ ਚੋਂ ਜੜ ਸਮੇਤ ਗੰਨਾ ਪੱਟ ਲੂ। ਤੇ ਤੂੰ ਗੰਨਾ ਛੱਡ, ਮੈਂ ਸਣੇ ਜੜ ਕਿੱਕਰ ਪੱਟਦਾ, ਪਰ ਨਿਹਾਲ ਮੇਰਾ ਹੋਣਾ ਚਾਹੀਦਾ। ਅਨਮੋਲ, ਮੈਂ ਤੈਨੂੰ ਦੱਸਦੀ ਆ ਕਮੀ ਕੀ ਹੈ। ਕਮੀ ਇਹ ਹੈ ਕਿ ਉਹ ਕੈਨੇਡਾ ਵਾਲੀ ਵਾਂਗੂ ਮੈਂ ਚਵੜ ਇੰਗਲਿਸ਼ ਨਹੀਂ ਬੋਲ ਸਕਦੀ। ਯੈਸ ਯੂ ਆਰ ਰਾਈਟ। ਅਨਮੋਲ, ਜਮੀ ਏਦਾਂ ਦੀ ਅੰਗਰੇਜ਼ੀ ਮੈਨੂੰ ਸਿਖਾ ਦੇ। ਹਾਂ ਸਿਖਾਉਂਗਾ। ਖਰਾਬ ਹੋ ਗਏ ਵੀ ਕਿੰਨੀ ਫੁੱਲ ਸਪੀਡ ਤੇ ਭੱਜਦੀ ਆ ਮੇਰੇ ਪਾਪੇ ਦੀ ਕਾਰ। ਇਹਨੂੰ ਕਾਰ ਕਹਿੰਦੇ ਬਲਡੀ ਗਾਰਬੇਜ। ਓਏ ਗਾਰਬੇਜ ਗੁਰਬੇਜ ਨਾ ਬੋਲੀ, ਮੇਰੀ ਗੱਲ ਸੁਣ ਲਾ। ਪਹਿਲੀ ਕਾਰ ਆ ਜਿਹੜੀ ਸਾਡੇ ਪਿੰਡ ਦੇ ਵਿੱਚ ਆਈ ਆ, ਮੇਰਾ ਡੈਡੀ ਲੈ ਕੇ ਆਇਆ ਸੀ। ਉਸ ਤੋਂ ਬਾਅਦ 3600 ਫੋਰਡ। ਅੱਜ ਵੀ ਜਦੋਂ ਗੁਰਦੁਆਰੇ ਅਨਾਉਂਸਮੈਂਟ ਹੁੰਦੀ ਆ ਨਾ, ਅਸੀਂ ਫੀਟ ਕਾਰ ਵਾਲੇ ਵੱਜਦੇ ਆ। ਸੀਨਾ ਚੌੜਾ ਹੋ ਜਾਂਦਾ ਸੁਣ ਕੇ। ਓਏ ਉਨੀ ਟੌਰ ਤਾਂ ਪੱਗ 'ਚ ਤੁਰਲੇ ਦੀ ਨਹੀਂ ਹੁੰਦੀ ਜਿੰਨੀ ਸਾਡੀ ਫੀਟ ਕਾਰ ਦੀ ਆ। ਸਟਾਪ ਬਸ ਕਰ ਨਿਹਾਲ, ਕਿੰਨਾ ਬੋਲਦਾ ਹੈ ਤੂੰ? ਸੌਰੀ ਜੇ ਤੈਨੂੰ ਗਲਤ ਬੋਲੀ। ਉਹ ਡੈਡੀ ਨੂੰ ਤਾਂ ਬੜੇ ਝੂਟੇ ਦਿੱਤੇ, ਸਾਡੀ ਵਾਰੀ ਖੜ ਗਏ ਐ। ਕੋਈ ਨਹੀਂ, ਤੂੰ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲੈ, ਮੈਂ ਤਾਂ ਤੇਰੀ ਇੱਜ਼ਤ ਕਰੂੰ। ਡੈਡੀ ਦੀ ਆਖਰੀ ਨਿਸ਼ਾਨੀ ਨਿਹਾਲ ਪੁੱਤ, ਹਾਂਜੀ ਮੈਂ ਕਸ਼ਮੀਰੋਂ ਵੱਲ ਚੱਲੀ ਆ। ਉਹਦੀ ਮੱਝ ਬਿਮਾਰ ਆ। ਅੱਛਾ। ਜਸਜੀਤ ਨੂੰ ਕਹੀਂ ਮੇਰੀ ਆਉਂਦੀ ਨੂੰ ਰੋਟੀ ਬਣਾ ਕੇ ਰੱਖੇ। ਰੋਟੀ ਛੱਡ ਬੇਬੇ, ਰੋਟੀ ਬਣਾ ਕੇ ਕੀ ਕਰਨੀ ਆ? ਮੈਨੂੰ ਤਾਂ ਭੁੱਖ ਹੈ ਨਹੀਂ। ਮੈਂ ਤਾਂ ਕਹਿੰਦਾ ਤੂੰ ਵੀ ਕਸ਼ਮੀਰੋਂ ਚਾਚੇ ਲਈ ਖਾਇਆ। ਹਾਂ ਕਿਉਂ? ਮੈਂ ਅਗਲੇ ਦੇ ਘਰੇ ਕਿਉਂ ਰੋਟੀ ਖਾਵਾਂ? ਨਾਲੇ ਉਹਨਾਂ ਦੀ ਤਾਂ ਮੱਝ ਬਿਮਾਰ ਆ। ਕਮਾਲ ਦੀ ਗੱਲ ਆ ਬੇਬੇ, ਮੱਝ ਨੇ ਆਟਾ ਗੁੰਨ ਕੇ ਦੇਣਾ ਚਾਚੀ ਨੂੰ, ਤੈਨੂੰ ਰੋਟੀ ਨਹੀਂ ਖਿਲਾ ਸਕਦੀ ਉਹ? ਕਿਉਂ ਕਵਲੀਆਂ ਗੱਲਾਂ ਕਰਦਾ ਨਿਹਾਲ? ਮੈਂ ਰੋਟੀ ਘਰੇ ਆ ਕੇ ਖਾਣੀ ਆ। ਫੇਰ ਮੈਂ ਆਪਣੀ ਬੇਬੇ ਨੂੰ ਅੱਜ ਜ਼ਿਮੀਦਾਰ ਢਾਬੇ ਦੀ ਰੋਟੀ ਖਿਲਾऊं। ਕੜਾਈ ਪਨੀਰ ਤਾਂ ਇੰਨਾ ਸਵਾਦ ਬਣਾਉਂਦੇ ਆ, ਗੱਲਾਂ ਹੀ ਛੱਡ ਦੇ। ਮੈਂ ਨਹੀਂ ਖਾਣਾ ਪਨੀਰ ਪਨੂਰ, ਮੈਂ ਤਾਂ ਆਪਦੇ ਨੋਹ ਦੇ ਹੱਥੀ ਬਣੀ ਹੋਈ ਦਾਲ ਰੋਟੀ ਖਾਣੀ ਆ। ਤੂੰ ਦਾਲ ਰੋਟੀ ਖਾ ਲਈ ਬੇਬੇ, ਮੇਰੇ ਲਈ ਮੱਝ ਵਾਲੀ ਦਵਾਈ ਲੈ ਆਈ, ਮੈਂ ਉਹ ਖਾ ਲੂੰ। ਜਸਵੀਤ ਇੱਕ ਗੱਲ ਦੱਸ। ਹਾਂ ਪੁੱਛ। ਤੇਰੇ ਸ਼ੌਕ ਕੀ ਨੇ? ਸ਼ੌਕ? You mean hobbies? Yes. Oh, long drives, adventure sports, music, world ਨਹੀਂ, ਘਰੇਲੂ ਸ਼ੌਕ। ਘਰੇਲੂ? ਆਟਾ ਗੁੰਨਣਾ, ਪੇੜੇ ਕਰਨੇ, ਰੋਟੀ ਬਣਾਉਣੀ। I hate cooking. I don't even know the C of cooking. ਖਾਣਾ ਆਂਦਾ ਹੈ ਬਸ, ਰੋਟੀ ਬਣਾਉਣਾ ਤਾਂ ਦੂਰ। ਮੈਂ ਤਾਂ ਅੱਜ ਤੱਕ ਕਦੇ ਕਿਚਨ ਦੀ ਸ਼ਕਲ ਵੀ ਨਹੀਂ ਵੇਖੀ। ਫਿਰ ਤੈਨੂੰ ਮੈਂ ਅੱਜ ਕਿਚਨ ਦਿਖਾਉਂਗਾ। Forgive me ਨਿਹਾਲ, ਮੈਂ ਕਿਚਨ ਨਹੀਂ ਵੇਖਣਾ, ਮੈਂ ਚੱਲਿਆ ਪਿੰਡ ਵੇਖਣ, ਠੀਕ ਹੈ? ਓਹ ਇੱਕ ਸੈਕਿੰਡ ਨਿਹਾਲ, ਉਹ ਜਿਹੜੀ ਟੈਂਕੀ ਹੈ। ਤੈਨੂੰ ਟੈਂਕੀ ਬਾਰੇ ਕਿਹਨੇ ਦੱਸਿਆ? ਦੱਸਿਆ ਨਹੀਂ, ਮੈਂ ਵੇਖਣ ਜਾਣੀ ਹੈ। ਬਾਬਾ ਉਹਨੂੰ ਦੇਖਣਾ ਜਾਈ। ਇਹ ਸਾਲੀ ਟੈਂਕੀ ਦੇ ਤਾਂ ਪਹਿਲਾਂ ਪਾਏ ਹੋਏ ਨੇ ਸਾਰੇ ਪੌੜੇ। ਹਾਂ, ਪਤਾ ਨਹੀਂ ਕੀ ਕਹੀ ਜਾਂਦਾ ਹੈ ਤੂੰ। ਹੁਣ ਰੋਟੀ ਕੌਣ ਬਣਾਊ ਯਾਰ? ਤਾਰੀ। ਉਹ ਮੱਚ ਪੈ ਪੱਥ ਦੀਦੀ। ਤਾਰੀ, ਉਹ ਤਾਰੀ, ਰੋਟੀ ਵਾਲਾ ਕੰਮ ਤਾਂ ਹੋ ਗਿਆ ਬਈ। ਆ ਦੇਖ ਬਣ ਗਈ ਰੋਟੀ। ਮੈਂ ਕਹਿੰਦਾ ਤੇਰਾ ਜਲੀਬੀਆਂ ਤੇ ਕੰਮ ਚੱਲਦੇ ਵਧੀਆ ਚੱਲੂ। ਕਿਉਂ? ਸਾਲਾ ਰੋਟੀ ਥੋੜੋ ਜਲੀਬੀਆਂ ਬਣਾਈ ਜਾਂਦਾ ਤਾਂ ਤੂੰ। ਉਹ ਸਾਲਿਆ ਦੁਬਾਰਾ ਬਣਾ ਦੇਣਾ ਮੈਂ। ਵਾਹ ਤੇਰੇ ਲਵ ਲੈਟਰ ਨਹੀਂ ਹੈਗੇ ਜਿਹੜੇ ਪਾੜ ਸਿੱਟੀ ਜਾਂਦਾ। ਅੰਨ ਦੇਵਤਾ ਹੈ, ਅੰਨ ਦੇਵਤਾ ਰੋਟੀ ਹੈ। ਮਾਫੀ ਮੰਗ ਲੈ ਸਾਲਾ, ਮਾਫੀ ਇਹ ਤੋਂ। ਤੂੰ ਦਾਲ ਚੁਗ ਲਈ ਸਾਲਿਆ। ਮੈਨੂੰ ਕਹੀ ਜਾਂਦਾ ਮੈਂ ਜੇ ਦਾਲ ਨਾ ਚੁਗੀ ਮੇਰੇ ਫੁੱਲ ਚੁਗਣੇ ਪੈ ਜਾਣੇ ਨੇ। ਮੈਂ ਕਹਿੰਦਾ ਉਹ ਚੁਗਣੇ ਸੌਖੇ ਹੋਣਗੇ, 5 ਮਿੰਟਾਂ ਚੁਕੇ ਜਾਣਗੇ ਤੇਰੇ ਫੁੱਲ ਤਾਂ। ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਦਾਲ ਚ ਰੋੜੇ ਪਾਏ ਨੇ ਕਿ ਰੋੜਿਆਂ 'ਚ ਦਾਲ ਪਾਈ ਹੋਈ ਹੈ। ਪਤਾ ਕੀ ਸਕੀਮ ਆਈ ਮੈਨੂੰ ਹੁਣ? ਆ ਛੱਡ ਪਰਾਂ ਸਾਰਾ ਪੰਗਾ, ਆਪਾਂ ਬੇਬੇ ਹੁਣਾਂ ਨੂੰ ਗੁਰਦੁਆਰੇ ਲੈ ਕੇ ਚੱਲਦੇ ਹਾਂ। ਅੱਧਾ ਆਈਡੀਆ ਤਾਂ ਤੇਰਾ ਠੀਕ ਆ। ਅੱਧਾ ਕਿਵੇਂ ਹੋਏ? ਬੇਬੇ ਨੂੰ ਗੁਰਦੁਆਰੇ ਨਹੀਂ, ਗੁਰਦੁਆਰੇ ਰੋਟੀ ਲੈ ਕੇ ਆਉਂਦੇ ਆ। ਯੈਸ। ਆ ਚੱਕ ਬੇਬੇ, ਤੇਰੀ ਨੂੰਹ ਨੇ ਬਣਾਈ ਆ ਆਪਣੇ ਹੱਥਾਂ ਦੇ ਨਾਲ, ਆਪਣੇ ਕਰ ਕਮਲਾ ਦੇ ਨਾਲ। ਕਰ ਕਮਲਾ ਨੂੰ ਸਾਲਿਆ ਨਹੀਂ ਪਤਾ ਰੱਖਿਆ ਵਾ। ਬੇਬੇ ਉਹ ਮੜਾ ਜਿਹਾ ਬਾਹਰ ਗਈ ਆ ਤੇ ਮੈਨੂੰ ਕਹੇਗੀ ਵੀ ਬੇਬੇ ਨੂੰ ਪੁੱਛੀ ਕਿੱਦਾਂ ਲੱਗੀ। ਬਈ ਸਵਾਦ ਆ। ਮੇਰੀ ਧੀ ਤੇ ਤਾਂ ਰੱਬ ਦੀ ਬਹੁਤ ਮਿਹਰ ਆ। ਬਹੁਤ ਸਵਾਦ ਦਾਲ ਬਣਾਈ ਆ, ਜਮਾਂ ਹੀ ਲੰਗਰ ਵਰਗੀ। ਜੀ ਕਰਦਾ ਪੁੰਜੇ ਬਹਿ ਕੇ ਖਾਵਾਂ। ਬਣਦਾ ਤਾਂ ਪੁੰਜ ਬਹਿ ਖਾਣੀ ਆ, ਲੰਗਰ ਚੋਂ ਜੋ ਲਿਆਂਦੀ ਆ। ਓਏ ਸੜਕ ਕੀ ਬਕਵਾਸ ਮਾਰ ਰਿਹਾ ਜੇ ਬੇਬੇ ਸੁਣ ਲੈਂਦੀ ਫਿਰ? ਉਹ ਤੈਨੂੰ ਕੀ ਪਤਾ ਮੈਂ ਕਿੰਨਾ ਔਖਾ ਹੋ ਕੇ ਪ੍ਰਸ਼ਾਦਾ ਲੈ ਕੇ ਆਇਆ। ਕਿਉਂ? ਉਹ ਭਾਈ ਜੀ ਤਾਂ ਵਰਸ਼ਾ ਮਾਰ ਕੇ ਮੇਰੀ ਬੱਖੀ ਪਾੜ ਨੂੰ ਫਿਰਦਾ ਸੀ, ਕਹਿੰਦਾ ਉਰੇ ਬਹਿ ਕੇ ਜਿੰਨਾ ਮਰਜ਼ੀ ਛਕ ਲਓ, ਘਰੇ ਨਹੀਂ ਮੈਂ ਲੈ ਜਾਣ ਦਿੰਦਾ। ਲੈ ਕੇ ਕਿਵੇਂ ਆਇਆ? ਉਹੀ ਪੁਰਾਣਾ ਤਰੀਕਾ। ਮੈਂ ਤਾਂ ਫਿਰ ਕਹਿਤਾ ਨਾਲ ਦੀ ਨਾਲ, ਮੈਂ ਕਿਹਾ ਭਾਈ ਜੀ ਮਿਹਨਤ ਵਾਲੀ ਗੱਲ ਹੀ ਹੈ, ਮੇਰਾ ਛੋਟਾ ਵੀਰਾ 2 ਦਿਨਾਂ ਦਾ ਭੁੱਖਾ, ਭਾਈ ਜੀ ਪਲੀਜ਼ ਪ੍ਰਸ਼ਾਦਾ ਦੇ ਦਿਓ। ਓਏ ਆ
ਆ ਕਿਹੜਾ ਪੁਰਜਾ ਆ ਗਿਆ ਓਏ? ਇਹ ਤਾਂ ਨੀਰੀ ਲਾਟ ਹੈ ਬਾਈ। ਸ਼ੁਕਰ ਹੈ ਸਾਲਿਓ ਜੀਰੀ ਵੱਢ ਲਈ, ਨਹੀਂ ਤਾਂ ਇਹਨੇ ਅੱਗ ਹੀ ਲਾ ਦੇਣੀ ਸੀ। ਆਏ ਹਾਏ ਓਏ। ਐਕਸਕਿਊਜ਼ ਮੀ, ਆਈ ਵਾਂਟ ਟੂ ਮੀਟ ਨਿਹਾਲ। ਹੈ ਕਿਵੇਂ ਜੀ? ਮੈਂ ਨਿਹਾਲ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਪਛਾਣਿਆ ਨਹੀਂ ਤੁਹਾਨੂੰ ਜੀ। ਮੈਂ ਸਿਮਰਤਾ, ਮੈਂ ਤੇ ਨਿਹਾਲ ਅਸੀਂ ਦੋਨੋਂ ਇੱਕ ਦੂਜੇ ਨੂੰ ਕੈਨੇਡਾ ਤੋਂ ਜਾਣਦੇ ਹਾਂ। ਓ ਹਾਂਜੀ। ਤੇ ਤੁਸੀਂ ਢੀਂਡਸਾ ਸਾਹਿਬ ਕੋਲ ਤਾਂ ਨਹੀਂ ਰਹਿੰਦੇ? ਹਾਂਜੀ ਹਾਂਜੀ ਉਹੀ। ਲੈ ਮੇਰੇ ਸਕੇ ਚਾਚਾ ਹੀ ਨੇ ਉਹ ਤਾਂ। ਅੱਛਾ। ਹਾਂ ਵਿੱਚ ਜੇ ਬਣਦਾ ਤਾਂ ਮੇਰਾ ਵੀ ਸੀ ਆਉਣ ਦਾ ਕੈਨੇਡਾ। ਆ ਬਸ ਮੋਟਰ ਵਾਲਾ ਚੱਕਰ ਜਿਹਾ ਪੈ ਗਿਆ, ਸਮਰਸੀਬਲ ਹੋਣਾ ਸੀ ਨਾ ਆਪਾਂ। ਉਹ ਬਸ ਇੱਕ ਸਾਲਾ ਭਈਆ ਕਿਸੇ ਕੰਮ ਦਾ ਨਹੀਂ ਨਿਕਲਿਆ। ਅਗਲੇ ਸਾਲ ਪੱਕਾ ਕਿਹੜਾ ਮਾਰੂ ਜਮਾ ਟਰਗਾ ਬਸ। ਹੋਰ ਸੁਣਾਓ ਫਿਰ। ਕਿੰਨੇ ਕੁੱਤੇ ਨੇ ਸਾਹ ਘੇਰਿਆ ਓਏ? ਤੁਸੀਂ ਨਾ ਹਾਈ ਨਿਹਾਲ। ਹਾਂ ਆ ਕੀ ਓਏ? ਬਾਹਰਲੇ ਮੁਲਕ ਗਿਆ ਕਦੇ? ਉੱਥੇ ਇਦਾਂ ਹੀ ਮਿਲਦੇ ਆ। ਉਹ ਅੱਛਾ ਜੀ, ਫੇਰ ਤਾਂ ਚਾਹੀਦੀ ਜੱਟ ਦਾ 100 ਕਿੱਲਾ ਵਿਕ ਜੇ। ਜੱਟ ਜਾਊ ਬਾਹਰ ਹੀ ਹੁਣ। ਕਿੱਲੇ ਕਾਕਾ ਜੀ ਆਪਾਂ ਜਾਂਦੇ ਨਹੀਂ ਕਹਗੇ, ਐਨੇ ਹੈ ਨਹੀਂ ਆਪਣੇ ਕੋਲ। ਆਓ ਸਿਮਰਤ ਆਪਾਂ ਉਧਰ ਗੱਲ ਕਰਦੇ ਹਾਂ। ਆ ਜਾਓ। ਆ ਕੀ? ਉਹ ਸਾਲਿਓ ਬੰਦ ਕਰ ਦਿਆ ਕਰੋ ਕਦੇ ਆ ਦੁਕਾਨ ਜੀ। ਉਹ ਆ ਵੀਰੇ ਫਾੜੇ ਨੂੰ ਢੱਕ ਕੇ ਰੱਖ। ਆ ਮਿੱਠੂ ਤੇ ਮੰਮੀ ਡੈਡੀ ਦੀ ਫਿਲਮ ਦੇਖਦੇ ਸੀ ਜੀ ਵਿਆਹ ਤੋਂ ਬਾਅਦ ਦੀ। ਹੁਣ ਤਾਂ ਮੈਂ ਪੱਕਾ ਹੀ ਸੋਚ ਲਿਆ, ਮੈਂ ਕੈਨੇਡਾ ਵਾਪਸ ਨਹੀਂ ਜਾਵਾਂਗੀ, ਇੱਥੇ ਹੀ ਰਵਾਂਗੀ। ਇਹ ਤਾਂ ਵਧੀਆ ਗੱਲ ਆ। ਓਏ ਮੇਰੇ ਕੋਲੇ ਬੰਦਾ ਹੈਗਾ, ਆਪਾਂ ਇਹਦਾ ਪਾਸਪੋਰਟ ਬਕਵਾ ਦਿੰਦੇ ਆ 25 ਲੱਖ ਚ। ਆਪਾਂ ਨੂੰ ਸਿੱਧਾ 5 ਲੱਖ ਰੁਪਇਆ ਬਚੂ। 4 ਲੱਖ ਬਚੂ। ਉਹਦਾ ਕੀ ਮਤਲਬ? ਸਾਲਾ ਲੱਖ ਰੁਪਇਆ ਤੋਰੇ ਫੇਰੇ ਤੇ ਵੀ ਲੱਗੂ। ਸਾਲਾ ਤੋਰੇ ਫੇਰੇ ਦੇ ਪੈਸੇ ਜ਼ਿਆਦਾ ਦੱਸਦਾ ਲੱਗਦਾ, ਇੱਥੋਂ ਗੇਮ ਕਮਾਉ। ਪਰ ਮੇਰੀ ਇੱਕ ਪ੍ਰੋਬਲਮ ਹੈ ਨਿਹਾਲ। ਕੀ? ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਡੈਡੀ ਨੂੰ ਫੇਸ ਕਿੱਦਾਂ ਕਰਾਂ। ਉਹ ਤਾਂ ਇਹੀ ਸਮਝੀ ਬੈਠੇ ਆ ਨਾ ਕਿ ਮੈਂ ਉਹਨਾਂ ਦੇ ਜਵਾਈ ਨਾਲ ਵਾਪਸ ਆ ਰਹੀ ਹਾਂ। ਉਹ ਯਾਰ ਸਭ ਕੁਝ ਜਾ ਕੇ ਸੱਚ ਸੱਚ ਦੱਸ ਦੇ। ਇਹਦੇ ਚ ਕੀ ਗੱਲ ਆ? 4 ਦਿਨ ਉਦਾਸ ਰਹਿਣਗੇ, ਬਾਅਦ ਠੀਕ ਹੋ ਜਾਣਗੇ। ਕਿਉਂ? ਹਾਂ ਤਾਂ ਹੀ ਤਾਂ 에ਅਰਪੋਰਟ ਤੋਂ ਸਿੱਧਾ ਤੇਰੇ ਕੋਲ ਆਈ ਹਾਂ ਮੈਂ। ਤੂੰ ਚੱਲ ਕੇ ਉਹਨਾਂ ਨੂੰ ਮਨਾ ਪਲੀਜ਼, ਜਾ ਕੇ ਉਹਨਾਂ ਨੂੰ ਸਮਝਾ ਪਲੀਜ਼। ਓਏ ਸਾਲਿਆ ਸੱਚ ਨਾ ਬੋਲੀ। ਤੂੰ ਇੱਕ ਵਾਰੀ 8ਵੀਂ ਚ ਸੱਚ ਬੋਲ ਕੇ ਮਿੱਠੂ ਦੇ ਬਸਤੇ ਚੋਂ ਗੰਦਾ ਰਸਾਲਾ ਫੜਾਤਾ ਸੀ ਮਾਸਟਰ ਨੂੰ। ਸਾਲਿਆ ਮਿੱਠੂ ਉਦੋਂ ਦਾ ਕੋਮਾ ਚ ਹੈ। ਪਲੀਜ਼ ਨਿਹਾਲ, ਮੈਨੂੰ ਤੇਰੇ ਟੈਲੈਂਟ ਤੇ ਪੂਰਾ ਯਕੀਨ ਹੈ। ਨਾਲੇ ਤੂੰ ਆਪੇ ਤਾਂ ਕਹਿੰਦਾ ਸੀ ਨਿਹਾਲ ਜਿੱਥੇ ਜਾਂਦਾ ਹੈ ਸਾਰਿਆਂ ਨੂੰ ਨਿਹਾਲ ਕਰ ਦਿੰਦਾ ਹੈ। ਨਿਹਾਲ ਚੱਲ ਨਾ ਪਲੀਜ਼। ਨਹੀਂ ਸਾਲਿਆ ਝੂਠ ਬੋਲੀ। ਪਲੀਜ਼ ਨਿਹਾਲ ਪਲੀਜ਼। ਝੂਠ ਝੂਠ ਝੂਠ। ਮੈਨੂੰ ਲੱਗਦਾ ਕੁੜੀ ਦੇ ਅੱਗੇ ਪੰਚਾਇਤ ਹਲਕੀ ਪੈ ਰਹੀ ਹੈ। ਪਰੇ ਹਟ ਓਏ। ਸਾਲਿਆ ਝੂਠ। ਸਾਲਿਆ ਬਰਵਾਏਗਾ ਸਾਨੂੰ, ਝੂਠ ਬੋਲ। ਸਾਲਿਓ ਰਹਿ ਕੀ ਮੰਗ ਲਈ, ਸਰਪੰਚੇ ਬਣ ਗਏ ਹੈ। ਚਲੋ ਇਹ ਤਾਂ ਐਵੇਂ ਬਕਵਾਸ ਕਰਦੇ ਆ। ਆਈ ਡੋਂਟ ਲਾਈਕ them ਅਨਐਜੂਕੇਟਡ ਪੀਪਲ। ਅਨਪੜ੍ਹ ਪੰਚਾਇਤ। ਲੈ ਸਾਲਾ ਬੜੀ ਛੇਤੀ ਪੰਪ ਚ ਆਉਂਦਾ, ਔਰ ਜਦੋਂ ਵੀ ਪੰਪ ਚ ਆਇਆ ਸਾਲੇ ਨੇ ਜੁੱਤੀਆਂ ਖਾਧੀਆਂ ਨੇ, ਨਾਲੇ ਸਾਡੇ ਪੋ ਆਊਗਾ। ਚਲੋ ਜੀ ਇਸੇ ਸਿਲਸਿਲੇ ਦੇ ਵਿੱਚ ਮੋਟਰ ਤੇ ਸੱਦਣ ਦੀਆਂ ਛੁੱਟੀਆਂ ਨੇ। ਉਹ ਬਿੱਟੂ ਆਪਣੇ ਮੰਮੀ ਪਾਪਾ ਦੀ ਵਿਆਹ ਵਾਲੀ ਸਿੱਧੀ ਚੱਕ ਲੈ ਜੀ, ਠੀਕ ਹੈ? ਉਹ ਤੇਰੇ ਕੰਨ ਤੇ ਪੈਣੀ ਹੈ। ਕਿਉਂ? ਮੇਰੀ ਵਾਰੀ ਹੈ। ਮੇਰੀ ਵਾਰੀ ਸੀ। 2 ਬੰਟੇ ਮੈਨੂੰ ਦੇ। ਨਿਹਾਲ ਮੈਂ ਬਹੁਤ ਨਰਵਸ ਹੋ ਰਹੀ ਹਾਂ। ਮੈਂ ਲਾ ਦੂੰਗੀ। ਮੈਨੂੰ ਸਮਝ ਨਹੀਂ ਆਉਂਦੀ ਮੈਂ ਘਰਦਿਆਂ ਨੂੰ ਕਿੱਦਾਂ ਫੇਸ ਕਰਾਂ। ਉਹ ਯਾਰ ਆਪਣਾ ਆਪ ਦਾ ਘਰ ਆ, ਡਰਨ ਵਾਲੀ ਕੀ ਗੱਲ ਆ? ਉਹ ਸਿਮਰਤ ਦੀਦੀ ਆ ਗਏ। ਸਿਮਰਤ ਦੀਦੀ ਆ ਗਏ। ਆ ਇੰਨੇ ਨਿਆਣੇ ਤੁਹਾਡੇ ਨੇ? ਸਿਮਰਤ ਦੀਦੀ ਆ ਗਏ। ਸਿਮਰਤ ਦੀਦੀ ਆ ਗਏ। ਸਿਮਰਤ ਦੀਦੀ ਆ ਗਏ। ਓਏ ਹੋਏ ਹੋਏ ਹੋਏ, ਮੰਮੀ ਜੀ ਤਾਂ ਇਮੋਸ਼ਨਲ ਹੋ ਗਏ। ਪਾਪਾ ਜੀ ਕਿੱਥੇ ਨੇ? ਕੀ ਦੇਖਦਾ? ਕਿੱਧਰ ਮੂੰਹ ਚੱਕਿਆ ਓਏ? ਆ ਕੀ ਆ? ਅੱਪੜਾ। ਇਹੀ ਮਾਰੂ ਸਾਲੇ ਦੇ। ਸਾਲਾ ਜੀਜਾ ਜੀ। ਜੀਜਾ ਜੀ ਆ ਗਏ। ਜੀਜਾ ਜੀ। ਕਿਹੜਾ ਜੀਜਾ ਜੀ? ਤੁਸੀਂ ਹੈ? ਇੱਕ ਮਿੰਟ ਆ ਗਏ ਤੁਸੀਂ? ਇਹ ਕੌਣ ਹੈ? ਮੈਨੂੰ ਤੇਥੋਂ ਆ ਉਮੀਦ ਨਹੀਂ ਸੀ। ਆ ਸਾਰਾ ਕੁਝ ਕਰਨ ਤੋਂ ਪਹਿਲਾਂ ਤੂੰ ਆਪਣੇ ਪਾਪਾ ਤੋਂ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਸਮਝੀ। ਗੁੱਸੇ 'ਚ ਲੱਗਦੇ ਆ। ਤੇਰੇ ਪਾਪੇ ਕੋ ਪਿਸਤੌਲ ਤਾਂ ਨਹੀਂ? ਓਏ ਕਾਕਾ ਇਹ ਤਾਂ ਚੱਲ ਜਵਾਕੜੀ ਸੀ, ਪਰ ਤੈਨੂੰ ਤਾਂ ਸਮਝ ਤੋਂ ਕੰਮ ਲੈਣਾ ਚਾਹੀਦਾ ਸੀ। ਤੁਸੀਂ ਗਲਤ ਸਮਝ ਰਹੇ ਹੋ ਜੀ। ਮੈਂ ਸਮਝਾਉਣਾ ਤੁਹਾਨੂੰ ਸਾਰੀ ਗੱਲ। ਸਮਝਾਉਣ ਵਾਲੀ ਕਿਹੜੀ ਗੱਲ ਹੈ ਇਹਦੇ 'ਚ? ਮੈਂ ਜਾਣਦਾ ਵੀ ਬਾਹਰ ਜਾ ਕੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਨੇ।
ਪਰ ਘੱਟੋ ਘੱਟ ਇੱਕ ਫੋਨ ਤਾਂ ਕਰਨਾ ਬਣਦਾ ਸੀ ਤੁਹਾਡਾ। ਦੇਖ ਜਵਾਈ ਪੁੱਤਾਂ ਵਰਗੇ ਹੁੰਦੇ ਨੇ, ਘੱਟੋ ਘੱਟ ਤੂੰ ਹੀ ਆਪਣਾ ਫਰਜ਼ ਨਿਭਾ ਦਿੰਦਾ। ਪਰ ਪਾਪਾ ਇਦਾਂ ਦੀ ਗੱਲ ਨਹੀਂ ਸੁਣੋ ਹੈ ਜੀ, ਇੰਨਾ ਗੁੱਸਾ ਨਹੀਂ ਖਾਈਦਾ ਹੁੰਦਾ। ਕਦੇ ਨੋਹਾਂ ਨਾਲੋਂ ਵੀ ਮਾਂ ਛੱਡ ਹੋਇਆ। ਚਲੋ ਪਾਓ ਜੱਫੀ ਓਏ ਚਲੋ। ਮੇਰੀਆਂ ਤਾਂ ਅੱਖਾਂ ਤਰਸੀਆਂ ਪਈਆਂ ਸੀ ਇਹਨਾਂ ਨੂੰ ਦੇਖਣ ਲਈ। ਓ ਮੇਰਾ ਜਵਾਈ ਪੁੱਤਰ, ਸੌ ਰੱਬ ਦੀ ਤੂੰ ਬਹੁਤ ਸੋਹਣਾ ਲੱਗਦਾ ਮੈਨੂੰ। ਰੂਹ ਖੁਸ਼ ਹੋ ਗਈ ਐਡਾ ਸੋਹਣਾ ਮੁੰਡਾ ਦੇਖ ਕੇ। ਐਂ ਕਰੋ ਭਾਈ, ਜੀ ਕਰਦਾ ਸੜਿਆ ਗਲ ਘੁੱਟ ਕੇ ਮਾਰਦਾ ਤੈਨੂੰ। ਆਪਾਂ ਨੇ ਇੱਕ ਜਵਾਈ ਰਾਜੇ ਨਾਲ ਫੈਮਿਲੀ ਫੋਟੋ ਕਰਾਉਣੀ ਹੈ। ਜਸਨੀਤ, ਜਸਨੀਤ ਪੁੱਤ ਮਾੜੀ ਜੀ ਗੱਲ ਸੁਣੀ ਮੇਰੀ। ਜੀ ਬੇਬੇ। ਬੇਬੇ ਆ ਕੀ ਹੈ? ਇਹ ਪੁੱਤ ਆਪਣੀਆਂ ਖਾਨਦਾਨੀ ਚੂੜੀਆਂ ਨੇ। ਮਤਲਬ ਇਹ ਕਿ ਜਦੋਂ ਨਿਹਾਲ ਦੀ ਦਾਦੀ ਇਸ ਘਰ 'ਚ ਵਿਆਹੀ ਆਈ ਸੀ ਨਾ, ਤਾਂ ਨਿਹਾਲ ਦੀ ਪੜਦਾਦੀ ਨੇ ਉਹਨੂੰ ਦਿੱਤੀਆਂ। ਜਦੋਂ ਮੈਂ ਇਸ ਘਰ 'ਚ ਵਿਆਹ ਕੇ ਆਈ ਤਾਂ ਨਿਹਾਲ ਦੀ ਦਾਦੀ ਨੇ ਮੈਨੂੰ ਦਿੱਤੀਆਂ। ਹੁਣ ਮੈਂ ਤੈਨੂੰ ਦੇਣਾ ਚਾਹੁੰਦੀ ਆ। ਪਰ ਤੁਸੀਂ ਆਪਣੀ ਖਾਨਦਾਨੀ ਚੂੜੀਆਂ ਮੈਨੂੰ ਕਿਉਂ ਗਿਫਟ ਕਰਨਾ ਚਾਹੁੰਦੇ ਹੋ? ਬੇਟਾ ਗਿਫਟ? ਤੂੰ ਤਾਂ ਸਾਡੀ ਨੂੰਹ ਬਣਨ ਵਾਲੀ ਆ, ਤੈਨੂੰ ਹੀ ਦੇਣੀ ਆ। ਤੂੰ ਅੱਗੇ ਆਪਦੀ ਨੂੰਹ ਨੂੰ ਦੇ ਦੀ। ਮੈਂ ਕੁਝ ਸਮਝੀ ਨਹੀਂ। ਬੇਟਾ ਤੁਸੀਂ ਬਾਹਰਲੇ ਜੰਮੇ ਪਲੇ ਬੱਚੇ ਆ, ਤੁਹਾਨੂੰ ਇੱਥੇ ਦੇ ਰੀਤੀ ਰਿਵਾਜਾਂ ਦੀ ਕੀ ਸਮਝ। ਮੈਂ ਤਾਂ ਚਾਹੁੰਦੀ ਆ ਕਿ ਤੂੰ ਤੇ ਨਿਹਾਲ ਵਿਆਹ ਕਰਾ ਲਓ। ਮੈਂ ਤੇ ਨਿਹਾਲ ਵਿਆਹ? ਦੇਖੋ ਬੇਟਾ, ਇਹ ਤੁਹਾਡਾ ਅਮਰੀਕਾ ਕੈਨੇਡਾ ਨਹੀਂ ਆ ਜਿੱਥੇ ਮੁੰਡਾ ਕੁੜੀ ਵਿਆਹ ਕਰਾਏ ਬਿਨਾ ਇਕੱਠੇ ਰਹਿ ਲੈਣਗੇ। ਇੱਥੇ ਤਾਂ ਵਿਆਹ ਕਰਾਉਣਾ ਹੀ ਪੈਂਦਾ। ਇਹਦਾ ਮਤਲਬ ਨਿਹਾਲ ਮੈਨੂੰ ਇੱਥੇ ਝੂਠ ਬੋਲ ਕੇ ਲੈ ਕੇ ਆਇਆ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ। ਇੱਥੇ ਤਾਂ ਮੇਰੇ ਪੂਰੇ ਖਾਨਦਾਨ ਨੂੰ ਖਤਰਾ ਹੈ। ਕੀ ਗੱਲ ਬੇਟਾ, ਚੁੱਪੀ ਹੋ ਗਈ? ਪੰਜਾਬੀ ਕੁੜੀ ਜਿੱਥੇ ਮਰਜੀ ਰਹਿ ਲੈ, ਸੰਗ ਉਹਦੇ ਨਾਲ ਹੀ ਰਹਿੰਦੀ ਆ। ਕਿੰਨੀ ਸਾਊ ਕੁੜੀ ਆ। ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਆ। I can't believe ਨਿਹਾਲ ਨੇ ਮੇਰੇ ਨਾਲ ਐਸਾ ਚੀਟਿੰਗ ਕੀਤੀ ਹੈ। ਹੁਣ ਮੈਨੂੰ ਸਮਝ ਆਇਆ why everybody was calling me no. Bloody cheat ਨਿਹਾਲ, I don't want to see your face. Where am I going? Airport ਕਿੱਥੇ ਹੈ? I don't want to see your face ਨਿਹਾਲ. ਜਸਨੀਤ, ਇਹ ਤੇ ਕੀ ਕਰਦੀ ਹੈ? ਉਹ ਰੋਕ ਰੋਕ। ਜਸਨੀਤ ਤਾਂ ਟੈਚੀ ਚੱਕ ਕੇ ਕਿੱਧਰ ਦੀ ਤਿਆਰੀ ਖਿੱਚਦੀ? I'm going to hell. ਉਹ ਅੱਛਾ, ਟੱਟੇ ਕੋਈ ਚੱਲੀ ਹੈ। Hey listen, just stop your nonsense, okay? ਮੈਨੂੰ ਪਤਾ ਚੱਲ ਚੁੱਕਿਆ ਤੇਰਾ ਦੋਸਤ ਨਿਹਾਲ ਕਿੰਨਾ ਵੱਡਾ ਝੂਠਾ ਹੈ। ਚੱਲ ਜਦ ਹੁਣ ਪਤਾ ਲੱਗ ਹੀ ਗਿਆ, ਚੱਲ ਘਰੇ ਬਹਿ ਕੇ ਗੱਲ ਕਰਦੇ। ਚੱਲ ਆ ਜਾ। ਮੇਰੇ ਸੂਟਕੇਸ ਨੂੰ ਹੱਥ ਨਾ ਲਾ। ਜਿਹੋ ਜਿਹਾ ਝੂਠਾ ਤੇਰਾ ਦੋਸਤ, ਉਹ ਜਿਹਾ ਝੂਠਾ ਤੂੰ। ਲੈ, ਸਾਡਾ ਤਾਂ ਸਾਰਾ ਪਿੰਡ ਹੀ ਝੂਠਿਆਂ ਦਾ। ਸਰਪੰਚ ਤੋਂ ਲੈ ਕੇ ਕੋਦੂ ਤੱਕ ਸਾਰੇ ਝੂਠੇ ਆ। ਜਿਹੇ ਜੀ ਕੋਕੋ, ਉਹ ਜਿਹੇ ਕੋਕੋ ਦੇ ਬੱਚੇ। ਸਾਡਾ ਤਾਂ ਪਿੰਡ ਫਾਸੀ ਝੂਠ ਚਾਹੁੰਦਾ ਹੈ। You mean this whole bloody village of yours is full of liars? ਹੈ ਜੀ। God, you bloody villagers. ਕਮਾਲ ਹੈ, ਤੁਸੀਂ ਬਾਹਰਲੇ ਪੜ੍ਹੇ ਲਿਖੇ ਕਿੰਨੇ ਹੁੰਦੇ ਹੋ, ਮਿੰਟ 'ਚ ਸਾਰੀ ਗੱਲ ਸਮਝ ਲੈਂਦੇ ਹੋ। ਚੱਲ ਅੱਜ ਬੈ ਕੇ ਗੱਲ ਮੇਰੇ ਕਰਦੇ ਹਾਂ। ਸੂਟਕੇਸ ਨੂੰ ਹੱਥ ਨਾ ਲਾ। ਮੈਂ ਕਿਹਾ ਨਾ ਤੈਨੂੰ, ਆਪਣੇ ਦੋਸਤ ਨਿਹਾਲ ਨੂੰ ਬਸ ਮੇਰਾ ਇੱਕ ਮੈਸੇਜ ਦੇ ਦੇ। ਮੈਂ ਜਾ ਰਹੀ ਹਾਂ ਵਾਪਸ ਕੈਨੇਡਾ ਤੇ ਮੇਰੇ ਪਿੱਛੇ ਆਉਣ ਦੀ ਕੋਈ ਲੋੜ ਨਹੀਂ ਹੈ। ਮੇਰੀ ਗੱਲ ਤਾਂ ਸੁਣ, ਮੇਰੀ ਗੱਲ ਸੁਣ। ਉਹ ਜਸਨੀਤ, ਉਹ ਜਸਨੀਤ, ਉਹ ਜਸਨੀਤ, ਜਸਨੀਤ ਗੁੱਸਾ ਨਹੀਂ ਕਰਦਾ ਮੇਰੀ ਗੱਲ। ਪਾਸੇ ਹਟ। ਮੇਰੀ ਗੱਲ ਤਾਂ ਸੁਣ ਜਸਨੀਤ, ਮੈਨੂੰ ਫੜਾ ਦੇ ਟੈਚੀ। ਤੂੰ ਮੇਰੀ ਗੱਲ ਤਾਂ ਸੁਣ। ਉਹ ਗੁੱਸਾ ਨਹੀਂ ਕਰਦਾ, ਘਰੇ ਚੱਲ। ਜਸਨੀਤ ਕਿਉਂ ਐ ਕਰਦੀ? ਜਸਨੀਤ ਐ ਨਹੀਂ ਕਰੀਦਾ ਹੁੰਦਾ। ਮੈਂ ਜਾ ਰਹੀ ਹਾਂ। ਡਰਾਈਵਰ ਲੈਟਸ ਗੋ। ਉਹ ਸੋਨੀ, ਪੈਸੇ ਨਾਲ ਨਹੀਂ ਕਰਦੀ ਸਵਾਰੀ ਐ। ਮੈਂ ਪੈਸੇ ਦਊਂਗੀ। ਚੱਲ ਲੈ ਲਈ, ਹੱਥ ਨਾਲ ਤੇਰੇ ਬਾਪੇ ਨਾਲ ਹਿਸਾਬ ਕਰ ਦੂੰਗਾ ਮੈਂ। ਖਾਲੀ ਰਿਟਰਨ ਗਿਫਟ। ਕਮਲੀ ਓਏ ਉੱਤੇ ਆ ਤੂੰ, ਸਾਲੇ ਦਾ ਲੱਗਦਾ। ਨਾਂ ਕੀ ਹੈ ਤੇਰਾ? ਸ਼ਨੀ। ਵਾਕਿਆ ਹੀ ਸ਼ਣੀ ਆ ਸਲਿਆ ਤੂੰ। ਤੇਰੀ ਪੱਤਰੀ ਵੀ ਭੂਸ਼ਣ ਪੰਡਤ ਨੂੰ ਦਿਖਾਉਣੀ ਪੈਣੀ ਆ। ਨਾਲੇ ਗੱਲ ਸੁਣੋ ਮੇਰੀ, ਮੈਂ ਤੋਂ ਬਚ ਕੇ ਰਹੀ। ਬੜਾ ਕੱਬਾ ਸੁਭਾਅ ਹੈ ਮੇਰਾ। ਤਾਰੀ ਉਹ ਨਿਹਾਲ। ਹਾਂ ਤਾਰੀ। ਉਹ ਸਾਲਾ ਤੇਰਾ ਤਾਂ ਬੇੜਾ ਹੀ ਬਹਿ ਗਿਆ ਓਏ। ਕੀ ਹੋਇਆ? ਹੁਣ ਪੁੱਤ ਤੈਨੂੰ ਵੀ ਟੈਂਕੀ ਤੇ ਚੜਨਾ ਪੈਣਾ। ਉਹ ਸਾਲਿਆ ਗੱਲ ਦੱਸੇਗਾ ਕੀ ਹੋਈ ਉਹ ਆ? ਜਸਨੀਤ ਟੈਚੀ ਚੱਕੀ ਫਿਰਦੀ ਸੀ, ਆ ਹੁਣੇ ਭੂਣ ਤੇ ਬਹਿ ਕੇ ਨਿਕਲੀ ਐ। ਉਹਨੂੰ ਸਾਰਾ ਕੁਝ ਪਤਾ ਲੱਗ ਗਿਆ। ਕਹਿੰਦੀ ਨਿਹਾਲ ਵਰਗਾ ਝੂਠਾ ਬੰਦਾ ਇਸ ਦੁਨੀਆ ਤੇ ਹੈ ਹੀ ਨਹੀਂ। ਹੈ? ਆਹੋ। ਉਹ ਖੜ ਜਾ। ਉਹ ਇੱਥੇ ਕਿੱਥੇ ਬੈਠੀ ਹੈ ਜਸਨੀਤ? ਚੱਕ ਸਮਾਨ ਘਰੇ ਚੱਲੀਏ। ਮੈਂ ਕਿਸੇ ਝੂਠੇ ਦੇ ਘਰ ਨਹੀਂ ਰਹਿੰਦੀ। ਝੂਠਾ? ਉਹ ਤਾਰੀ ਬੈਠਾ ਆਪਣੇ ਲੈਪਟਾਪ ਤੇ ਮਰ ਜੇ ਸਾਲੇ ਦਾ। ਮਰੇ ਦਾ ਪ੍ਰਿੰਟ ਆਊਟ ਨਿਕਲੇ ਜੇ ਮੈਂ ਕਦੇ ਝੂਠ ਬੋਲਿਆ ਬਈ ਯਾਰ। ਫਿਰ ਤੇਰੀ ਬੇਬੇ ਨੇ ਮੈਨੂੰ why did she say ਕਿ ਬਈ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਨਿਹਾਲ ਪਰਿਆ ਵਰਗੀ ਨੂੰ ਲੈ ਕੇ ਆਏਗਾ।
ਯਾਰ ਤੈਨੂੰ ਮੈਂ ਕੀ ਦੱਸਾਂ ਆਪਣੀ ਜ਼ਿੰਦਗੀ ਦੀ ਸਟੋਰੀ। ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਜਿਹਦਾ ਨਾਂ ਸੀ ਸਿਮਰਤ। ਉਹ ਮੈਨੂੰ ਛੱਡ ਕੇ ਕੈਨੇਡਾ ਚਲੀ ਗਈ। ਬੇਬੇ ਦੇ ਕਹਿਣ ਤੇ ਉਹਦੇ ਪਿੱਛੇ ਮੈਂ ਕੈਨੇਡਾ ਚਲੇ ਗਿਆ। ਉੱਥੇ ਜਾ ਕੇ ਮੈਨੂੰ ਉਹ ਤਾਂ ਮਿਲੀ ਨਹੀਂ ਗਈ, ਤੇਰੀ ਬਾਡੀਗਾਰਡ ਦੀ ਨੌਕਰੀ ਮਿਲ ਗਈ। ਹੁਣ ਤੈਨੂੰ ਲੈ ਕੇ ਮੈਂ ਪੰਜਾਬ ਆ ਗਿਆ। ਬੇਬੇ ਨੂੰ ਲੱਗਿਆ ਮੈਂ ਉਸ ਕੁੜੀ ਨੂੰ ਲੈ ਕੇ ਆ ਗਿਆ ਜਿਹਦੇ ਪਿੱਛੇ ਮੈਂ ਕੈਨੇਡਾ ਗਿਆ ਸੀ। ਉਹ ਤੈਨੂੰ ਆਪਣੀ ਨੂੰਹ ਸਮਝ ਬੈਠੀ। ਫਿਰ ਮੈਂ ਕੀ ਕਰਾਂ? तेरी प्रॉब्लम तो आप साहब एडजस्ट कर यार। मैं नहीं करना एडजस्ट, पहले सोचना चाहिए था ना ये सब कुछ। मैं ज्यादा दिन लिए नहीं कह रहा, 2-4 दिन मैं नहीं करना एडजस्ट, तू जा इत्थों। मेरी गल तो कोई फायदा नहीं है। I said just go। Try to understand। I said just go यार। देख ले एक। मैं क्या जा इत्थों। देख ले एक बारी। Just get lost, go away। हेलो। चलो वीर जी। भाई पूछ लै एक बारी होर, शायद मान नहीं जाए। तू पूछ ले चल। साले चौधरी बन जाते रे। बेबे। सतनाम वाहिगुरु। हाँ पुत्त बोल। बेबे मैं तेरे नाल एक गल करनी सी। की गल करनी है पुत्त? अब बेबे मैं सोचदा भी ऐतकी तैनूं पौंटा साहब मत्था टका के लियावां। ਲੈ ਇਹ ਤਾਂ ਤੂੰ ਬਾਲਾ ਹੀ ਚੰਗਾ ਸੋਚਿਆ ਪੁੱਤ। ਮਾੜੇ ਜਿਹੇ ਦਿਨ ਖੋਲ ਲੈਣ ਦੇ, ਫਿਰ ਆਪਾਂ ਚੱਲਦੇ ਆ। ਨਾਲੇ ਜਸਨੀਤ ਨੂੰ ਵੀ ਮੱਥਾ ਟਕਾ ਲਿਆਵਾਂਗੇ। अब बेबे मैं एक्चुअली मैं ਉਹੀ ਗੱਲ ਤੇਰੇ ਨਾਲ ਕਰਨੀ ਸੀ। ਦੱਸ। ਆਪਾਂ ਨੂੰ ਪਿੰਡ ਛੱਡਣਾ ਪੈਣਾ ਬੇਬੇ। ਕਿਉਂ? ਪਿੰਡ ਛੱਡ ਕੇ ਕਿੱਥੇ ਜਾਣਾ? ਚੰਡੀਗੜ੍ਹ ਚੱਲਦੇ ਆ ਬੇਬੇ। ਉੱਥੇ ਬੇਬੇ ਨਾਲੇ ਕਿੰਨੀਆਂ ਸਹੂਲਤਾਂ ਨੇ। ਰੋਜ਼ ਗਾਰਡਨ 17 ਸੈਕਟਰ PGI ਕੋਲ ਆ। ਨਾਲੇ ਬੇਬੇ ਨਾਡਾ ਸਾਹਿਬ ਵੀ ਆ ਉੱਥੇ। ਸ਼ਾਮ ਸਵੇਰੇ ਮੱਥਾ ਟੇਕ ਲਿਆ। ਆਹੋ ਹੁਣ ਤੇਰੀ ਕੈਨੇਡਾ ਵਾਲੀ ਵੋਟੀ ਜਿਉਂ ਆ ਗਈ। ਹੁਣ ਤੇਰਾ ਪਿੰਡਾਂ 'ਚ ਕਿਵੇਂ ਜੀ ਲੱਗਣਾ? ਅਬ ਬੇਬੇ ਉਹੀ ਤਾਂ ਮੈਂ ਗੱਲ ਕਰਨੀ ਸੀ ਕਿ ਵੀ ਜਿਹੜੀ ਕੈਨੇਡਾ ਵਾਲੀ ਆ ਨਾ ਉਹ ਐਕਚੁਅਲੀ ਥੈਂਕ ਯੂ ਉਹ ਹੈ ਨਾ। ਸਤਿ ਸ਼੍ਰੀ ਅਕਾਲ ਜੀ। ਪੁੱਤ ਤੂੰ ਕੀ ਕਹਿੰਦਾ ਸੀ ਕੈਨੇਡਾ ਵਾਲੀ ਬਾਰੇ? ਆਹੀ ਬੇਬੇ ਵੀ ਆ ਕੈਨੇਡਾ ਵਾਲੀ ਨਾ ਚਾਹ ਬਹੁਤ ਸਵਾਦ ਬਣਾਉਂਦੀ ਆ। ਭੂਤਾਂ ਹੀ ਕੱਢ ਦਿੰਦੀ ਆ ਚਾਹ ਦੀਆਂ ਤਾਂ ਬੇਬੇ। ਲੈ ਅੱਛਾ ਤੂੰ ਮੈਨੂੰ ਇਹ ਦੱਸ ਨਿਹਾਲ, ਤੂੰ ਸੱਚੀ ਚੰਡੀਗੜ੍ਹ ਕੋਠੀ ਪਾਏਗਾ? ਉਹ ਮੈਂ ਤਾਂ ਹੱਸਦਾ ਬੇਬੇ। ਚੰਡੀਗੜ੍ਹ ਕਿਨੇ ਜਾਣਾ? ਹਾਰਨ ਵੱਜਦੇ ਰਹਿੰਦੇ ਆ ਟੈਂ ਟੈਂ ਪੈ ਪੈ। ਪਿੰਡਾਂ 'ਚ ਤਾਂ ਬਹਾਰ ਆ ਬੇਬੇ। ਨਾਲੇ ਅੱਜ ਕੱਲ ਤਾਂ ਫੁੱਲ ਵੀ ਬੜੇ ਸੋਹਣੇ ਸੋਹਣੇ ਖਿੜਦੇ ਆ। Roop, don't worry. I'm fine here. I'll be safe, really. It's just a matter of a few days. I miss you too. Bye. जसनीत मैं अपनी जान वार के भी तेरा कर्जा नहीं उतार सकता। अच्छा? जे मैं नाभे दा महाराजा हुंदा ना तां तैनूं अपने कीमती मोतियां दा हार भेंट करदा। पर हुण तां जट कोले सिर्फ एक जफ्फी है। ਉਹ तेरे मैनूं लगदा मेच नहीं आउणी। ज्यादा ड्रामे ना कर, तू तां मेरा झूठा है। थैंक यू। पर मैं प्यार करन वालियां दी रिस्पेक्ट करदी हां। रिस्पेक्ट करी जाई, प्यार ना करी। ਇਹਦੇ ਚ ਮੇਰਾ ਕੀ ਕਸੂਰ ਹੈ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ? ਉਹਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਕਿ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ। ਸੱਚੀ ਪਿਆਰ ਤਾਂ ਤੇਰੇ ਵਰਗੇ ਕਰਮ ਵਾਲਿਆਂ ਨੂੰ ਮਿਲਦਾ ਜਸਨੀਤ। ਇਹ ਤਾਂ ਹੈ। ਆਈ ਫੀਲ ਸੋ ਲੱਕੀ। ਰੂਪ ਮੈਨੂੰ ਇੰਨਾ ਪਿਆਰ ਕਰਦਾ ਤੇ ਮੈਂ ਵੀ ਉਹਨੂੰ। Oh God, I can't wait to see him. खुश रहो, आबाद रहो, जहां भी रहो, अपने सज्जन स्यों के पास रहो। चल चल हुन ड्रामे ना कर। अपनी तो सारी जिंदगी ड्रामे च लंघी आ। मिस्टर ड्रामेबाज, मैं जो कुछ भी कर रही हूं बेबे ले कर रही हूं, क्योंकि मैं उन्होंने उदास नहीं देख सकती। बेबे दा ख्याल रखी जाई। बेबे दा पुत्त भावें सल्फास पी के मर जाए। हो ड्राइवर नू रोड़ ते जट नू होड़ प्यारे जाना तो अनसेफ हो किदां दी गल्लां करदियां? साडियां बुढ़ियां ਤਿੰਨ ਨਿਆਣੇ ट्रैक्टर ते बिठा के ਸਵਾਟਰ बुन ਦਿੰਦੀਆਂ। नाले उन्हां दा गोला भी ਕੱਚ 'ਚ ਫਸਾਇਆ ਹੁੰਦਾ। ਉਹਨਾਂ ਨੂੰ ਤਾਂ ਕਦੇ ਲੱਗਿਆ ਨਹੀਂ। ਅਨਸੇਫ ਉਹ ਐ ਨਹੀਂ ਡਰੀਦਾ ਹੁੰਦਾ ਜਸਨੀਤ ਕੌਰੇ। ਟੈਨਸ਼ਨ ਨਾ ਲੈ, ਇਹ ਤਾਂ BMW ਤੋਂ ਵੱਧ ਸੇਫ ਆ। ਹਾਂ ਅੱਛਾ फाइनली सेफ लैंडिंग है। किन्नी मिट्टी। मैं कपड़े चेंज करके आनी हूं।
ਕੱਪੜੇ ਹੀ ਚੇਂਜ ਕਰੀ ਜਾਈ, ਮਾਈਂਡ ਨਾ ਚੇਂਜ ਕਰੀ। ਨਿਹਾਲ ਪੁੱਤ ਗੱਲ ਸੁਣ ਜੀ। ਕਸ਼ਮੀਰੋਂ ਦੀ ਮੱਝ ਮਰ ਗਈ, ਮੈਂ ਚੱਲੀ ਆਂ ਅਫਸੋਸ ਕਰਨ। ਅੱਜ ਚਾਚੀ ਵਾਲੀ ਫੇਰ ਚੱਲੀ, ਰੱਬ ਮਿਹਰ ਕਰੇ। ਕੀ ਕਿਹਾ? ਮੈਂ ਕਿਹਾ ਰੱਬ ਮਿਹਰ ਕਰੇ ਮੱਝ ਦੀ ਰੂਹ ਦੇ ਉੱਤੇ, ਉਹਨੂੰ ਆਪਣੇ ਚਰਨਾਂ 'ਚ ਥਾਂ ਦੇਵੇ। ਜਾ ਤੂੰ ਬੇਬੇ। ਫਿਰ ਇੱਕ ਕੰਮ ਕਰੀ, ਜਸਨੀਤ ਨੂੰ ਕਹੀਂ ਉਹ ਜਿਹੜੇ ਕੱਪੜੇ ਦੀਵਾਨ ਤੇ ਪਏ ਆ ਨਾ, ਉਹ ਸਾਰੇ ਧੋ ਦੇਵੇ। ਅੱਛਾ, ਕੱਪੜੇ ਧੋਣੇ ਆ ਬੇਬੇ? ਹਾਂ। ਮੇਰਾ ਮਤਲਬ ਕੱਪੜੇ ਧੋਣੇ ਆ ਜਾਂ ਸੁਕਾਉਣੇ ਵੀ ਆ? ਮਸ਼ੀਨ 'ਚ ਪਾ ਦਾਂਗੇ, ਨਾਲ ਦੇ ਨਾਲ ਸੁਕਾ ਵੀ ਦਊ। ਪੁੱਤ ਮਸ਼ੀਨ 'ਚ ਆਪਾਂ ਕਿਵੇਂ ਪਾ ਦਾਂਗੇ, ਉਹ ਤਾਂ ਇੰਨੇ ਦਿਨਾਂ ਤੋਂ ਖਰਾਬ ਪਈ ਆ। ਬੇਬੇ ਮੈਨੂੰ ਲੱਗਦਾ ਸਰਫ ਵੀ ਮੁੱਕਿਆ ਹੋਣਾ, ਆਪਾਂ ਕੱਲ ਨੂੰ ਧੋ ਲਾਂਗੇ। ਨਾ ਪੁੱਤ, ਸਾਰਾ ਕੁਝ ਹੈਗਾ। ਚੰਗਾ ਮੈਂ ਚੱਲਦੀ ਆਂ। ਓ ਰੱਬਾ ਦੇ ਮੈਨੂੰ ਥਾਪੀ, ਬਸ ਮੈਂ ਅੱਜ ਥਾਪੀ ਪਰੇਡ ਕਰਨ ਜੋਗਾ ਹੋ ਜਾ। ਸਾਲੇ ਕੱਪੜੇ ਧੋਣੇ ਕਿਹੜਾ ਸੌਖੇ ਪਏ ਆ। सब साले झूठे आके दूध जी सफेदी बिना मले हैं। आ गई मेरा मजाक उड़ाने। तू कपड़े धो रहे हैं? नहीं, कपड़े बेहोश हो गए सीगे जी, पानी च डबो इन्हां नूं होश च लिया रहा जी। तू तो चेंज करन गई सी नाले। मैं माइंड चेंज कर लिया। साडी वारी ना करी कदे। कुछ नहीं। अच्छा सुन, मैं तेरी हेल्प करा दा? करा सकदी हां, बिल्कुल करा सकदी हां। पिक मोगरी। हाँ? थापी, I mean this bat. Oh, this yes. bat. Now hit that kapda. Hey, hey, hey. मारना मेरा झग्गा तू। You said hit it. रहने दे तू। ऐ कर, आप पानी दी पैप चक। मैनू दसी चल भी दाग किथे किथे आ। दाग तां तेरे मुंह ते भी बहुत ने। धो दा। अच्छा। ध्यान ना मैडम जी, थोड़ा तो स्पेयर पार्ट भी नहीं मिलना इथों। हेलो निहाल, छेती करे आजा। ओ यार, मैं तो हले एक बेबे दी चुन्नी धोनी ते दो मेरियां बनैना। इडियट, चुन्नियां ते बनैना नु छੱਡ। पापा दे दोस्त शाम नु तेनू घरे मिलना आ रहे ने, तू बस जल्दी आ जा। अच्छा, फिर मैं छेती तो पहला आया। निहाल बेटा, ये अमरीक ने मेरे बहुत पुराने मित्र ने। अच्छा जी। ਇਹ ਇਹਨਾਂ ਦਾ ਸਾਹਿਬਜ਼ਾਦਾ ਸਮਰ। ਹੈਲੋ, ਕਿਦਾਂ ਜੀ? हेलो पुत्र, हाँ सारियां नु प्यार रखो बेटा। ते चलो जी ਅਸੀਂ ਖਾਣਾ ਬਣਾ ਲਈਏ। ओ वाह भाई जरनैल, ਉਹ ਬੱਚੇ ਕਿੰਨੇ ਵੱਡੇ ਹੋ ਗਏ। ਉਹ ਜੀ ਕੱਲ ਦੀਆਂ ਗੱਲਾਂ ਨੇ, ਸਾਡੇ ਵਿਆਹ ਹੋ ਰਹੇ ਸੀ। ਤੂੰ ਆਏ ਕਰ ਪੁੱਤ, ਜਿੰਨੀ ਦੇਰ ਤੱਕ ਬੁੜੀਆਂ ਰੋਟੀ ਰੋਟੀ ਲੈ ਕੇ ਆਉਣਗੀਆਂ ਨਾ, ਤੁਸੀਂ ਜਾਓ ਆਪਣੀ ਗੱਲਾਂ ਬਾਤਾਂ ਮਾਰੋ। ਬਾਈ ਜੀ ਕਿਸਮਤ ਵਾਲੇ ਹੋ, ਜਿਹੜਾ ਸਿਮਰਤ ਵਰਗੀ ਕੁੜੀ ਦਾ ਪਿਆਰ ਤੁਹਾਨੂੰ ਮਿਲਿਆ। ਅੱਛਾ, ਥੈਂਕ ਯੂ। ਨਾਲੇ ਬਾਈ ਜੀ ਨੂੰ ਬੰਦਾ ਚਾਹੁੰਦਾ ਹੋਵੇ, ਉਹਦੇ ਨਾਲੇ ਵਿਆਹ ਹੋ ਜਾਵੇ, ਹੋਰ ਕੀ ਚਾਹੀਦਾ ਜ਼ਿੰਦਗੀ ਤੋਂ। ਸਹੀ ਗੱਲ ਹੈ। ਫੇਰ ਤਾਂ ਅਸ਼ਕ ਦਾ ਦਿਲ ਕਰਦਾ ਵੀ ਉਹਨੂੰ ਲੈ ਕੇ ਨਾ ਕਿਤੇ ਉੱਡ ਜਾਵਾਂ। ਕਦੇ ਦਿਲ ਕਰਦਾ ਵੀ ਉਹਦਾ ਪਰਛਾਵਾਂ ਹੋ ਜਾ, ਕਦੇ ਦਿਲ ਕਰਦਾ ਉਹਨੂੰ ਆਪਣਾ ਪਰਛਾਵਾਂ ਕਰ ਲਵਾਂ। ਕਦੇ ਜੀ ਕਰਦਾ ਉਹਦੇ ਨਾਲ ਕੱਪੜੇ ਧੋਵਾਂ, ਕਦੇ ਕਚੱਲਾਂ, ਕਦੇ ਸੁੱਕਣੇ ਪਵਾਵਾਂ। ਇੱਕ ਥਾਪੀ ਉਹਦੇ ਹੱਥ 'ਚ ਹੋਵੇ, ਇੱਕ ਥਾਪੀ ਮੇਰੇ ਹੱਥ 'ਚ ਹੋਵੇ। ਇੱਕ ਥਾਪੀ ਮੈਂ ਮਾਰਾਂ, ਇੱਕ ਥਾਪੀ ਉਹ ਮਾਰੇ। ਸਲੀਆਂ ਮਾਰ ਮਾਰ ਥਾਪੀਆਂ ਝੱਗਾ ਪਾੜਦੀ ਏ। ਬਾਈ ਤੈਨੂੰ ਨਹੀਂ ਲੱਗਦਾ ਆਪਾਂ ਗੱਲ ਕਿਸੇ ਹੋਰੇ ਪਾਸੇ ਲੈ ਗਏ? ਪਤਾ ਨਹੀਂ ਯਾਰ ਗੱਲ ਕਿਹੜੇ ਪਾਸੇ ਗਈ ਆ, ਪਰ ਗੱਲ ਦਾ ਸਵਾਦ ਬਹੁਤ ਆਇਆ। ਹਾਂਜੀ, ਕੀ ਗੱਲਾਂ ਚੱਲਦੀਆਂ ਨੇ? ਕੀ ਹਾਲ ਹੈ ਸਮਰ? ਬਸ ਵਧੀਆ ਜੀ। ਬਾਈ ਮੈਂ ਚੱਲਦਾ ਯਾਰ। ਕਿੰਨੇ ਕੁ ਚਿਰ ਤੋਂ ਜਾਣਦੀ ਇਹਨੂੰ ਤੂੰ? ਬਚਪਨ ਤੋਂ ਕਲਾਸਮੇਟ ਸੀ ਮੇਰਾ। ਪਰ ਕਿਉਂ? ਨਹੀਂ ਵੈਸੇ ਪੁੱਛਿਆ। ਫੇਰ ਵੀ ਕਿਉਂ? ਪਿਆਰ ਕਰਦਾ ਤੈਨੂੰ। ਪਾਗਲ ਹੋ ਗਿਆ ਨਿਹਾਲ ਤੂੰ। ਵਾਹ ਓਏ ਮੇਰੇ ਰੱਬਾ, ਆਸ਼ਕ ਤਾਂ ਜਮਾ ਸਿੱਧੇ ਬਣਾਤੇ ਤੇ ਮਸ਼ੂਕਾਂ ਜਲੇਬੀ ਵਰਗੀਆਂ।
Humpty Dumpty sat on a wall. Humpty Dumpty had ਮੇਰੇ ਤੋਂ ਨਹੀਂ ਹੰਪਟੀ ਡੰਪਟੀ ਸਿੱਖੇ ਜਾਂਦੇ, ਨਾਲੇ ਮੇਰੇ ਤੋਂ ਨਹੀਂ ਕਿਸੇ ਵਾਸਤੇ ਆਪਦੇ ਆਪ ਨੂੰ ਬਦਲਿਆ ਜਾਂਦਾ। ਜਿਹਨੇ ਮੇਰੇ ਪਸੰਦ ਕਰਨਾ ਹੋਊ ਇਦਾਂ ਦੀ ਉਹ ਕਰ ਲੂ। ਤੈਨੂੰ ਕਿਹਨੇ ਪਸੰਦ ਕਰਨਾ ਹੈ? ਚੌਥੀ ਜਮਾਤ ਤੋਂ ਲੈ ਕੇ ਤਾਂ ਤੂੰ ਨਿਹਾਲ 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 ਦੇ ਜਾਪ ਕਰਦੀ ਆ ਰਹੀ। ਅਨਮੋਲ, ਤੂੰ ਮੈਨੂੰ ਚੌਥੀ ਜਮਾਤ ਤੋਂ ਵੀ ਦੇਖਦਾ ਹੁੰਦਾ ਸੀ? ਹਾਂ, ਮੈਂ ਤੈਨੂੰ ਦੇਖਦਾ ਹੁੰਦਾ ਸੀ। ਤੇਰੇ ਪਿੱਛੇ ਤਾਂ ਖਮਾਣੋ ਸਕੂਲ ਦੇ 2 ਮੁੰਡਿਆਂ ਦਾ ਮੈਂ ਖੜਕੈਂਤਾ ਚਾੜਤਾ ਸੀ। ਕਿਉਂ? ਉਹ ਸਾਲੇ ਤੈਨੂੰ ਮੋਟੀ ਮੋਟੀ ਕਹਿ ਕੇ ਬੁਲਾਉਂਦੇ ਸੀ। ਮੋਟੀ ਤਾਂ ਉਹ ਮੈਨੂੰ ਕਹਿੰਦੇ ਸੀ, ਫਿਰ ਤੈਨੂੰ ਕਾਹਦਾ ਦੁੱਖ ਲੱਗਦਾ ਸੀ? ਮੈਂ ਤੈਨੂੰ ਪਸੰਦ ਕਰਦਾ ਸੀ। ਤੇ ਅੱਜ ਨਹੀਂ ਪਸੰਦ ਕਰਦਾ? ਕਰਦਾ, ਅੱਜ ਵੀ ਕਰਦਾ। ਹਾਏ ਅਨਮੋਲ, ਤੂੰ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ। ਗੋਲੀ ਮਾਰ ਨਿਹਾਲ ਨੂੰ। ਆਈ ਲਵ ਯੂ ਵੈਰੀ ਮਚ ਅਨਮੋਲ। ਓਏ, ਤੈਨੂੰ ਤਾਂ ਅੰਗਰੇਜ਼ੀ ਆਉਣ ਲੱਗ ਗਈ। ਇੰਨੀ ਕੁ ਤਾਂ ਮੈਨੂੰ ਸ਼ੁਰੂ ਤੋਂ ਹੀ ਆਉਂਦੀ ਸੀ ਅੰਗਰੇਜ਼ੀ। ਅਨਮੋਲ, ਤੂੰ ਦੱਸ, ਤੂੰ ਮੇਰੇ ਨਾਲ ਵਿਆਹ ਕਰਾਏਂਗਾ ਨਾ? ਕਰਾਏਂਗਾ ਨਾ ਅਨਮੋਲ? ਦੱਸ ਅਨਮੋਲ, ਤੂੰ ਮੇਰੇ ਨਾਲ ਵਿਆਹ ਕਰਾਏਂਗਾ ਨਾ? ਕਰਾਏਂਗਾ ਨਾ ਅਨਮੋਲ? ਨਹੀਂ ਤਾਂ ਮੈਂ ਟੈਂਕੀ ਤੇ ਚੜ ਕੇ ਪੁੱਤ, ਕੱਪੜਿਆਂ ਦਾ ਕੰਮ ਤਾਂ ਨਿਬੜ ਗਿਆ। ਬੇਬੇ ਜੀ, ਮੈਂ ਕੱਪੜੇ ਸੁੱਕਣੇ ਪਾ ਦਾਂ? ਰਹਿਣ ਦੇ ਪੁੱਤ, ਵਿਆਹ ਤੋਂ ਬਾਅਦ ਸਾਰੀ ਉਮਰ ਕੰਮ ਹੀ ਕਰਨਾ। ਅਨਮੋਲ ਦੇ ਵਿਆਹ 'ਚ ਤੇਰੀ ਤੇ ਨਿਹਾਲ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਸੀ। ਉਹ ਤੁਸੀਂ ਕੀ ਗਾ ਰਹੇ ਸੀ? ਸਿੰਗਾ 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 ਸਿੰਗਾ। ਬੇਬੇ ਐਦਾਂ ਨਹੀਂ ਸੀ, ਇਹ ਸੀ ਸਿੰਗਾ 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 ਸਿੰਗਾ। ਦੱਸਦੀਆਂ, ਇਹਨੂੰ ਫੜੋ। ਹਾਂ ਹਾਂ। Left right, left right. Singa 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 Mr. Singa Mr. Singa. ਚੱਲ ਚੱਲੀ ਨਾ ਹੋ ਬੇਟਾ। ਬੇਬੇ ਜੀ, ਤੁਸੀਂ ਬਹੁਤ ਸਵੀਟ ਹੋ। ਪੁੱਤ, ਸਵੀਟ ਸਾਈਡ ਦਾ ਤਾਂ ਨਹੀਂ ਮੈਨੂੰ ਪਤਾ, ਬਸ ਮੈਨੂੰ ਤਾਂ ਇੰਨਾ ਪਤਾ ਕਿ ਮੇਰੀ ਹੋਣ ਵਾਲੀ ਨੂੰ ਰੱਬ ਦਾ ਰੂਪ ਹੋਏਗੀ ਜਦੋਂ ਮੈਂ ਤੇਰਾ ਫੋਟੋ ਦੇਖਿਆ। ਮੇਰੀ ਫੋਟੋ? ਲੈ, ਮੈਂ ਕੀ, ਫੋਟੋ ਤਾਂ ਤੇਰੀ ਸਾਰੇ ਪਿੰਡ ਨੇ ਦੇਖੀ ਸੀ ਪੁੱਤ। ਸਾਰੇ ਪਿੰਡ ਨੇ ਮੇਰੀ ਫੋਟੋ ਵੇਖੀ ਸੀ? ਤੈਨੂੰ ਨਹੀਂ ਪਤਾ ਪੁੱਤ? ਸਰਪੰਚ ਆਪਣੇ ਘਰੇ ਸਪਨਾ ਦਾ ਰਿਸ਼ਤਾ ਲੈ ਕੇ ਆਇਆ ਸੀ। ਨਿਹਾਲ ਨੇ ਨਾ ਕਰਤੀ। ਸਪਨਾ ਜਾ ਕੇ ਟੈਂਕੀ ਤੇ ਚੜ ਗਈ। ਫੇਰ ਕਿਤੇ ਜਾ ਕੇ ਨਿਹਾਲ ਨੇ ਤੇਰਾ ਫੋਟੋ ਦਿਖਾਇਆ ਸਾਨੂੰ। ਇਹਦਾ ਮਤਲਬ ਤੁਸੀਂ ਮੇਰੀ ਫੋਟੋ ਮੇਰੇ ਆਉਣ ਤੋਂ ਪਹਿਲਾਂ ਵੇਖ ਲਈ ਸੀ? ਹਾਂ ਪੁੱਤ, ਤੇਰਾ ਫੋਟੋ ਦੇਖਣ ਤੋਂ ਬਾਅਦ ਹੀ ਤਾਂ ਨਿਹਾਲ ਸਾਰੇ ਪਿੰਡ ਦੇ ਕਹਿਣ ਤੇ ਤੈਨੂੰ ਇੱਥੇ ਲੈ ਕੇ ਆਇਆ। ਨਿਹਾਲ, ਮੈਂ ਤੇਰੇ ਤੇ ਕਿੰਨਾ ਭਰੋਸਾ ਕੀਤਾ ਤੇ ਤੂੰ। ਤਾਰੀ, ਹੈਲੋ। ਹਾਂ ਤਾਰੀ।
ਹਫ਼ਤੇ 'ਚ ਹੀ ਜਾ ਕੇ ਭੂੜ ਤੇ ਚੜ ਜਾਣੀ ਆ। ਕਿੱਥੇ ਚੱਲੀ ਆ? ਉਹ ਤੋਤੀ ਰੁਕ ਸਾਲਿਆ, ਰੁਕ। ਕਿੱਥੇ ਚੱਲੇ ਜੀ ਭੂੜ ਤੇ ਬਹਿ ਕੇ, ਜਾਂ ਫੇਸਬੁੱਕ ਤੇ ਫੋਟੋ ਲਾਉਣੀ ਆ ਵੀ ਪੜਦੀ ਸੈਰ ਇਨ ਪੌਂਡ? ਫੇਸਬੁੱਕ ਦਾ ਬੜਾ ਪਤਾ ਹੈ ਤੈਨੂੰ। ਮੇਰੀ ਫੋਟੋ ਫੇਸਬੁੱਕ ਤੋਂ ਹੀ ਕੱਢ ਕੇ ਬੇਬੇ ਨੂੰ ਦਿਖਾਈ ਸੀ ਨਾ ਕਿ ਇਹ ਤੁਹਾਡੀ ਨੂੰ ਹੈ। ਕਿਹੜੀ ਫੋਟੋ? ਮੇਰੀ ਫੋਟੋ। ਬੇਬੇ ਨੇ ਦੱਸਤਾ ਮੈਨੂੰ ਸਭ ਕੁਝ। ਬੇਬੇ ਵੀ ਗੱਲ ਨੂੰ ਬੜੀ ਛੇਤੀ ਲੀਕ ਆਊਟ ਕਰ ਦਿੰਦੀ ਆ। ਚਲੋ ਜੇ ਬੇਬੇ ਨੇ ਤੁਹਾਨੂੰ ਦੱਸ ਹੀ ਦਿੱਤਾ ਨਾ, ਬਾਕੀ ਦਾ ਸੱਚ ਤੁਹਾਨੂੰ ਮੈਂ ਦੱਸਦਾ। ਉਹ ਬਸ ਕਰ ਤੂੰ, ਮੈਂ ਕੋਈ ਹੋਰ ਝੂਠ ਨਹੀਂ ਸੁਣਨਾ ਚਾਹੁੰਦੀ। ਉਹ ਮੇਰੇ ਰੈਪੂਟੇਸ਼ਨ ਤੇ ਨਾ ਜਾ, ਮੈਂ ਸੱਚ ਬੋਲ ਰਿਹਾ ਵਾਂ ਯਾਰ। ਪਿੰਡ ਵਾਲੇ ਮੇਰਾ ਵਿਆਹ ਇੱਕ ਇਹੋ ਜਿਹੀ ਕੁੜੀ ਨਾਲ ਕਰਨ ਨੂੰ ਫਿਰਦੇ ਸੀਗੇ ਜਿਹਨੂੰ ਮੈਂ ਪਿਆਰ ਹੀ ਨਹੀਂ ਸੀ ਕਰਦਾ। ਧਾਰੀ ਨੇ ਸਾਲੇ ਨੇ ਨੈਟ ਤੋਂ ਕੱਢ ਕੇ ਤੇਰੀ ਫੋਟੋ ਦਿਖਾਤੀ, ਫਿਰ ਮੈਂ ਕੈਨੇਡਾ ਆ ਗਿਆ। ਬਾਕੀ ਦੀ ਸਟੋਰੀ ਯੂ ਨੋ ਬੈਟਰ। ਹੈਲੋ, ਚੱਲ ਕਰ ਚੱਲੀਏ ਨਾ। ਜਸਟ ਸ਼ਟ ਅਪ। ਹਾਊ ਡੇਅਰ ਯੂ। ਤੂੰ ਆਪਣੀ ਪ੍ਰੋਬਲਮ ਸੋਲਵ ਕਰਨ ਲਈ ਮੇਰਾ ਯੂਜ਼ ਕੀਤਾ ਹੈ। ਨਹੀਂ, ਗੱਲ ਇਦਾਂ ਦੀ ਨਹੀਂ ਕਿ ਟਰਾਈ ਟੂ ਅੰਡਰਸਟੈਂਡ। ਮੇਰੀ ਗੱਲ ਸੁਣ ਪਲੀਜ਼। ਚੱਲ, ਮੈਂ ਬੇਬੇ ਨੂੰ ਕੀ ਦੱਸੂਗਾ? ਨੋ ਡਰਾਈਵਰ, ਲੈਟਸ ਗੋ ਪਲੀਜ਼। ਆ ਯਾਰ ਤੇਰਾ ਯੈਲੋ ਟਿੱਚੀ ਟੁੱਟ ਨਾ ਜਾਵੇ। ਮੈਂ ਕਿਹਾ ਨੋ ਵੇ। ਡਰਾਈਵਰ ਚਲੋ ਨਾ। ਡਰਾਈਵਰ ਇੱਕ ਮਿੰਟ। ਜਸਟ ਗੈਟ ਆਊਟ ਆਫ ਮਾਈ ਲਾਈਫ ਯਾਰ, ਜਸਟ ਗੋ ਅਵੇ। ਅੱਛਾ, ਭੂੰਡ ਵਾਲੇ ਨੂੰ 25 ਰੁਪਏ ਤੋਂ ਵੱਧ ਨਾ ਦੇਈ। ਮੈਂ 50 ਦੂੰਗੀ। ਐਨੀ ਪ੍ਰੋਬਲਮ? ਜਸਟ ਗੈਟ ਲੌਸਟ। ਤੋਦੀ 50 ਲੈ ਲਈ ਓਏ, 25 ਤੇਰੇ ਭਾਪੇ ਨਾਲ ਕਰ ਲੂੰ ਮੈਂ। ਡਰਾਈਵਰ ਚਲੋ। ਟੇਕ ਕੇਅਰ। ਆਉਣਾ ਇਹ ਤਾਂ ਚੱਲੀ ਕੈਨੇਡਾ। ਹੁਣ ਬੇਬੇ ਨੂੰ ਕੀ ਜਵਾਬ ਦਊਂ? ਉੱਤੋਂ ਦੀ ਪਿੰਡ ਵਾਲਿਆਂ ਨੇ ਤਾਨੇ ਮਾਰ ਦੇਣਾ। ਟਾਇਰ ਦਾ ਪੈ ਗਿਆ ਪਟਾਕਾ ਓਏ। चार दिन रह गए तेरे। 4 दिनों के बाद तू 21 साल की हो जाएगी। 21 साल तक तेरी जान बचाना मेरा फर्ज है। ये गल निहाल सिंह नहीं, तेरा बॉडीगार्ड कह रहा। सब सच सच दसता। 2-4 दिनों च उन्हें वैसे भी तो 21 साल की हो ही जाना। अपना मकसद तो हल हो गया ना। पिंड वाले ने तो कुड़ी लिया के दिखाती। बेबे ने भी समझाया, समझ जाना है। पर हुण मैं नहीं चाहता कि जसनीत इत्थों जावे।
मैं सोचिया भी नहीं सी मेरा बोलिया होया एक झूठ मेरी जिंदगी का एडा वड्डा सच बन जाऊगा। तू तो जानता ही है वो किसी होर नूं चाहुंदी है। ਇਹ ਗੱਲ ਸੋਚਣ ਦਾ ਕੀ ਫਾਇਦਾ ਫਿਰ? प्यार उस वगदे पानी दे बहाव वर्गा हुंदा जिसनों आपां रोक नहीं सकते। ਤੇਰੀਆਂ ਗੱਲਾਂ ਨਾ ਮੇਰੀ ਸਮਝ ਤੋਂ ਬਾਹਰ ਨੇ। रब ते प्यार नूं गल्लां नाल नहीं समझा जांदा। जे समझना है ते जाके समर दियां अखां च देख। समर की मतलब? सच्चे संत ते पक्के आशिक दी तां अख दस दिंदी है। जाके ओहदा हथ फड़ लै तेरी जिंदगी बन जाऊ। बाकी तेरे घरदियां नूं उहने आपे मना लेना। सड़े आशिकां नूं गल्लां बहुत आउंदियां हुंदियां ने। ਬਹੁਤ ਬਹੁਤ ਵਧਾਈਆਂ ਹੋਣ ਜੀ। ਅੱਜ ਤੁਹਾਡੀ ਨੂੰਹ ਰਾਣੀ ਦੀ ਆਉਣ ਦੀ ਖੁਸ਼ੀ 'ਚ ਮੈਂ ਅਖੰਡ ਪਾਠ ਰਖਵਾਇਆ। ਬੜੇ ਦਿਨਾਂ ਬਾਅਦ ਇਸ ਘਰ ਨੂੰ ਭਾਗ ਲੱਗੇ ਨੇ। ਨਿਹਾਲ ਦੇ ਬਾਪੂ ਜੀ, ਅੱਜ ਤੁਹਾਡੀ ਕਮੀ ਬਹੁਤ ਮਹਿਸੂਸ ਹੋ ਰਹੀ ਆ। ਜੇ ਇਸ ਖੁਸ਼ੀ ਦੇ ਮੌਕੇ ਤੇ ਤੁਸੀਂ ਸਾਡੇ ਨਾਲ ਹੁੰਦੇ ਤਾਂ। ਬੇਬੀ ਜੀ ਕੀ ਹੋ ਗਿਆ? ਤੁਸੀਂ ਅੱਖਾਂ ਕਿਉਂ ਭਰ ਲਿਆ? ਪੁੱਤਰ, ਅੱਜ ਨਿਹਾਲ ਦੇ ਬਾਪੂ ਜੀ ਦੀ ਬਹੁਤ ਯਾਦ ਆ ਰਹੀ ਹੈ। ਨਿਹਾਲ ਛੋਟਾ ਜਿਹਾ ਹੁੰਦਾ ਸੀ ਜਦੋਂ ਸਾਨੂੰ ਦੋਹਾਂ ਨੂੰ ਇਕੱਲਿਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ। ਬੇਬੀ ਜੀ ਆਮ ਸੌਰੀ। ਮੈਂ ਕੋਈ ਨਹੀਂ ਪੁੱਤ, ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਮਾਂ ਪੁੱਤ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਖੁਸ਼ੀਆਂ ਲੈ ਕੇ ਆਇਆ। ਬਸ ਹੁਣ ਤਾਂ ਰੱਬ ਅੱਗੇ ਹੀ ਅਰਦਾਸ ਹੈ ਕਿ ਇਸ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਹੁਣ ਤਾਂ ਛੇਤੀ ਦਿਨੇ ਤੇਰਾ ਤੇ ਨਿਹਾਲ ਦਾ ਵਿਆਹ ਹੋ ਜਾਵੇ। ਨਾਲੇ ਅੱਜ ਤੋਂ ਬਾਅਦ ਨਿਹਾਲ ਦੀ ਜ਼ਿੰਮੇਵਾਰੀ ਤੇਰੀ। ਹੁਣ ਤਾਂ ਮੇਰਾ ਪੋਤੇ ਪੋਤੀਆਂ ਨਾਲ ਖੇਡਣ ਨੂੰ ਬੜਾ ਹੀ ਜੀ ਕਰਦਾ। ਨਾਲੇ ਇੱਕ ਗੱਲ ਹੋਰ, ਮੁੰਡਾ ਹੋਵੇ ਜਾਂ ਕੁੜੀ, ਮੇਰੇ ਨਿਹਾਲ ਤੇ ਨਹੀਂ ਜਾਣਾ ਚਾਹੀਦਾ। ਸਾਨੂੰ ਦੋਨਾਂ ਨੂੰ ਲੈ ਕੇ ਕਿੰਨੇ ਸੁਪਨੇ ਸਜਾਏ ਹੋਏ ਨੇ। ਉਹਨਾਂ ਸੁਪਨਿਆਂ ਨੂੰ ਤੋੜਨ ਦੀ ਹਿੰਮਤ ਮੇਰੇ 'ਚ ਨਹੀਂ ਹੈ ਨਿਹਾਲ। ਕਿਹਨੇ ਕਿਹਾ ਸੀ ਤੈਨੂੰ ਆਪਣੀ ਰੱਬ ਵਰਗੀ ਮਾਂ ਨੂੰ ਝੂਠ ਕਹਿਣ ਨੂੰ? ਕਿਹਨੇ ਕਿਹਾ ਸੀ ਨਿਹਾਲ? ਕਿਹਨੇ ਕਿਹਾ ਸੀ? गलती तो मेरे तो हुई है। रब ने जिन्ने भी चंगे बंदे मेरी जिंदगी च भेजे मैं सब नू झूठ बोलिया। तेनू भी तो झूठ बोल के लेके आया सी। बस तू माफ कर दे। बेबे नू तो मैं आपे मना लूंगा। हो जन्नत वल नू जान लगे सी, रोइयां वल नू मुड़ के आ गए। हाय पता न लगया दर्द दिलां दे कित्थों कित्थों जुड़ के आ गए। होए तू ते सौ गया चुप वट के अंबर दे तारिया। जख्मी है दिल शेर दा हिरनी ने मारिया। जख्मी है दिल शेर दा हिरनी ने मारिया।
ਮੈਂ ਹਮੇਸ਼ਾ ਤੈਨੂੰ ਦੁੱਖ ਹੀ ਦਿੱਤੇ ਨੇ, ਕਦੇ ਵੀ ਤੇਰਾ ਬੀਬਾ ਪੁੱਤ ਨਾ ਬਣ ਸਕਿਆ। ਪਰ ਇਹ ਵੀ ਸੱਚ ਹੈ ਕਿ ਤੇਰਾ ਇਹ ਨਲਾਇਕ ਪੁੱਤ ਤੈਨੂੰ ਪਿਆਰ ਬਹੁਤ ਕਰਦਾ। ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ, ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ। ਏਕ ਓੰਕਾਰ ਸਤਨਾਮ ਕਰਤਾ ਪੁਰਖ ਬੇਬੇ ਹਾਂ ਪੁੱਤ, ਇੱਕ ਗੱਲ ਪੁੱਛਣੀ ਸੀ ਤੇਰੇ ਤੋਂ। ਕਿਹੜੀ ਗੱਲ ਪੁੱਛਣੀ ਸੀ? ਮਾਂ ਤੇ ਪੁੱਤ ਦੇ ਰਿਸ਼ਤੇ 'ਚ ਸਭ ਤੋਂ ਪੱਕੀ ਤੰਦ ਕਿਹੜੀ ਹੁੰਦੀ ਹੈ ਬੇਬੇ? ਇਹ ਕਿੱਦਾਂ ਦਾ ਸਵਾਲ ਪੁੱਛ ਲਿਆ ਤੂੰ? ਤੂੰ ਠੀਕ ਤਾਂ ਹੈ ਨਾ? ਮੈਂ ਤਾਂ ਠੀਕ ਹਾਂ ਬੇਬੇ, ਪਰ ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇ। ਪੁੱਤ, ਸਭ ਤੋਂ ਪੱਕੀ ਤੰਦ ਤਾਂ ਪਿਆਰ ਤੇ ਵਿਸ਼ਵਾਸ ਦੀ ਹੁੰਦੀ ਆ। ਰਿਸ਼ਤਾ ਭਾਵੇਂ ਜਿਹੜਾ ਮਰਜ਼ੀ ਹੋਵੇ, ਪਰ ਜੇ ਕਿਸੇ ਬਦਨਸੀਬ ਤੋਂ ਉਹ ਤੰਦ ਟੁੱਟ ਜੇ ਬੇਬੇ, ਪੁੱਤੇ ਤੰਦਾਂ ਇੱਕ ਵਾਰੀ ਟੁੱਟ ਜਾਣ ਤਾਂ ਫਿਰ ਬਹੁਤ ਔਖੀਆਂ ਜੁੜਦੀਆਂ ਨੇ, ਤੇ ਜੇ ਜੁੜ ਵੀ ਜਾਣ ਤਾਂ ਗੰਢ ਜ਼ਰੂਰ ਪੈਂਦੀ ਆ। ਪਰ ਜੇ ਉਸ ਅਕਾਲ ਪੁਰਖ ਦੀ ਮਿਹਰ ਹੋਵੇ ਤਾਂ ਮਾਫੀ ਦੀ ਤੰਦ ਨਾਲ ਰਿਸ਼ਤਾ ਜ਼ਰੂਰ ਜੁੜ ਸਕਦਾ। ਬਸ ਫਿਰ ਬੇਬੇ, ਆਪਣੇ ਇਸ ਨਲਾਇਕ ਪੁੱਤ ਨੂੰ ਮਾਫ ਕਰ ਦੇ। ਕੀ ਹੋਇਆ ਨਿਹਾਲ? ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਝੂਠ ਬੋਲਿਆ ਬੇਬੇ। ਮੇਰਾ ਜਸਰੀਤ ਨਾਲ ਵਿਆਹ ਨਹੀਂ ਹੋਇਆ, ਉਹਨੂੰ ਮੈਂ ਝੂਠ ਬੋਲ ਕੇ ਲੈ ਕੇ ਆਇਆ। ਨਿਹਾਲ, ਮੈਨੂੰ ਮਾਫ ਕਰ ਦੇ ਬੇਬੇ, ਨਹੀਂ ਤਾਂ ਤੇਰੇ ਬਦਨਸੀਬ ਪੁੱਤ ਨੂੰ ਰੱਬ ਨੇ ਵੀ ਮਾਫ ਨਹੀਂ ਕਰਨਾ। ਤੇਰੇ ਝੂਠ ਨੇ ਮੇਰਾ ਦਿਲ ਤਾਂ ਬਹੁਤ ਦੁਖਾਇਆ ਪੁੱਤ, ਪਰ ਮਾਂ ਦੀ ਖੁਸ਼ੀ ਲਈ ਇੰਨਾ ਕੁਝ ਕਰਨ ਵਾਲਾ ਪੁੱਤਰ ਕਿਹੜਾ ਰੱਬ ਸਾਰਿਆਂ ਨੂੰ ਦਿੰਦਾ। ਨਾ ਮੇਰਾ ਪੁੱਤ, ਸ਼ਾਇਦ ਜੇ ਤੂੰ ਇਹ ਝੂਠ ਨਾ ਬੋਲਦਾ ਤਾਂ ਮੈਨੂੰ ਜਸਨੀਤ ਵਰਗੀ ਧੀ ਦਾ ਪਿਆਰ ਨਾ ਮਿਲਦਾ। ਉਹਨੇ ਵੀ ਮੈਨੂੰ ਖੁਸ਼ ਰੱਖਣ ਲਈ ਬਹੁਤ ਕੁਝ ਕੀਤਾ। ਨਿਹਾਲ ਦੇ ਬਾਪੂ ਜੀ, ਨਿਹਾਲ ਨੂੰ ਮਾਫ ਕਰ ਦੇਣਾ। ਉਹਨੇ ਮੇਰੀ ਖੁਸ਼ੀ ਖਾਤਰ ਝੂਠ ਬੋਲਿਆ ਸੀ। ਮੈਨੂੰ ਨਿਹਾਲ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਬੇਟਾ। ਜੇ ਮੈਥੋਂ ਕਦੇ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰ ਦੇ। ਨਾ ਬੇਬੇ, ਨਾ, ਇਦਾਂ ਦੀਆਂ ਗੱਲਾਂ ਨਾ ਕਰੋ ਬੇਬੇ। ਮੈਨੂੰ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਨੇ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਇੰਨੇ ਥੋੜੇ ਦਿਨਾਂ 'ਚ ਦਿੱਤਾ। ਮੈਂ ਤਾਂ ਆਪ ਇੱਥੇ ਜਸਨੀਤ, ਰਹਿਣਾ ਚਾਹੁੰਦੀ। ਤੈਨੂੰ ਕੋਈ ਬਾਹਰ ਮਿਲਣਾ ਆ? Here I come. Happy birthday to you. Happy birthday to you. Oh gosh, I missed you so much. I love you, my sweetheart. ओ की हो गया? कित्थे गवाची है? अपना ही बर्थडे भुल्ली बैठी है जस्सी? निहाल, निहाल, रूप। हाय निहाल, नाइस टू मीट यू। सत श्री अकाल जी। मेरी बहना जीते रहो। चलिए आपा। पुत्र, पहली बारी घर आए हो, कुछ चाह पानी पी के जाओ। बेबी जी, थैंक यू सो मच। एक्चुअली वी आर गेटिंग वेरी लेट। शैल वी लीव? नहीं, you go, I'll come. Okay, I'll wait near the car. Yeah. चंगा जी, सत श्री अकाल। पुत्र, जे फिर कदे इंडिया आई तो मिल के जरूर जाई। थैंक यू निहाल। एक गल होर, पग बन के रखा कर, सोहना लगता है। रूप वेट करदा।
ਥੈਂਕ ਯੂ ਸੋ ਮਚ ਸਰਦਾਰ ਜੀ, ਤੁਸੀਂ ਮੇਰੀ ਜੱਸੀ ਦਾ ਬੜਾ ਖਿਆਲ ਰੱਖਿਆ। ਮੈਂ ਤੇ ਕਹਿੰਦਾ ਤੁਸੀਂ ਵੀ ਕੋਈ ਸੋਹਣੀ ਜੀ ਕੁੜੀ ਲੱਭ ਲਓ ਔਰ ਵਿਆਹ ਕਰਾ ਲਓ। ਕਿਉਂ ਜੱਸੀ? ਮੇਰੀ ਚਿੰਤਾ ਨਾ ਕਰ, ਹਰ ਸਰਦਾਰ ਨੂੰ ਕੁੜੀ ਮਿਲ ਜਾਂਦੀ ਆ, ਪਰ ਹਰ ਕੁੜੀ ਨੂੰ ਸਰਦਾਰ ਨਹੀਂ ਮਿਲਦਾ। ठीक है जी, चलिए आओ जी बैठो। Stop the car, Roop. What happened, darling? तू गड्डी तो थली क्यों उतराई? I hope everything is okay. Come on, let's go. एक मिनट। Okay. I don't want to leave, Roop. I don't know, but I just don't want to leave this place and go. Have you gone mad? मैं इतनी दूर तेनू लेन आया थे, तू कह रही तू मेरे नाल नहीं जा सकती? I don't know what's wrong with me, Roop. Just confused that all I know is मैं कनाडा नहीं वापस जाना चाहती। I just feel I'm missing something. Excuse me? Hello? Look at me. Look at me. Don't tell me that you're in love with Nihal. Oh my God. Oh my. Don't tell me that you're in love with Nihal. ਤੂੰ ਉਹਨੂੰ ਇੱਕ ਵਾਰੀ ਰੁਕਣ ਲਈ ਕਹਿ ਕੇ ਤਾਂ ਦੇਖਣਾ ਸੀ। ਕੀ ਫਾਇਦਾ, ਉਹ ਤਾਂ ਰੂਪ ਨੂੰ ਪਿਆਰ ਕਰਦੀ ਆ। ਵੇਖੀ ਨਿਹਾਲ, ਕਿਤੇ ਭੁਲੇਖੇ ਚ ਨਾ ਰਹਿ ਜੀ। ਕੁੜੀ ਦਾ ਇਹ ਤਾਂ ਪਤਾ ਲੱਗ ਜਾਂਦਾ ਹੁੰਦਾ ਕਿ ਰੁੱਸੀ ਕਿਹਦੇ ਨਾਲ ਹੈ, ਪਰ ਇਹ ਕਹਿਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਪਿਆਰ ਕਿਹਦੇ ਨਾਲ ਕਰਦੀ ਹੈ। ਇਹ ਤਾਂ ਮੈਨੂੰ ਪਤਾ ਨਹੀਂ, ਬਸ ਮੈਂ ਤਾਂ ਇਹੀ ਜਾਣਦਾ ਵੀ ਬੰਦਾ ਜਿਹਨੂੰ ਪਿਆਰ ਕਰਦਾ ਹੋਵੇ ਉਹਦਾ ਕਦੇ ਦਿਲ ਨਹੀਂ ਤੋੜ ਸਕਦਾ। निहाल ने तेन कुछ कहा? ਉਹ ਤਾਂ ਝੂਠਾ ਹੈ, ਕੁਝ ਨਹੀਂ ਕਹਿੰਦਾ, ਬਸ ਗੱਲਾਂ ਹੀ ਕਰੀ ਜਾਂਦਾ ਹੈ। Okay, listen to me. Nihal is a very nice guy. ਜੇ ਤੁਸੀਂ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਹੋ ਤਾਂ don't bother about me. I will do anything for your happiness, Jessie. Trust me. Thank you so much, Roop. Thanks a lot for that. ਨਾਲੇ ਮੈਂ ਤੇਰੇ ਘਰਦਿਆਂ ਨੂੰ ਅੱਜ ਸਾਰਾ ਕੁਝ ਸੱਚ-ਸੱਚ ਦੱਸ ਦੇਣਾ ਕਿ ਮੈਂ ਉਹ ਮੁੰਡਾ ਨਹੀਂ ਜਿਹਨੇ ਤੈਨੂੰ ਧੋਖੇ ਨਾਲ ਕੈਨੇਡਾ ਬੁਲਾਇਆ ਸੀ। ਮੈਨੂੰ ਇਹ ਸੱਚ ਬਾਰੇ ਤਾਂ ਪਹਿਲਾਂ ਹੀ ਪਤਾ ਸੀ ਬੇਟਾ ਜੀ। ਮੈਂ ਇਹ ਵੀ ਜਾਣਦਾ ਕਿ ਤੂੰ ਆ ਸਾਰਾ ਕੁਝ ਸਾਡੀ ਖੁਸ਼ੀ ਲਈ ਕਰ ਰਿਹਾ ਹੈ, ਤੇ ਮੈਂ ਆਪਣੇ ਪਰਿਵਾਰ ਦੀ ਖੁਸ਼ੀ ਲਈ ਤੈਨੂੰ ਆਪਣਾ ਜਵਾਈ ਮੰਨ ਕੇ ਤੇਰਾ ਵੈਲਕਮ ਕੀਤਾ ਸੀ। ਪਰ ਮੇਰੀਆਂ ਅੱਖਾਂ ਹਾਲੇ ਵੀ ਇਸ ਕੰਜਰ ਨੂੰ ਲੱਭ ਰਹੀਆਂ ਨੇ ਜਿਹਨੇ ਮੇਰੀ ਬੇਟੀ ਨੂੰ ਧੋਖਾ ਦਿੱਤਾ ਸੀ। ਰਹਿਣ ਦੋ ਪਾਪਾ। ਉਹ ਦੇਖ ਤਾਂ ਲੈਣ ਦੇ ਕਿੰਨਾ ਕੁ ਸੋਹਣਾ ਮੇਰੇ ਨਾਲੋਂ। ਪਲੀਜ਼। ਉਹ ਲਿਆ ਉਰੇ। I hate him. ਹੁਣ ਤੈਨੂੰ ਤੇ ਨਿਹਾਲ ਨੂੰ ਮਿਲਾਣਾ ਮੇਰੀ ਜ਼ਿੰਦਗੀ। ਇਹ ਉਹੀ ਆ ਜਿਹੜਾ ਜਸਨੀਤ ਨੂੰ ਮੇਰੇ ਤੋਂ ਲੈ ਕੇ ਗਿਆ। Oh no. ਜਸਨੀਤ ਕੁਛ ਬੋਲੀ ਨਾ, ਮੇਰੀ ਗੱਲ ਧਿਆਨ ਨਾਲ ਸੁਣ। ਇਹ ਰੂਪ ਉਹੀ ਮੁੰਡਾ ਵਾ ਜਿਹਨੇ ਸਿਮਰਤ ਦੀ ਜ਼ਿੰਦਗੀ ਬਰਬਾਦ ਕੀਤੀ ਆ। ਮੈਨੂੰ ਲੱਗਦਾ ਤੇਰੇ ਤੇ ਜਿਹੜੇ ਅਟੈਕ ਹੋ ਰਹੇ ਨੇ ਨਾ, ਇਹ ਵੀ ਇਹੀ ਕਰਾ ਰਿਹਾ।
जस्सी तू घबरा क्यों रही है? अपने ही बंदे ने। मैं क्या मेरे को मैं तेरे कोल ना मैं ते तेरा रूप आ ना। कुड़ियां रूप तो भजदियां नहीं, रूप कुड़ियां नू छड़ दिंदा है। तू चल मेरे नाल, आजा चल चल मेरे नाल। जसनीत वीरे ओ तां भज गई। हुण ऐ ना पुछी किदे नाल गल्ले गई है। पर तू घबराई ना, बिल्कुल ना घबराई। मैं अपने बंदे भेजने उसदे पिछे। मैं ते कहना तू भी आ जा, इकट्ठा लवांगे। जे जसनीत नू कुछ होया ना, औखा ना हो निहाल। हुण तक तू उन्नू बचा रहा सी जद मैं उन्नू मारना नहीं चाहता सी, पर अज मैं उन्नू जरूर मारांगा। जे सिंह गिरता मैं ना तां बचा ले अपनी कौर नू। जसनीत और लुका छुपी दा खेड खेडना है तो कोई गल नहीं, खेड लेने। कोकला छुपा की जुमेरात आई है, जेड़ा अगे पीछे देखे ओ दिशा बताई है। तेरी चल चल मैं कभी सोचा भी नहीं सी कि तू ऐसा जिहा निकलेगा रूप। तू मेरे सारे प्लान ते पानी फेर दिता। तेरे ते मैं इन्ने अटैक करवाए, पर तू हर वारी बचती रही। जानदी है क्यों? क्योंकि मैं तेनू मारना ही नहीं चाहता सी, सिर्फ डराना चाहता सी, ताकि सारी दुनिया तेरी फैमिली ते शक करे। मरते नहीं, फिर जदों तू 21 साल दी करोड़पति बन जाती, सारी प्रॉपर्टी तेरे नाम हो जाती, तां मैं तेरे नाल ब्याह करदा, फिर हौली हौली मैं तेनू मारदा। ऑटोमेटिकली सारी प्रॉपर्टी मेरे नाम हो जाती, पर तू निहाल नू दिल दे के मेरी सारी उम्मीदां ते पानी फेर दिता। पर हुण तू मेरे कब्जे च है, कौन बचाएगा तेनू? ओ सिंह, ओ निहाल सिंह, ओ ता डर गया। आशिक चो आशिकी कट दिए था फट, बंदे चो डर कट दिए तो जट बाकी। लात
ਲਓ ਜੀ, ਤੁਹਾਡੇ ਰੂਪ ਦਾ ਕੰਮ ਤਾਂ ਨਿਬੜ ਗਿਆ। ਹੁਣ ਦੱਸੋ ਕੀ ਪਲਾਨ ਆ? ਮੈਂ ਕੀ ਦੱਸਣਾ? ਬਣਾ ਲੈ ਆਪਣੇ ਬੇਬੇ ਨੂੰ। ਦੱਸ, ਮਨਜ਼ੂਰ ਹੈ? ਜੇ ਮਨਜ਼ੂਰ ਨਹੀਂ ਤੇ ਉਹੀ ਤੇਰੇ ਪਿੱਛੇ ਤਪੜ ਤਪੜੀ ਹੋਇਆ ਫਿਰਦਾ। ਗੱਲ ਸੁਣ, ਗੋ ਬੈਕ ਹੋਮ, ਕੱਪੜੇ ਧੋਣ ਵਾਲੇ ਪਏ ਨੇ। ਹਾਂ, ਕੱਪੜੇ ਤਾਂ ਤੂੰ ਹੀ ਧੋਏਂਗਾ। ਕਿਉਂ? एक्सपीरियंस तो तेरा ही ज्यादा है। ते रोटी भी तू ही बनाएगा, और गुरुद्वारे हो ले आनी है।